ਆਪਣੇ ਉਹਨਾਂ ਇਹ ਲੰਬਰਦਾਰਾਂ सूबेदारां ਦੇ ਕੋਲ ਆਇਆ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਨਵਾਜ਼ਿਆ। 5 ਇਲੈਕਸ਼ਨ ਜਿਤਾਤੇ, 4 ਵਾਰ MP ਬਣਾਤਾ। ਉੱਥੇ ਆ ਕੇ ਮੈਨੂੰ ਐ ਲੱਗਦਾ ਮੈਂ ਆਪਣੇ ਘਰ ਆਇਆ। 2 ਕਮੀਜ਼ਾਂ 'ਚ ਆਇਆ ਸੀ ਅੰਮ੍ਰਿਤਸਰ ਮੈਂ। 36 ਸਾਲ ਪਟਿਆਲੇ ਵਾਲੇ ਘਰ 'ਚੋਂ ਨਿਕਲਿਆ ਨਹੀਂ, ਲੇਕਿਨ ਜਦੋਂ ਦਾ ਇੱਥੇ ਆਇਆ ਇਸ ਗੁਰੂ ਦੇ ਦਰ ਦਾ ਨੌਕਰ ਬਣ ਕੇ ਰਿਹਾ। ਇੱਕੋ ਹੀ ਆਸ ਉਮੀਦ ਦੇ ਨਾਲ ਰਾਜਨੀਤੀ ਦੇ ਵਿੱਚ ਹਰ ਕਦਮ ਅੱਗੇ ਰੱਖਿਆ ਕਿ ਮੇਰੇ ਕਿਸੇ ਵੀ ਕਾਜ ਦੇ ਨਾਲ ਮੇਰੀ ਕੌਂਸਟੀਚੁਐਂਸੀ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਇੱਕ ਰਾਜਨੇਤਾ ਦੇ ਉੱਤੇ ਜਾਂ ਇੱਕ ਪੋਲੀਟੀਸ਼ੀਅਨ ਦੇ ਉੱਤੇ, ਉਹ ਕਦੇ ਟੁੱਟੇ ਨਾ। ਇਹੀ ਮੇਰਾ ਮਕਸਦ ਹੈ ਔਰ ਇਸੇ ਮਕਸਦ ਦੇ ਲਈ ਅੱਜ ਮੈਂ ਉੱਥੇ ਖੜਾ, ਉਸ ਕਗਾਰ ਦੇ ਉੱਤੇ ਖੜਾ ਜਿੱਥੇ ਬੇਭਰੋਸਗੀ ਤੋਂ ਵਾਪਸ, ਵਾਅਦਾ ਖਿਲਾਫੀ ਤੋਂ ਵਾਪਸ, ਕਿਰਦਾਰ ਦੇ ਉੱਤੇ, ਕਿਸੇ ਏਜੰਡੇ ਦੇ ਉੱਤੇ ਔਰ ਕਿਸੇ ਦੀ ਜ਼ਬਾਨ ਦੇ ਉੱਤੇ ਭਰੋਸਾ ਕਰਕੇ ਪੰਜਾਬ ਦੇ ਲੋਕ ਗੁੰਮਰਾਹ ਹੋ ਕੇ ਨਹੀਂ, ਸ਼ੁਰਲੀਆਂ ਨਾਲ ਨਹੀਂ, ਲੋਲੀਪੋਪਾਂ ਨਾਲ ਨਹੀਂ, ਲੇਕਿਨ ਇੱਕ ਯੋਜਨਾਬੰਦ ਨੀਤੀਬੱਧ ਤਰੀਕੇ ਦੇ ਨਾਲ ਪੰਜਾਬ ਦੀ ਉਸਾਰੀ ਨੂੰ ਵੋਟਾਂ ਪਾ ਸਕਣ, ਆਪਣੇ ਭਵਿੱਖ ਨੂੰ ਵੋਟਾਂ ਪਾ ਸਕਣ, ਬਾਹਰ ਜਾਂਦੇ ਬੱਚਿਆਂ ਨੂੰ ਰੋਕਣ ਦੇ ਲਈ, ਸਾਡੀ ਅਗਲੀ ਜਨਰੇਸ਼ਨ ਦੇ ਲਈ ਵੋਟਾਂ ਪਾ ਸਕਣ। ਇਹ ਇਲੈਕਸ਼ਨ ਇੰਨਾ ਇੰਪੋਰਟੈਂਟ ਹੈ, ਇੰਨਾ ਜ਼ਿਆਦਾ ਇਹਦਾ ਮਹੱਤਵ ਹੈ ਕਿ ਅਸੀਂ ਉਸ ਕਗਾਰ ਦੇ ਉੱਤੇ ਖੜੇ ਹਾਂ ਜਿੱਥੇ 1,40,000 ਕਰੋੜ ਰੁਪਏ ਦੇ ਖਰਚਿਆਂ 'ਚੋਂ ਸਾਡਾ ਬਜਟ ਜਿਹੜਾ ਹੈ ਸਾਡੇ ਕੋਲ ਸਿਰਫ 15,000 ਹੀ ਬਚਦਾ। ਤੇ ਜੇ ਇਸੇ ਤਰੀਕੇ ਦੇ ਨਾਲ ਇਸ ਪੁੱਠੀ ਰਾਹ ਦੇ ਉੱਤੇ ਤੁਰੇ 1 ਸਾਲ ਵੀ ਹੋਰ ਕੱਢਿਆ ਤੇ ਉਹ ਵੀ ਨਹੀਂ ਬਚਣਾ। ਇਸ ਕਰਕੇ ਇਲੈਕਸ਼ਨ 2022 ਤੋਂ ਅੱਗੇ ਦੇਖਣ ਦੀ ਲੋੜ ਹੈ। ਉਹ 5 ਸਾਲ ਕਿਸ ਤਰ੍ਹਾਂ ਸਰਕਾਰ ਚੱਲੇਗੀ ਉਹਨੂੰ ਦੇਖਣ ਦੀ ਲੋੜ ਹੈ। ਝੂਠੇ ਵਾਅਦਿਆਂ ਨਾਲੋਂ ਇੱਕ ਏਜੰਡਾ, ਇੱਕ ਰੋਡ ਮੈਪ ਪੰਜਾਬ ਦੇ ਰਿਵਾਈਵਲ ਦਾ ਉਹ ਦੇਣ ਦੀ ਲੋੜ ਹੈ ਔਰ ਲੋਕਾਂ ਨੂੰ ਬੜੇ ਸਜਗ ਹੋ ਕੇ, ਸਤਰਕ ਹੋ ਕੇ ਵੋਟਾਂ ਪਾਉਣ ਦੀ ਲੋੜ ਹੈ। ਮੈਂ ਕੋਈ ਪ੍ਰੈਸ ਕਾਨਫਰੰਸ ਨਹੀਂ ਸੀ ਰੱਖੀ, ਮੈਂ ਤੇ ਘੁੱਲੀ ਦੇ ਆਫਿਸ ਆਇਆ ਸੀ, ਪਰ ਹੁਣ ਤੁਸੀਂ ਸਾਰਿਆਂ ਨੇ ਜਦੋਂ ਘੇਰ ਹੀ ਲਿਆ ਤੇ ਮੈਂ ਉਹ ਗੱਲਾਂ ਕਰੂੰਗਾ ਜਿਹੜੀਆਂ ਵਾਜਬ ਨੇ। ਕਿਸੇ ਦੇ ਉਕਸਾਨ ਤੇ ਗਾਲਾਂ ਕੱਢਣ ਨਾਲ, ਚੈਲੰਜ ਮੈਂ ਆ ਗਿਆ, ਮੈਂ ਚਲਿਆ ਗਿਆ, ਮੈਂ ਫਲਾਨਾ, ਮੈਂ ਟਮਕਾਨਾ, ਕੁਛ ਨਹੀਂ ਹੋਣਾ। ਜਿਨ੍ਹਾਂ ਲੋਕਾਂ ਨੂੰ ਮੌਕੇ ਮਿਲੇ ਉਹਨਾਂ ਗਵਾਏ, ਕਦੇ ਉਹ ਲਏ। ਔਰ ਇਹ ਵੀ ਬੜਾ ਕਲੀਅਰ ਹੈ ਕਿ ਜਿਹੜਾ ਉੱਪਰ ਬੈਠਾ ਮੁੱਖ ਅਦਾਕਾਰ, ਸੱਤਾ ਦੇ ਗਲਿਆਰਿਆਂ ਦੇ ਵਿੱਚ ਸਭ ਤੋਂ ਵੱਡਾ ਮੁੱਖ ਮੰਤਰੀ, ਉਹਦੇ ਕੋਲ ਐਬਸੋਲੂਟ ਪਾਵਰ ਹੈ, ਸੈਂਟਰਲਾਈਜ਼ਡ ਪਾਵਰ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਹ ਨਿਸ਼ਚਾ ਕਰਨਾ ਪਊਗਾ ਕਿ ਉਹਨਾਂ ਨੂੰ ਭਰੋਸਾ ਕਿਹਦੇ ਤੇ ਹੈ। ਮੈਂ ਪੰਜਾਬ ਮਾਡਲ ਦੁਆਰਾ ਪੰਜਾਬ ਦੇ ਕਿਸਮਤ ਦੇ ਉੱਤੇ ਲੱਗੇ ਤਾਲੇ ਖੋਲ੍ਹਣਾ ਚਾਹੁੰਦਾ। ਸ਼ੁਰੂਆਤ ਗਰੀਬ ਮਜ਼ਦੂਰ ਤੋਂ ਤੇ ਸਾਡੇ ਰੱਬ ਵਰਗੇ ਕਿਸਾਨਾਂ ਤੋਂ ਕਰਨਾ ਚਾਹੁੰਦਾ ਔਰ ਇੱਕ ਐਸਾ ਮਾਡਲ ਪੇਸ਼ ਕਰਨਾ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਬੇਭਰੋਸਗੀ ਹੈ ਪੋਲੀਟੀਸ਼ੀਅਨਸ ਤੋਂ, ਉਹ ਕਿਸੇ ਯੋਜਨਾ, ਕਿਸੇ ਨੀਤੀਬੱਧ ਬਜਟਰੀ ਐਲੋਕੇਸ਼ਨ ਦੇ ਨਾਲ ਪੂਰੀ ਹੋ। ਦੇਖੋ ਜੋ ਮੈਂ ਕੌਣ ਹੁੰਦਾ ਬਾਈ, ਮੈਂ ਕੌਣ ਹੁੰਦਾ ਤੇ ਬਾਈ ਟਵੀਟ ਤਾਂ ਮੈਂ ਅੱਜ ਦਾ ਥੋੜਾ ਨਾ ਕਰਦਾ, 5 ਸਾਲ ਦਾ ਕਰਦਾ। देखो कुछ तो लोग कहेंगे, लोगों का काम है कहना, छोड़ो बेकार की बात है। पर सिद्धू साहब ਜਿਹੜਾ ਵਿਕਰਮ ਮਜੀਠੀ ਦੇ ਪਰਚਾ ਆਇਆ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਆਪਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਮਿੱਤਰੋ, ਨਹੀਂ ਪਰ ਫਿਰ ਵੀ ਤੁਸੀਂ ਜਿਸ ਤਰ੍ਹਾਂ ਕਿ ਜੋ 6 ਸਾਲ ਤੇ ਨਹੀਂ ਹੋ ਸਕਿਆ, ਤੁਸੀਂ ਟਵੀਟ ਕੀਤਾ ਕਿ 6 ਸਾਲ ਤੇ ਜੋ ਨਹੀਂ ਹੋਇਆ ਸਾਡੀ ਸਰਕਾਰ ਨੇ ਕਰ ਦਿੱਤਾ। ਮੈਂ ਤੁਹਾਡੇ ਟਵੀਟ ਦੀ ਗੱਲ ਕਰ ਰਿਹਾ। ਹਾਂ, ਮੈਂ ਵੀ ਉਹਦੀ ਗੱਲ ਕਰ ਰਿਹਾ। ਸਵਾਲ ਇਹ ਹੈ ਕਿ ਮੈਂ ਕੋਈ ਵੀ ਕਾਨੂੰਨੀ ਕਾਰਵਾਈ ਹੋਵੇ ਜਿਨ੍ਹਾਂ ਨੇ ਕਰਨੀ ਉਹ ਦੇਖਣ, ਲੇਕਿਨ ਮੈਂ ਜਿੰਨਾ ਕੁ ਉਹਨੂੰ ਫੈਸਿਲਿਟੇਟ ਕਰ ਸਕਦਾ, ਜਿੰਨਾ ਕੁ ਆਵਾਜ਼ ਚੁੱਕ ਸਕਦਾ। ਜਿਹੜੇ ਲੋਕ ਅੱਜ ਉਸ ਕਗਾਰ ਤੇ ਕਿ ਉਹਨਾਂ ਨੂੰ ਭਰੋਸਾ ਹੀ ਨਹੀਂ ਰਹਿ ਗਿਆ, ਚਾਹੇ ਬੇਅਦਬੀ ਦੀ ਗੱਲ ਹੋਵੇ ਭਾਵੇਂ ਹੋਰ ਗੱਲ, ਮੈਂ ਇਹਦੇ 'ਚ ਹਮੇਸ਼ਾ ਇੱਕ ਸਾਜ਼ਿਸ਼ ਨੂੰ ਦੇਖਦਾ ਕਿ ਜਦੋਂ ਇਲੈਕਸ਼ਨ ਕੋਲ ਆਉਂਦਾ ਉਦੋਂ ਹੀ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ
ਇਹ ਸਭ ਤੋਂ ਇੰਪੋਰਟੈਂਟ ਗੱਲ ਮੈਂ ਕਹਿਣ ਲੱਗਿਆ। ਅਗਰ ਇਸ ਗੱਲ ਨੂੰ ਤੁਸੀਂ ਹਾਈਲਾਈਟ ਕਰੋਗੇ ਤੇ ਬਹੁਤ ਵਧੀਆ। ਕਈ ਵਾਰ ਇਹ ਹੁੰਦਾ ਹੈ ਕਿ ਜਾਣ ਬੁੱਝ ਕੇ ਜਦੋਂ ਇਲੈਕਸ਼ਨ ਆਉਂਦੀ ਹੈ ਨਾ, ਸਹਿਮ ਫੈਲਾਇਆ ਜਾਂਦਾ। ਉਹ ਸਹਿਮ ਇੱਕ ਪਾਰਟਿਕੂਲਰ ਸ਼ਹਿਰੀ ਕਮਿਊਨਿਟੀ ਦੇ ਵਾਸਤੇ ਹੈ ਵੀ ਉਹ ਸਹਿਮ ਜਾਣ ਔਰ ਫਿਰ ਪੋਲਰਾਈਜੇਸ਼ਨ ਹੋ ਜੇ। ਇਹੋ ਜਿਹਾ ਕੁਛ ਨਹੀਂ ਹੈ। ਪੰਜਾਬ ਇਕੱਠਾ ਹੈ। ਪੰਜਾਬ ਗੁਰੂਆਂ ਦੀ ਵਿਚਾਰਧਾਰਾ ਨਾਲ ਬੰਨਿਆ ਹੋਇਆ। ਪੰਜਾਬ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਭ ਇਕੱਠੇ ਨੇ। ਇਹ ਪਹਿਲਾਂ ਵੀ ਜਿਨ੍ਹਾਂ ਨੇ ਖਤਾ ਖਾਧੀ 50 ਸੀਟਾਂ ਤੋਂ 15-18 ਤੇ ਆਏ, ਉਹਨਾਂ ਨੇ ਆਹੀ ਕੁਛ ਕੀਤਾ ਸੀ। ਇਹੀ ਕੁਕਰਮ ਉਹਨਾਂ ਦਾ ਨਾਸ਼ ਕਰ ਗਏ। ਇਸ ਕਰਕੇ ਜਿਹੜੇ ਹੁਣ ਵੀ ਇਹ ਕੋਸ਼ਿਸ਼ਾਂ ਕਰ ਰਹੇ ਆ ਵੋਟ ਬੈਂਕ ਦੀ ਰਾਜਨੀਤੀ ਦੇ ਲਈ, ਜਾਤ ਪਾਤ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੰਡਣਾ, ਉਹਨਾਂ ਨੂੰ ਮੂੰਹ ਦੀ ਖਾਣੀ ਪਏਗੀ। ਕਿਉਂਕਿ ਪੰਜਾਬ ਪੰਜਾਬੀਅਤ ਨੂੰ ਨਹੀਂ ਛੱਡੇਗਾ। ਪੰਜਾਬ ਆਪਸੀ ਭਾਈਚਾਰੇ ਨੂੰ ਨਹੀਂ ਛੱਡੇਗਾ। ਪੰਜਾਬ ਆਪਸੀ ਸਾਂਝ ਨੂੰ ਨਹੀਂ ਛੱਡੇਗਾ। ਆਪਸੀ ਪਿਆਰ ਨੂੰ ਨਹੀਂ ਛੱਡੇਗਾ। ਇਸੇ ਕਰਕੇ ਜਦੋਂ ਵੀ ਕੋਈ ਪੋਲਰਾਈਜੇਸ਼ਨ ਦੀ ਗੱਲ ਆਉਂਦੀ ਹੈ ਦੇਸ਼ 'ਚੋਂ, ਪੰਜਾਬ ਪੁੱਠਾ ਚੱਲਦਾ। ਸਾਈਂ ਮੀਆਂ ਮੀਰ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ, 4 ਵਰਨਾਂ ਨੂੰ ਖੁੱਲੇ ਦਰਵਾਜ਼ੇ ਨੇ। ਕਿਸੇ ਨੂੰ ਕੋਈ ਰੋਕ ਟੋਕ ਨਹੀਂ, ਕੋਈ ਧਰਮ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਊਂਚ ਨਹੀਂ, ਕੋਈ ਨੀਚ ਨਹੀਂ। ਇਹੀ ਅੱਜ ਪੰਜਾਬੀਅਤ ਅਸੀਂ ਉਸਾਰਨੀ ਹੈ। ਇਸੇ ਪੰਜਾਬੀਅਤ ਦੇ ਨੂੰ ਸਾਧਨ ਬਣਾ ਕੇ ਅਸੀਂ ਇਲੈਕਸ਼ਨ ਲੜਨਾ। ਬੜੇ ਲੋਕ ਨੇ ਜਿਹੜੇ ਭੰਗ ਕਰਨ ਦੇ ਲਈ ਪਹਿਲਾਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਸੂਬਾ ਸੂਬੀ ਬਣਾਤੀ, ਕੱਟ ਕੇ, ਵੱਢ ਕੇ, ਟੁੱਕ ਕੇ। ਲੱਖਾਂ ਨੇ ਜ਼ਿੰਦਗੀਆਂ ਗਵਾਈਆਂ, ਬੇਆਬਰੂ ਹੋਏ। ਠੀਕ ਹੈ, ਦਾਦਿਆਂ ਪੜਦਾਦਿਆਂ ਤੱਕ ਉਹ ਘਾਓ ਹਲ ਤੱਕ ਭਰੇ ਨਹੀਂ। ਲੇਕਿਨ ਅੱਜ ਮੇਰੀ ਇੱਕੋ ਹੀ ਬੇਨਤੀ ਹੈ ਕਿ ਪੰਜਾਬ ਨੂੰ ਵੋਟ ਪਾਈਓ, ਸੋਚ ਸਮਝ ਕੇ ਵੋਟ ਪਾਈਓ। ਮੈਂ ਤੁਹਾਡੇ ਰਾਹੀਂ ਪੰਜਾਬ ਨੂੰ ਸੁਨੇਹਾ ਦੇ ਰਿਹਾ, ਗੁੰਮਰਾਹ ਹੋ ਕੇ ਵੋਟ ਨਾ ਪਾਇਓ। ਮੁੱਦਿਆਂ ਦੀ ਰਾਜਨੀਤੀ ਤੋਂ ਭਟਕਣ ਨਾ ਦਈਓ। ਇਹ ਮੁੱਦਿਆਂ ਦੀ ਰਾਜਨੀਤੀ ਤੋਂ ਭਟਕਾਉਂਦੇ ਆ। ਸਵਾਲ 2 ਹੀ ਨੇ, ਪੰਜਾਬ ਕਿੱਦਾਂ ਉਭਰਨਾ ਹੈ, ਕਿਹਨੇ ਉਭਾਰਨਾ ਹੈ ਤੇ ਕਿਵੇਂ ਉਭਾਰਨਾ। ਸਭ ਤੋਂ ਇੰਪੋਰਟੈਂਟ ਸਵਾਲ ਹੈ ਕਿਵੇਂ ਉਭਾਰਨਾ ਹੈ। ਕਿਸੇ ਨੂੰ ਰੋਡ ਮੈਪ ਦੇਣ ਦੀ ਗੱਲ ਸੁਣਦੇ ਹੋ ਤੁਸੀਂ? ਕਿਸ ਫਿਰ ਚਲੋ ਮੈਂ ਜੇ ਦਿੰਦਾ ਤੁਹਾਨੂੰ ਵੋਟ ਪਏਗੀ ਨਾ। ਹੋ ਸਕਦਾ ਨਹੀਂ, ਨਾ ਤੇ ਤੇਰੇ ਕਹਿਣ ਦੇ ਪੈਣੀ ਹੈ, ਨਾ ਕਿਸੇ ਦੇ ਕਹਿਣ ਦੇ ਪੈਣੀ ਹੈ। ਲੇਕਿਨ ਸਵਾਲ ਤਾਂ ਹੈ, ਜਵਾਬ ਇੰਨਾ ਹੀ ਹੈ ਕਿ ਕੋਈ ਕਿਤੇ ਜਾਵੇ ਨਾ ਜਾਵੇ, ਫੈਸਲਾ ਲੋਕਾਂ ਨੇ ਕਰਨਾ। ਔਰ ਲੋਕਾਂ ਨੂੰ ਇੱਕ ਏਜੰਡਾ ਚਾਹੀਦਾ, ਲੋਲੀਪੌਪ ਨਹੀਂ ਚਾਹੀਦੇ। ਲੋਕਾਂ ਨੂੰ ਮਤਲਬ ਜੇ ਕੋਈ ਕਹਿੰਦਾ ਵੀ 1 ਲੱਖ ਕਰੋੜ ਰੁਪਏ ਦਾ ਮੈਂ ਕਰਜ਼ਾ ਮਾਫ ਕਰ ਦੂੰ, ਕਿੱਥੋਂ ਲਿਆਏਗਾ ਵੀ ਪੈਸੇ? ਕਿਹਨੇ ਪੁੱਛਿਆ ਹੈ? ਤਾਂ ਹੀ ਖਤਾ ਖਾਧੀ ਹੈ ਨਾ। 26 ਲੱਖ ਨੌਕਰੀ ਪਿਛਲੀ ਵਾਰ ਕੇਜਰੀਵਾਲ ਨੇ ਵੀ ਕਿਹਾ ਸੀ, ਸਾਡੇ ਵਾਲਾ ਵੀ ਕਹਿ ਗਿਆ ਸੀ। 26 ਲੱਖ ਨੌਕਰੀ ਲਈ 1 ਸਾਲ ਦਾ ਤੁਸੀਂ ਓਵਰਆਲ ਜੇ ਤੁਸੀਂ ਦੇਖੋ 93,000 ਕਰੋੜ ਰੁਪਏ ਚਾਹੀਦਾ। ਸਰ ਹੁਣ ਵੀ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਹੈ। ਦੇਖੋ, 30,000 ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਹੈ। ਮੇਰੀ ਇੱਕ ਗੱਲ ਨੂੰ ਸੁਣੋ। ਦੇਖੋ, ਮੈਂ ਇਹ ਬਾਰ-ਬਾਰ ਕਹਿਣਾ, ਸਾਰਾ ਪੰਜਾਬ ਸੜਕਾਂ ਦੇ ਉੱਤੇ ਹੈ। ਮੈਂ ਹਰੇਕ ਨੂੰ ਕਹਿਣਾ, ਸਭ ਤੋਂ ਪਹਿਲੀ ਆਵਾਜ਼ ਮੈਂ ETT ਟੀਚਰਾਂ ਲਈ ਚੁੱਕੀ, ਡਾਕਟਰਾਂ ਲਈ ਚੁੱਕੀ, ਕੱਚੇ ਮੁਲਾਜ਼ਮਾਂ ਲਈ ਚੁੱਕੀ, ਸਭ ਲਈ ਚੁੱਕੀ। ਲੇਕਿਨ ਚੁੱਕੀ ਦਾ ਹੱਲ ਮੈਂ ਤੁਹਾਨੂੰ 200 ਵਾਰ ਦੱਸ ਚੁੱਕਿਆ ਕਿ 1000 ਕਰੋੜ ਰੁਪਈਆ ਚਾਹੀਦਾ ਭਾਈ, ਸਾਰੇ ਟੀਚਰ ਵਾਪਸ ਕਰ ਭੇਜਣ। 1000 ਕਰੋੜ ਤੇ 5000 ਕਰੋੜ ਰੁਪਈਆ ਟੋਟਲ ਸਰਪਲਸ ਮਨੀ ਜਿਹੜੀ ਪੰਜਾਬ ਸਰਕਾਰ ਨੂੰ ਚਾਹੀਦੀ ਹੈ, ਜਿੰਨੇ ਵੀ ਧਰਨੇ ਦੇ ਰਹੇ ਨੇ ਉਹਨਾਂ ਨੂੰ ਵਾਪਸ ਭੇਜਣ ਲਈ। ਤੇ 25 ਤੋਂ 1 ਮਿੰਟ 25000 ਕਰੋੜ ਦੀ ਚੋਰੀ ਹੈ, ਵੱਧ 25000 ਕਰੋੜ ਤੋਂ ਵੱਧ ਦੀ ਚੋਰੀ ਹੈ। ਮਤਲਬ 25000 ਕਰੋੜ ਤਾਂ ਜੇ ਤੁਸੀਂ ਚਾਹੋ ਨਾ, ਦਾਰੂ ਦੀ ਖਪਤ, ਮੈਂ ਦਾਰੂ ਦੇ ਹੱਕ 'ਚ ਨਹੀਂ, ਮੈਂ ਹਮੇਸ਼ਾ ਕਹਿਣਾ ਦਾਰੂ ਦੀ ਖਪਤ ਡਬਲ ਹੈ ਪੰਜਾਬ 'ਚ, ਤੇ ਡਬਲ ਹੋਣ ਦੇ ਬਾਵਜੂਦ, ਦਾਰੂ ਦੀ ਖਪਤ ਡਬਲ ਹੋਣ ਦੇ ਬਾਵਜੂਦ ਸਾਡੀ ਇਨਕਮ 4000 ਕਰੋੜ ਹੈ। ਤਾਮਿਲਨਾਡੂ 35000 ਕਰੋੜ ਕਮਾਉਂਦਾ, 30000 ਕਰੋੜ ਦਾ ਫਰਕ ਇੱਥੇ ਹੀ ਹੈ। ਤੇ 2 ਤੋਂ 2500 ਕਰੋੜ ਰੁਪਈਆ ਰੇਤੇ 'ਚੋਂ ਅੱਜ ਤੇਲੰਗਾਨਾ 5 ਸਾਲਾਂ ਦੇ ਵਿੱਚ, 4 ਸਾਲਾਂ ਦੇ ਵਿੱਚ 3000 ਕਰੋੜ ਰੁਪਈਆ ਕਮਾ ਗਿਆ। ਸਮਝਦੇ ਹੋ ਮੇਰੀ ਗੱਲ? ਤੇ ਜਿਹੜਾ ਕੇਜਰੀਵਾਲ ਇਹ ਕਹਿੰਦਾ ਵੀ ਜੀ 20000 ਕਰੋੜ ਰੁਪਈਏ ਕਮਾਊਂਗਾ ਮੈਂ ਰੇਤੇ 'ਚੋਂ, ਮੈਂ ਕਹਿੰਦਾ ਇੱਕ ਸਟੇਟ ਦੱਸ ਦੇ ਮੈਨੂੰ ਜਿਹੜਾ 2000 ਵੀ ਕਮਾਉਂਦਾ ਹੋਵੇ। ਡਿਬੇਟ ਤੋਂ ਵੀ ਭੱਜ ਗਏ, ਉਹਨਾਂ ਨੇ ਕਿਹਾ ਕਿ ਡਿਬੇਟ ਤੋਂ ਭੱਜ ਗਿਆ। ਵੀ ਦੱਸੋ, ਤੂੰ ਕਹਿੰਦਾ ਭਗਵੰਤ ਨਾਲ ਕਰ, ਭਗਵੰਤ ਮੁੱਖ ਮੰਤਰੀ ਹੈ ਦਿੱਲੀ ਦਾ, ਭਗਵੰਤ ਨੇ ਦਿੱਤੇ ਕੰਟਰੈਕਟ ਦੀਪ ਮਲਹੋਤਰੇ ਨੂੰ, ਬਲੈਕ ਲਿਸਟਡ MLA ਨੂੰ, ਬਾਦਲਾਂ ਦੇ। ਭਗਵੰਤ ਨੇ 8 ਲੱਖ ਨੌਕਰੀਆਂ ਕਹੀਆਂ ਸੀ, ਦਿੱਤੀਆਂ 440 ਹੈ। ਵੀ ਮੈਂ ਕਰੇ ਕੋਈ ਤੇ ਬਹਿਸ ਕਰੇ ਕੋਈ। ਕਿਉਂ ਬਈ? ਪ੍ਰਧਾਨ ਕੇ ਫਿਰ ਪ੍ਰਧਾਨ ਦੀ ਫੋਟੋ ਲਾਉਣੀ ਸੀ ਤੂੰ,
फोटो तो तू अपने आई, एक मौका केजरीवाल को क्यों भाई, दिल्लियों चलू सरकार है क्यों भाई? तो पिछली बारी भी यही सी, पिछली ਵਾਰੀ ਵੀ ਇਹੀ ਸੀ। ਮੈਂ ਉਦੋਂ ਕਹਿੰਦਾ ਸੀਗਾ ਵੀ ਬਰਾਤ ਖੜੀ ਹੈ ਲੜ ਦਿਖਾਓ, ਮੈਨੂੰ ਕਹਿੰਦਾ ਡਿਪਟੀ ਸੀਐਮ ਮੈਂ ਉਹ ਕਿਹਦਾ ਬਣਨਾ ਹੈ? ਸੁਖਬੀਰ ਦਾ ਚੈਲੰਜ ਕਬੂਲ, ਫਿਰ ਉਹ ਕਹਿ ਰਿਹਾ ਮੇਰਾ ਹੀ ਚੈਲੰਜ ਕਬੂਲ ਤੁਹਾਡਾ ਜਿਹੜਾ ਪੱਤੇ ਦਿੱਤਾ। ਖਾਸ ਕਰਕੇ ਤੁਹਾਡੇ ਬਾਰੇ ਵੇਖੋ ਮੇਰੀ ਗੱਲ ਨੂੰ ਸੁਣੋ, ਕੋਈ ਧੂੜ ਚ ਟੱਟੂ ਉਡਾਈ ਜਵੇ ਉਡਾਈ ਜਵੇ, ਮੈਂ ਜਿਹੜੀ ਗੱਲ ਕਰਨੀ ਹੁੰਦੀ ਹੈ ਮੈਂ ਠੋਕ ਕੇ ਕਰਦਾ ਔਰ ਫਿਰ ਉਹਦਾ ਜਵਾਬ ਦਿੰਦਾ। ਮੈਂ ਉਹਨੂੰ ਕਿਹਾ ਨਾ ਕਿ ਬਾਦਲਾਂ ਦੀਆਂ ਬੱਸਾਂ ਦੇ ਰੂਟ ਉੱਥੇ ਤੱਕ ਲਾਏ ਆ, ਕਿਉਂ ਲਾਏ ਆ? ਹਾਂਜੀ, ਤੂੰ ਇੱਥੇ ਆ ਕੇ ਸਾਡੇ ਟੀਚਰਾਂ ਨੂੰ ਝਾਂਸੇ ਦਿੰਦਾ ਹੈ। ਉੱਥੇ 7000 ਵੈਕੈਂਸੀ ਸੀ, ਅੱਜ 19000 ਵੈਕੈਂਸੀ ਹੈ, ਕਿਉਂ ਹੈ? ਤੇ ਤੂੰ 22000 ਟੀਚਰ ਪੱਕੇ ਕਰਨ ਦੀ ਗੱਲ ਕਰਦਾ, ਇੱਥੇ ਤੂੰ ਪੱਕੇ ਕਰਨ ਦੀ ਗੱਲ ਕਰਦਾ। 22000 ਟੀਚਰ 15-15 ਦਿਨ ਦੇ ਕੰਟਰੈਕਟ ਤੇ ਰੱਖੇ ਹੋਏ ਆ। ਬੋਲ ਮੁੱਕਰ ਬੈਠਣਾ, ਤਾਂ ਹੀ ਤਾਂ ਕਹਿੰਦਾ ਬਹਿਸ ਕਰ ਹੈ। ਤੁਸੀਂ ਗੱਲ ਕੀਤੀ ਸੀ ਕਿ ਤੇ ਮੈਂ ਜਦੋਂ ਮੈਂ ਰੇਤ ਮਾਫੀਆ ਲਈ ਲੜਦਾ ਹੁੰਦਾ ਸੀ, ਇਹ ਕਹਿੰਦਾ ਨਾ ਛੋਟੇ ਕਹਿੰਦਾ ਨਕਲੀ ਕੇਜਰੀਵਾਲ ਫਿਰਦੇ ਆ ਇੱਥੇ, ਇਹ ਇਲਜ਼ਾਮ ਲਾਉਂਦਾ ਹੈ ਨਕਲੀ। ਮੈਂ ਕਹਿੰਦਾ ਨਕਲੀ ਸਿੱਧੂ ਫਿਰਦੇ ਆ ਇੱਥੇ। ਮੇਰੀ ਪਾਲਿਸੀ ਦੇਖਦੇ, ਫੋਟੋ ਸਟੇਟ ਦੀ ਦੁਕਾਨ ਤੇ ਖਟ ਕਰਕੇ ਫਿਰ ਨਾਲ ਦੀ ਨਾਲ ਰੱਖ ਦਿੰਦੇ ਆ। ਇਹਨੂੰ ਪਤਾ ਕੀ ਹੈ, ਨਕਲ 'ਚ ਵੀ ਅਕਲ ਚਾਹੀਦੀ ਹੈ ਨਾ। ਕੀ ਮਤਲਬ ਵੀ ਕਿੱਥੋਂ ਲਿਆਊਗਾ ਪੈਸੇ ਇੰਨੇ? ਇਹ 12000 ਕਰੋੜ ਹੀ ਦੱਸਦੇ ਪੰਜਾਬ 'ਚੋਂ ਕਿੱਥੋਂ ਲਿਆਊਗਾ ਜਿਹੜਾ ਅਨਾਉਂਸ ਕਰਕੇ ਗਿਆ। ਤੇ ਇਹ ਦੱਸੇ ਇੱਕ ਵੀ ਸਿੱਖ, ਇੱਕ ਵੀ ਪੰਜਾਬੀ ਇਹਦੀ ਕੈਬਨਿਟ 'ਚ ਹੈ? ਇੱਕ ਇਹਦਾ SYL ਦੇ ਉੱਤੇ ਕੀ ਸਟੈਂਡ ਸੀ? ਤੇ ਅੱਜ ਜਿਹਦੇ ਤੇ ਪਰਚਾ ਹੋਇਆ ਉਹਦੇ ਤਲਵੇ ਚੱਟੇ ਕਿ ਨਹੀਂ, ਇਹਨੇ ਮਾਫੀ ਮੰਗੀ ਕਿ ਨਹੀਂ ਮੰਗੀ ਹੈ? ਇਹਦਾ ਕੀ ਸਟੈਂਡ ਹੈ? ਤੇ ਕੋੜ ਕਿੱਲਾ ਵੀ ਇਹਦੇ ਨਾਲ ਛੇਤੀ ਰੰਗ ਬਦਲਦਾ। ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ, ਇਹ ਬੰਦਾ ਮਤਲਬ ਕਿਸੇ ਤਰੀਕੇ ਕਿਤੇ ਵੀ ਆ ਕੇ ਮੇਰੇ ਨਾਲ ਬੈਠੇ ਔਰ ਸਮਝਾਵੇ ਸਾਡੀ ਪਰਾਲੀ ਨੂੰ ਗਾਲਾਂ ਕੱਢੂ। ਸਾਡੀ ਪਰਾਲੀ ਦਾ ਕੀ ਕਸੂਰ ਹੈ? 6000 ਬੱਸਾਂ ਚੱਲਦੀਆਂ ਸੀ ਸ਼ੀਲਾ ਜੀ ਵੇਲੇ, ਅੱਜ 3000 ਰਹਿ ਗਈਆਂ। 45 ਲੱਖ ਸਵਾਰੀ ਸੀ, ਅੱਜ 29 ਲੱਖ ਰਹਿ ਗਈ। ਹਾਂਜੀ, 3.5 ਫੇਜ਼ ਉਹਦੇ ਜਿਹੜੇ ਮੈਟਰੋ ਦੇ ਕੰਪਲੀਟ ਕੀਤੇ, 4 ਨਹੀਂ ਹੋਏ ਪੂਰੇ। 2 ਤੋਂ 23 ਗ੍ਰੀਨ ਕਵਰ ਲੈ ਕੇ ਗਈ ਸ਼ੀਲਾ ਜੀ। ਬਿਜਲੀ ਦੀ ਚੋਰੀ ਬੰਦ ਕੀਤੀ, ਫਾਇਦਾ ਇਹ ਕੱਟ ਗਿਆ। 13 ਰੁਪਏ ਬਿਜਲੀ ਆਏ, ਬਿਜਲੀ ਕਹਿੰਦਾ 13 ਰੁਪਏ ਬਿਜਲੀ ਦਿੰਦਾ ਇਹ ਇੰਡਸਟਰੀ ਨੂੰ, ਅਸੀਂ 9 ਦਿੰਦੇ ਆ, 9 ਤੋਂ ਵੀ 6 ਤੇ ਲਿਜਾਂਗੇ। ਇਹ ਕਿਹੜੀਆਂ ਗੱਲਾਂ ਕਰਦਾ? ਇੱਕ ਬੰਦੇ ਨੂੰ ਇਹਨੇ ਕਿਸਾਨ ਨੂੰ ਸਬਸਿਡੀ ਦਿੱਤੀ ਹੈ, ਅਸੀਂ 7000 ਕਰੋੜ ਦਿੰਦੇ ਆ। ਨਾ ਤੇ ਬਿਜਲੀ ਬਣਾਉਂਦੇ ਆ ਤੇ ਨਾ ਬਿਜਲੀ ਵੇਚਦੇ ਆ। ਅਸੀਂ ਬਿਜਲੀ ਬਣਾਉਣੇ ਵੀ ਆ ਤੇ PSPSC ਦਿੰਦੀ ਵੀ ਆ, ਹਜ਼ਾਰਾਂ ਨੂੰ ਲੱਖਾਂ ਨੂੰ ਨੌਕਰੀ ਵੀ ਦਿੰਦੀ। ਕਰਦੇ ਕਿ ਮਾਫੀਆ ਤੇ ਇਹਨਾਂ ਦੇ ਸੱਜੇ ਖੱਬੇ ਬੈਠੇ ਹੁੰਦੇ ਤੇ ਇਹਨਾਂ ਨੇ ਕਿੱਦਾਂ? ਤੇ ਮੇਰੀ ਇੱਕ ਗੱਲ ਨੂੰ ਸੁਣ, ਤੇ ਮਾਫੀਆ ਦੀਪ ਮਲਹੋਤਰਾ ਕੌਣ ਹੈ? ਤੂੰ ਤਾਂ ਕਹਿੰਦਾ ਸੀਗਾ ਵੀ ਸ਼ਰਾਬ, ਤਾਂ ਹੀ ਸ਼ਰਾਬ ਬਾਰੇ ਬੋਲਦਾ ਨਹੀਂ ਨਾ, ਕਿਉਂਕਿ ਸਾਰੀ ਅੱਟੀ ਸੱਟੀ ਕਰ ਲਈ ਚੱਡਿਆਂ ਨਾਲ, ਪੌਂਟੀ ਚੱਡੇ ਦੇ ਪਰਿਵਾਰ ਨਾਲ ਕਰ ਲਈ, ਤਾਂ ਹੀ ਤਾਂ ਬਹਿਸ ਕਰਨ ਆਉਂਦਾ ਨਹੀਂ। ਤਾਂ ਹੀ ਤਾਂ ਕਹਿੰਦਾ ਸਿੱਧੂ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ, ਕਹਿੰਦਾ ਕਿ ਨਹੀਂ ਕਹਿੰਦਾ? ਕਹਿੰਦਾ ਨਾ ਮੇਰੀ ਤਾਰੀਫ ਕਰਕੇ ਗਿਆ ਹੈ ਨਹੀਂ ਕਿ ਭਾਈ? ਇਹ ਤੇ ਲੋਕਤੰਤਰ ਦਾ ਉਹ ਅਸੂਲ ਹੈ, ਕੋਈ ਆਵੇ ਕੋਈ ਜਾਵੇ, ਜਿਹਦੀ ਜਦ ਜੋ ਮਰਜ਼ੀ। ਕਿ ਹੋਰ ਵੀ ਵੱਡੇ ਚਿਹਰੇ ਜਿਹੜੇ ਨੇ ਬੇਅਦਬੀ ਦੇ ਮਾਮਲੇ ਨੂੰ ਸਿੱਧਾ ਜਿਹੜਾ ਸੈਂਟਰ ਦੇ ਨਾਲ ਜੋੜਿਆ, ਔਰ ਇਹ ਵੀ ਕਿਹਾ ਉਹਨਾਂ ਨੇ ਕਿ ਜਦੋਂ ਦਾ ਕਿਸਾਨੀ ਅੰਦੋਲਨ ਰੁਕਿਆ ਉਸ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤੁਹਾਡਾ ਕੀ ਇਹਦੇ ਬਾਰੇ ਸਵਾਲ? ਵੇਖੋ ਮੇਰੀ ਗੱਲ ਸਿੰਪਲ ਜੀ ਹੈ, ਮੈਂ ਤਾਂ ਸਿੰਪਲ ਕਹਿਣਾ ਕਿ ਕਿਸੇ ਵੀ ਚੀਜ਼ ਨੂੰ ਰੋਕਣ ਵਾਸਤੇ ਸਜ਼ਾ ਵੱਡੀ ਚਾਹੀਦੀ ਹੈ। ਸਿੰਗਾਪੁਰ 'ਚ ਅੱਜ ਵੀ ਕਦੇ ਕੋਈ ਪੁੜੀ ਨਹੀਂ ਵਿਕਦੀ। ਕਿਉਂ ਨਹੀਂ ਵਿਕਦੀ? ਕਿਉਂਕਿ ਜਿਹੜਾ ਬੰਦਾ ਥੋੜੇ ਜਿਹੇ ਵੀ ਜੁਰਮ ਨਾਲ ਫੜਿਆ ਗਿਆ, ਉਹ ਆਪਣੇ ਪਰਿਵਾਰ ਨੂੰ ਦੁਬਾਰਾ ਦੇਖਦਾ ਨਹੀਂ, ਉਹਨੂੰ ਮਰਨ ਵੀ ਨਹੀਂ ਦਿੰਦੇ, ਤਿਲ ਕਰਕੇ ਮਾਰਦੇ। ਐਸੀ ਖੌਫਨਾਕ ਸਜ਼ਾ ਹੈ ਭਾਈ। ਬੇਅਦਬੀ ਮੈਨੂੰ ਸੋਚ ਕੇ ਦੇਖੋ, ਚਾਹੇ ਕੁਰਾਨ ਸ਼ਰੀਫ ਦੀ ਹੋਵੇ, ਚਾਹੇ ਭਗਵਤ ਗੀਤਾ ਜੀ ਦੀ ਹੋਵੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇ, ਚਾਹੇ ਉਹ ਕਿਸੇ ਚਰਚ ਦੇ ਵਿੱਚ ਹੋਵੇ, ਪਰਮਾਤਮਾ ਅਗਰ ਇੱਕ ਹੈ ਤੇ ਫਿਰ ਭਾਈ ਸਭ ਤੋਂ ਵੱਡੀ ਜਿਹੜੀ ਕਨਸਟੀਟਿਊਸ਼ਨ ਦੀ ਸਜ਼ਾ ਹੈ ਉਹਨੂੰ ਮਿਲਣੀ ਚਾਹੀਦੀ ਹੈ ਨਾ। ਤੇ ਪਿਛਲੇ 6 ਸਾਲ ਦੇ ਜਿਨ੍ਹਾਂ ਨੇ ਬੇਅਦਬੀ ਕੀਤੀ, ਜਿਨ੍ਹਾਂ ਦਾ ਨਾਂ ਆਉਂਦਾ ਨਾ, ਅਫਸਰਾਂ ਸਮੇਤ ਮਿਊਨਿਸਪੈਲਿਟੀ ਦੇ ਸਾਂਢਾਂ ਵਾਂਗ ਫਿਰਦੇ ਆ। ਤੇ ਜੇ ਸਿਸਟਮ ਨੇ ਰਲ ਮਿਲ ਕੇ ਉਹਨਾਂ ਨੂੰ ਪ੍ਰੋਟੈਕਸ਼ਨਾਂ ਹੀ ਦੇਣੀ ਹੈ ਤੇ ਫਿਰ ਜਨਤਾ ਆਪਣੇ ਹੱਥ 'ਚ ਲੈ ਰਹੀ ਹੈ। ਉਹਨਾਂ ਦੀ ਬੇਭਰੋਸਗੀ ਹੈ ਸਿਸਟਮ ਤੋਂ। ਬਟ ਉਹ ਕਹਿ ਰਹੇ ਸਿੱਧੂ ਸਾਹਿਬ ਇਹ ਕਹਿ ਰਹੇ ਨੇ ਕਾਂਗਰਸ ਦੇ ਸੱਜਣ ਕੁਮਾਰ ਉਹਨਾਂ ਨੂੰ ਕਿੰਨੀ ਕੁ ਸਜ਼ਾ? ਮੈਂ ਕੀ ਆਨਾ ਕਿ ਮੈਂ ਕਹਿੰਦਾ ਕੋਈ ਹੋਵੇ ਇੱਥੇ, ਨਾ ਕਾਂਗਰਸ ਦਾ ਸਵਾਲ ਹੈ, ਨਾ BJP ਦਾ ਸਵਾਲ ਹੈ, ਨਾ ਕਿਸੇ ਪਾਰਟੀ ਦਾ ਸਵਾਲ ਹੈ। ਇੱਥੇ ਸਵਾਲ ਧਰਮ ਦਾ ਹੈ। ਗੁਰੂ ਸਾਹਿਬਾਨਾਂ ਨੇ ਸਾਨੂੰ ਇੱਕ ਸੇਧ ਦਿੱਤੀ ਹੈ, ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈ ਜੈਕਾਰ। ਤੇ ਮੀਰੀ ਪੀਰੀ ਦੇ ਝੰਡਿਆਂ 'ਚੋਂ ਦੇਖ ਲਓ ਉੱਚਾ ਝੰਡਾ ਕਿਹੜਾ ਹੈ? ਧਰਮ ਦਾ ਝੰਡਾ। ਤੇ ਫਿਰ ਉਸ ਰਾਜ ਦਾ ਕੀ ਕਰਨਾ ਜਿਹੜਾ ਧਰਮ ਨੂੰ ਸੁਰੱਖਿਆ ਨਾ ਦੇ ਸਕੇ, ਧਰਮ ਨੂੰ ਪ੍ਰੋਟੈਕਟ ਨਾ ਕਰ ਸਕੇ, ਧਰਮ ਨੂੰ ਨਿਆਂ ਨਾ ਦੇ ਸਕੇ?
ਦੱਸੋ ਉਸ ਰਾਜ ਤੋਂ ਕੀ ਕਰਾਉਣਾ? ਪਰ ਉਹ ਕਹਿੰਦੇ ਕਾਂਗਰਸ ਦੇ ਨਸ਼ੇ ਕਹੀ ਜਾਣ ਜੋ ਮਰਜ਼ੀ ਕਹੀ ਜਾਣ, ਮੈਨੂੰ ਕਿਸੇ ਨੇ ਕਿਸੇ ਦੇ ਮੂੰਹ ਤੇ ਟੇਪ ਲਾਈ। ਰੋਡ ਤੇ ਆਇਆ ਤੁਹਾਨੂੰ ਆਪਾਂ ਕੌਨਫੀਡੈਂਸ ਕਿੱਦਾਂ ਲਾਂਗੇ ਕਿਉਂਕਿ ਹਰ ਇੱਕ ਮਿਨਿਸਟਰ ਸਟਾਫ ਵੀ ਜਿਹੜਾ ਹੜਤਾਲ ਤੇ ਹੈ ਜੀ। ਵੇਖੋ ਇੱਕੋ ਤਰੀਕੇ ਵਾਲੇ ਜਿਹੜੇ ਮੁਲਾਜ਼ਮ ਨੇ ਇੱਕੋ ਤਰੀਕੇ ਕੌਨਫੀਡੈਂਸ 'ਚ ਲੈ ਸਕਦੇ ਆ। ਮੈਂ ਕਿਸੇ ਨੂੰ ਝੂਠ ਨਹੀਂ ਬੋਲਦਾ। ਮੇਰੇ ਘਰੇ ਵੀ ਆ ਕੇ ਬਾਹਰ ਬਹਿੰਦੇ ਆ, ਮੈਂ ਉਹਨਾਂ ਨਾਲ ਖੜਦਾ ਤੇ ਉਹਨਾਂ ਨੂੰ ਕਹਿਣਾ ਕਿ ਜਦ ਤੱਕ ਇਹ ਮਾਫੀਆ ਮੁੱਕਦਾ ਨਹੀਂ, ਜੋ ਸਟੇਟ ਦੇ ਖਜ਼ਾਨੇ 'ਚ ਪੈਸੇ ਆਉਣੇ ਚਾਹੀਦੇ ਸੀਗੇ ਉਹ ਸਟੇਟ ਦੇ ਖਜ਼ਾਨੇ 'ਚ ਆਉਂਦੇ ਨਹੀਂ, ਉੱਥੋਂ ਡਬਲ ਹੁੰਦੇ ਨਹੀਂ ਤੇ ਤੁਹਾਡੇ ਮਸਲੇ ਹੱਲ ਹੁੰਦੇ ਨਹੀਂ। ਇਹ ਜਿੰਨਾ ਸਟੇਟ ਦੇ ਖਜ਼ਾਨੇ 'ਚ ਪੈਸਾ ਆਉਣਾ ਨਿੱਜੀ ਜੇਬਾਂ ਜਾਂਦਾ ਹੈ ਤੇ ਅਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹਾਂ। ਸੁਖਬੀਰ ਬਾਦਲ ਨੇ ਪੁਰਾਣੀ ਪੈਨਸ਼ਨ ਦਾ ਚੋਗਾ ਪਾਇਆ ਜੀ, ਜਦੋਂ ਆਵਾਂਗੇ ਤੇ ਤੁਹਾਡੀ ਬਹਾਲ ਕਰਾਂਗੇ। ਦੇਖੋ 900 ਚੂਹੇ ਖਾ ਕੇ ਬਿੱਲੀ ਚੱਲੇ ਹੱਜ ਨੂੰ ਲੋਕ ਸਭ ਸਮਝਦੇ ਆ। ਲੋਕਾਂ ਨੇ ਆਗੇ ਦੇਖੋ ਹੋਸਾ ਕਿਆ ਹਾਂਜੀ ਇਹਦੇ ਬਾਦਲ ਪਰਿਵਾਰ ਦੇ ਪਿੱਛੇ ਵੀ ਇਹ ਬੇਦਬੀ ਵਾਲਾ ਤੋਂ ਧਿਆਨ ਨਹੀਂ, ਮੀਟਿੰਗ ਸਿਰਫ ਬਾਦਲ ਪਰਿਵਾਰ ਨੂੰ ਮਿਲਾਉਣਾ। ਦੇਖੋ ਮੇਰੀ ਇੱਕ ਗੱਲ ਨੂੰ ਸੁਣੋ, 15 ਸੀਟਾਂ ਦੇ ਉੱਤੇ ਬਾਦਲ ਪਰਿਵਾਰ ਨੂੰ ਅਸੀਂ ਤਾਂ ਲਿਆਏ ਨਹੀਂ, ਪੰਜਾਬ ਦੇ ਲੋਕ ਲਿਆਏ। ਜਦੋਂ ਘਰਾਂ ਦੇ ਦਰਵਾਜ਼ੇ ਤੋੜ ਕੇ ਨਿਕਲਦੇ ਸੀਗੇ, ਇਹ ਅੰਦਰ ਲੁਕਦੇ ਸੀਗੇ, ਉਹ ਵੀ ਪੰਜਾਬ ਦੇ ਲੋਕਾਂ ਨੇ ਕੀਤਾ। ਜੁੱਤੀਆਂ ਪੰਜਾਬ ਦੇ ਲੋਕਾਂ ਨੇ ਭਰਾਈਆਂ, ਸਮਝ ਨਹੀਂ, ਗੋਹੇ ਪੰਜਾਬ ਦੇ ਲੋਕਾਂ ਨੇ। ਪੰਜਾਬ ਦੇ ਲੋਕਾਂ ਨੂੰ ਕੀ ਨਹੀਂ ਪਤਾ, ਜਿਹੜਾ ਪੰਥ ਜਿਹਦੇ ਨਾਮ ਦੇ ਉੱਤੇ ਸਰਵੋੱਚ ਪੰਥ ਜਿਹਦੇ ਨਾਮ ਦੇ ਉੱਤੇ ਰਾਜ ਕੀਤਾ, ਉਸੇ ਪੰਥ ਨੇ ਅੱਗੇ ਖੜੇ ਹੋ ਕੇ ਕਿਸੇ ਹੋਰ ਨੇ ਥੋੜਾ ਵਿਰੋਧ ਕੀਤਾ। ਇਹ ਛੁਰਲੀਆਂ ਛੱਡਦਾ ਸਿੱਧੂ ਸਾਹਿਬ, ਉਹ ਉਹਨਾਂ ਲਈ ਥੱਲੇ ਲਾਇਆ। ਜੀਤ ਕਹਿ ਰਹੇ ਕਿ ਤੁਸੀਂ ਪਾਰਟੀ ਨੂੰ ਤੋੜਨ ਆਏ ਹੋ। ਮੈਂ ਕਹਿੰਦਾ ਲੋਕਤੰਤਰ ਦੇ ਵਿੱਚ ਤੈਨੂੰ ਨਹੀਂ ਰੋਕਿਆ, ਉਹਨੂੰ ਨਹੀਂ ਰੋਕਿਆ। ਮੈਂ ਕਿਹਾ ਕੋਈ ਕਿਸੇ ਬਾਰੇ ਵੀ ਕੁਝ ਕਹੇ, ਜ਼ਰੂਰੀ ਹੈ ਕਿ ਮੈਂ ਜਵਾਬ ਦਿਆਂ? ਮੈਂ ਕਿਹਾ ਤੁਸੀਂ ਹੋਰ ਜ਼ੋਰ ਦੀ ਇੱਕ ਟੇਪ ਭਰ ਕੇ ਇੱਥੇ ਛੱਡ ਜਾਓ, ਜ਼ਰੂਰੀ ਹੈ ਮੈਂ ਜਵਾਬ ਦਿਆਂਗਾ। ਦੂਜੀ ਗੱਲ, ਜਿਨ੍ਹਾਂ ਜਵਾਬ ਦੇਣਾ ਉਹਨਾਂ ਦੇਤਾ। ਦੂਜੀ ਗੱਲ ਇਹ ਕਿ ਮੈਂ ਕੋਈ ਜ਼ਰੂਰੀ ਨਹੀਂ ਹੈ ਕਿ ਮੇਰੇ ਬਾਰੇ ਹਜ਼ਾਰਾਂ ਲੋਕ ਬੋਲਦੇ ਆ, ਲੱਖਾਂ ਲੋਕ ਪਿਆਰ ਕਰਦੇ ਆ, ਕਰੋੜਾਂ, ਤੇ ਮੈਂ ਮਤਲਬ ਦੋਨਾਂ ਨੂੰ ਸਵੀਕਾਰ ਕਰਦਾ। ਲੋਕਤੰਤਰ ਪਾਰਟੀ ਦੇ ਕੈਬਨਿਟ ਮੰਤਰੀ ਨੇ ਹਾਂਜੀ ਨਹੀਂ, ਮੈਂ ਜਿਹੜਾ ਬਹਿਬਲ ਕਲਾਂ ਦੀ ਗੱਲ ਜਿਹੜੀ ਅੱਜ ਕੀਤੀ ਹੈ ਉਹ ਇਹ ਕੀਤੀ ਹੈ ਕਿ ਅਸਲ ਨੌਕਰੀ ਇਹ ਲੋਕ ਡਿਜ਼ਰਵ ਕਰਦੇ ਕਿ ਮਿਨਿਸਟਰ ਦਾ ਮੁੰਡਾ ਨਹੀਂ, ਕਤਾਰ ਦੇ ਵਿੱਚ ਅੱਗੇ ਖੜੋਤਾ ਪ੍ਰਿਵਿਲੇਜ ਬੰਦਾ ਨਹੀਂ। ਜੇ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦੇਣੀ ਹੈ ਤੇ ਇਹੋ ਜਿਹੇ ਲੋਕਾਂ ਨੂੰ ਨੌਕਰੀ ਦਿਓ। ਕਿਉਂ ਨਹੀਂ ਦਿੱਤੀ? ਤੁਸੀਂ ਗਰੀਬ ਨੂੰ, ਜਿਹੜਾ ਬੰਦਾ ਗੁਰੂ ਦੇ ਲਈ ਲੜਦਾ ਰਿਹਾ, ਗੁਰੂ ਦੇ ਇਨਸਾਫ ਦੇ ਲਈ ਲੜਦਾ ਰਿਹਾ ਔਰ ਉਦੋਂ ਜ਼ਖਮੀ ਹੋਇਆ, 2 ਸਾਲ ਮੰਜੇ ਤੇ ਪਿਆ ਰਿਹਾ, ਕੀ ਉਹ ਨੌਕਰੀ ਨਹੀਂ ਡਿਜ਼ਰਵ ਕਰਦਾ? ਜਾਂ ਕਿ ਮੰਤਰੀਆਂ ਦੇ ਮੁੰਡੇ ਹੀ ਡਿਜ਼ਰਵ ਕਰਦੇ ਆ, ਐਮਐਲਏ ਦੇ ਮੁੰਡੇ ਹੀ ਡਿਜ਼ਰਵ ਕਰਦੇ ਆ? ਇਹ ਪੁੱਛਣਾ ਗਲਤ ਹੈ? ਪੁੱਛੂਗਾ। ਸਿੱਧੂ ਸਾਹਿਬ, ਇੱਕ ਪਰਮਿੰਦਰ ਪਿੰਕੀ ਨੇ ਡੀਜੀਪੀ ਤੇ ਬੜੇ ਗੰਭੀਰ ਦੋਸ਼ ਲਾਏ ਕਿ ਉਹਤੇ ਬਲਾ ਰੇਪ ਦੇ ਦੋਸ਼ ਨੇ ਸ਼ਰੇਆਮ ਘੁੰਮਿਆ ਨੂੰ। ਚਲੋ ਯਾਰ, ਕਿਸੇ ਦੇ ਕੋਈ ਦੋਸ਼ ਜੋ ਮਰਜ਼ੀ ਲਾ ਸਕਦਾ, ਚੰਗੀ ਗੱਲ ਹੈ, ਲਾਵੇ, ਪ੍ਰੂਵ ਹੋਣਾ ਚਾਹੀਦਾ। ਸਾਹਿਬ, ਰਾਣਾ ਗੁਰਜੀਤ ਤੁਹਾਡੇ ਕੈਬਨਿਟ ਇੱਕ ਗੱਲ ਦੁਹਰਾਈ ਹੈ ਕਿ ਜਿੰਨੇ ਵੀ ਬੇਅਦਬੀ ਕਰਵਾਈ ਹੈ ਉਹਦਾ ਕੁਝ ਨਾ ਰਵੇ। ਕਹਿੰਦੇ ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ। ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਤੇ ਉਹਦਾ ਕੱਖ ਰਿਹਾ ਨਹੀਂ, ਪੁੱਛ ਲੈ ਉਹਨੂੰ ਜਾ ਕੇ, ਰਿਹਾ ਤੇਰਾ ਦੱਸ, ਰਿਹਾ ਕਿਤੇ? ਰਾਣਾ ਕਹਿੰਦੇ 800 ਕਰੋੜ ਲਾਤੇ, 800 ਕਰੋੜ ਲਾਤੇ, 1000 ਕਰੋੜ ਲੋਕੀ ਘਰੋਂ ਨਿਕਲ ਦਿੰਦੇ, ਰਿਹਾ ਕੁਝ? ਕਾਂਗਰਸ ਦੀਆਂ 16 ਸੀਟਾਂ ਆਣੀਆਂ, ਰੇ ਉੱਥੋਂ ਵੀ ਰਿਜ਼ਾਈਨ ਦੇ ਆਏ। ਔਰ ਸੁਖਬੀਰ ਕਹਿੰਦੇ ਜੀ 85 ਸੀਟਾਂ ਜਿੱਤਾਂਗੇ ਐਤਕੀ। ਹਾਂਜੀ, ਉਹ ਕਹਿੰਦੇ ਕਾਂਗਰਸ ਦੀਆਂ 16 ਸੀਟਾਂ ਆਣੀਆਂ ਤੇ ਆਪ ਦੀਆਂ 5। ਨਹੀਂ, ਉਹਨੂੰ ਕੋਈ ਗਲਤ ਕਹਿ ਰਿਹਾ। ਉਹ 117 ਚੋਂ 135 ਜਿੱਤੂਗਾ, ਤਾਂ ਹੀ ਗੱਪੀ ਹੈ। ਇਸ ਤੋਂ ਵੱਡਾ ਗੱਪੀ ਪੈਦਾ ਹੋਇਆ ਪਰ ਤਾਂ ਏਦਾਂ ਦੀ ਗੱਲ ਆ ਰਹੀ ਹੈ ਕਿ 8 ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਜਿਹੜੇ ਨੇ ਬੀਜੇਪੀ 'ਚ ਜਾ ਰਹੇ। ਦੇਖੋ ਸ਼ਰਲਕ ਹੋਮਸ ਦਾ ਪਿਓ ਬੈਠਾ ਇੱਥੇ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਨਹੀਂ, ਸ਼ਰਲਕ ਹੋਮਸ ਦਾ ਬਾਪੂ ਬੈਠਾ, ਜਸੂਸ ਹੈ ਬਈ। ਇਹ ਕਿੰਨੀ ਵੱਡੀ ਇਨਫੋਰਮੇਸ਼ਨ ਹੈ। ਖਬਰ ਬਣਾਓ, ਖਬਰ। ਵੋਟ ਲੱਗਣ ਤੋਂ ਬਾਅਦ ਦੇਖਣਾ ਕੀ ਹੁੰਦਾ, ਪਰ ਵੋਟ ਲੱਗਣ ਤੋਂ ਪਹਿਲੇ ਜਾ ਰਹੇ ਨੇ। ਹਾਂਜੀ, ਵੋਟ ਲੱਗਣ ਤੋਂ ਪਹਿਲੇ ਹੀ ਜਾ ਰਹੇ ਨੇ ਜੀ। ਕੋਈ ਵੀ ਜਾਵੇ, ਕੋਈ ਵੀ ਆਵੇ, ਉਹਦੀ ਇੱਛਾ ਹੈ। ਕਾਂਗਰਸ ਨੂੰ ਨੁਕਸਾਨ ਨਹੀਂ ਹੋਏਗਾ? ਮੈਂ ਕਿਹਾ ਯਾਰ ਕਮਾਲ ਹੋ ਗਈ, ਕਾਂਗਰਸ ਨੂੰ ਕਾਹਦਾ ਨੁਕਸਾਨ? ਵੀ ਕਈ ਆਏ ਕਈ ਗਏ, ਕਾਂਗਰਸ ਤੇ ਖੜੀ ਹੈ। ਕਾਂਗਰਸ ਤੇ ਵਿਚਾਰਧਾਰਾ ਹੈ, ਤੁਸੀਂ ਉਸ ਵਿਚਾਰਧਾਰਾ ਨਾਲ ਹੋ ਤੇ ਤੁਸੀਂ ਕਾਂਗਰਸ ਦੇ ਨਾਲ ਹੋ। ਸੈਕੂਲਰ ਵਿਚਾਰਧਾਰਾ ਜਿਹੜੀ ਹੈ ਉਹ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ 70 ਸਾਲ ਦੀ, ਇਹ ਉਹ ਪਾਰਟੀ ਹੈ। ਇੱਕ ਵਿਚਾਰਧਾਰਾ, ਤੁਸੀਂ ਉਸ ਵਿਚਾਰਧਾਰਾ ਨਾਲ ਨਹੀਂ ਹੋ ਤਾਂ ਚਲੇ ਜਾਓ। ਸਿੱਧੂ ਸਾਹਿਬ, ਜਿਹੜੀ ਐਫਆਈਆਰ ਹੋਈ ਹੈ ਇਹਦੇ ਵਿੱਚ ਗ੍ਰਿਫਤਾਰੀ ਦੀ ਮੰਗ ਕਰੋਗੇ ਕੀ ਅੱਗੇ ਤੁਸੀਂ? ਭਾਈ ਮੈਂ ਕੁਝ ਨਹੀਂ ਕਰੂੰਗਾ, ਜੋ ਕਰੂਗਾ ਕਾਨੂੰਨ ਕਰੂਗਾ। ਸਿੱਧੂ ਸਾਹਿਬ ਗ੍ਰਿਫਤਾਰੀ ਅਸੀਂ ਤੇ ਮੰਗ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ, ਜਿਹੜੀ ਸੱਚੀ ਗੱਲ ਹੈ ਉਹਦੀ ਮੰਗ ਕਰ, ਇੰਨੀ ਗੱਲ ਹੈ। ਕੀ ਮੰਗ ਕੀ ਹੈ ਪੰਜਾਬ ਦੇ ਲੋਕਾਂ ਦੀ? ਪੰਜਾਬ ਦੇ ਲੋਕਾਂ ਦੀ ਮੰਗ ਅੱਜ ਦੀ ਥੋੜਾ ਨਾ, 6 ਸਾਲ ਦੇ ਉਡੀਕਦੇ ਆ ਕਿ ਦੋਸ਼ੀਆਂ ਨੂੰ ਸਜ਼ਾ ਦਿਓ, ਅਸਲੀ ਸੱਚੇ ਦੋਸ਼ੀਆਂ ਨੂੰ ਸਜ਼ਾ ਦਿਓ, ਠੀਕ ਹੈ ਕਿ ਨਹੀਂ? ਤੇ ਇਹ ਜਾਇਜ਼ ਮੰਗ ਹੈ, ਪਰ ਇਹਦੇ ਤੇ ਰਾਜਨੀਤੀ ਹੁੰਦੀ ਰਹੀ ਹੈ।
ਇਹਦੇ ਤੇ ਪੱਖਪਾਤ ਹੁੰਦਾ ਰਿਹਾ, ਇਹਦੇ ਤੇ ਇਹ ਮਿਲ ਜੁਲ ਕੇ ਰਲ ਮਿਲ ਕੇ ਕੱਪੜੇ ਪਾਏ ਗਏ ਆ ਤੇ ਸਜ਼ਾ ਵੀ ਪਈ ਹੈ। ਜਿਨ੍ਹਾਂ ਨੇ ਕੀਤਾ ਉਹ ਰਹੇ ਨਹੀਂ, ਦਰਵਾਜ਼ੇ ਬੰਦ ਕਰਦੇ ਕਿਸੇ ਹੋਰ ਨੂੰ ਆਪਦੇ ਲਈ ਹੋ ਗਏ, ਦਰ ਠੋਕਰਾਂ ਖਾਂਦੇ ਫਿਰਦੇ। ਵੀਰ ਜੀਰਾ ਨੇ ਕਿਹਾ ਜੇਕਰ ਉਹ ਸਹੀ ਨੇ ਤਾਂ ਸਰੈਂਡਰ ਕਿਉਂ ਨਹੀਂ ਕਰਦੇ ਵਿਕਰਮ ਮਜੀਠੀਆ? ਤੁਸੀਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹੋ? ਭਾਈ ਮੈਂ ਕਿਸੇ ਦੀ ਗੱਲ ਨਾਲ ਵੀ ਸਹਿਮਤ ਨਹੀਂ, ਕਿਸੇ ਦੀ ਗੱਲ ਤੋਂ ਵੀ ਇਨਕਾਰ ਨਹੀਂ ਕਰਦਾ। ਬਟ ਇਹ ਲੋਕਾਂ ਨੇ ਫੈਸਲੇ ਕਰਨੇ। ਬਟ ਤੁਸੀਂ ਇਹ ਮੰਨਦੇ ਸੀ ਸਰ ਵੀ ਜਿਹੜਾ ਤੁਸੀਂ ਪ੍ਰੈਸ਼ਰ ਇੱਕ ਪਾਇਆ ਸੀ ਲਗਾਤਾਰ ਸਰਕਾਰ ਦੇ ਉੱਤੇ ਬਣਾਇਆ ਸੀ, ਤੁਹਾਡੀ ਕੱਲ੍ਹ ਦੀ ਉਹਨੂੰ ਲੈ ਕੇ ਪੂਰਾ ਚੱਲਦਾ ਹੀ ਨਹੀਂ ਹੋਇਆ, ਉਸ ਨੂੰ ਲੈ ਕੇ ਇਹ ਰੱਬ ਰਾਤ FIR ਹੋ ਗਈ, ਇਹ ਤਾਂ ਮੰਨਦੇ ਨਾ ਤੁਸੀਂ? ਬੋਲੋ ਸਰ। ਹੋਰ ਕੋਈ ਸਵਾਲ? ਇਹ ਸਵਾਲ ਹੀ ਹੈ ਸਭ ਤੋਂ ਜਵਾਬ ਦੇ ਦਿਓ। ਸਵਾਲ ਹੈ, ਜਵਾਬ ਦੇ ਦਿਓ। ਮੈਂ ਹੁਣ ਬਹੁਤ ਜਵਾਬ ਦੇ ਲਏ। ਮੈਂ ਹੁਣ ਤੁਹਾਨੂੰ ਧੰਨਵਾਦ ਕਹਿ ਰਿਹਾ, ਥੈਂਕ ਯੂ ਵੈਰੀ ਮਚ। ਮੈਨੂੰ ਕੁੱਲੀ ਨਾਲ ਤਾਂ ਗੱਲ ਕਰ ਲੈਣ ਦਿਓ। ਆਖਰੀ ਸਵਾਲ ਸਰ, ਕੱਲ੍ਹ ਦੀ ਜਿਹੜੀ ਸਪੀਚ ਤੁਹਾਡੀ ਬਹੁਤ ਵਾਇਰਲ ਹੋ ਰਹੀ ਹੈ, ਇਸ ਬਾਰੇ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰੈਸ਼ਰ ਹੇਠ ਆ ਕੇ ਜਿਹੜੀ FIR, ਹਾਲਾਂਕਿ ਤੁਸੀਂ ਪਹਿਲਾਂ ਵੀ ਰਿਪੋਰਟ ਦਾ ਜ਼ਿਕਰ ਕਰ ਚੁੱਕੇ ਹੋ। ਇਸ ਤਰ੍ਹਾਂ ਹੈ ਕਿ ਮੈਂ ਆਪਣੀ ਕਨਸਟੀਚੁਐਂਸੀ 'ਚ ਆਇਆ, ਆਪਣੇ ਉਹਨਾਂ ਇਹ ਲੰਬਰਦਾਰਾਂ ਸੂਬੇਦਾਰਾਂ ਦੇ ਕੋਲ ਆਇਆ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਨਵਾਜ਼ਿਆ। 5 ਇਲੈਕਸ਼ਨ ਜਿਤਾਤੇ, 4 ਵਾਰ MP ਬਣਾਤਾ। ਉੱਥੇ ਆ ਕੇ ਮੈਨੂੰ ਐਂ ਲੱਗਦਾ ਮੈਂ ਆਪਣੇ ਘਰ ਆਇਆ। 2 ਕਮੀਜ਼ਾਂ 'ਚ ਆਇਆ ਸੀ ਅੰਮ੍ਰਿਤਸਰ ਮੈਂ, 36 ਸਾਲ ਪਟਿਆਲੇ ਵਾਲੇ ਘਰ 'ਚੋਂ ਨਿਕਲਿਆ ਨਹੀਂ, ਲੇਕਿਨ ਜਦੋਂ ਦਾ ਇੱਥੇ ਆਇਆ ਇਸ ਗੁਰੂ ਦੇ ਦਰ ਦਾ ਨੌਕਰ ਬਣ ਕੇ ਰਿਹਾ। ਇੱਕੋ ਹੀ ਆਸ ਉਮੀਦ ਦੇ ਨਾਲ ਰਾਜਨੀਤੀ ਦੇ ਵਿੱਚ ਹਰ ਕਦਮ ਅੱਗੇ ਰੱਖਿਆ ਕਿ ਮੇਰੇ ਕਿਸੇ ਵੀ ਕਾਜ ਦੇ ਨਾਲ ਮੇਰੀ ਕਨਸਟੀਚੁਐਂਸੀ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਇੱਕ ਰਾਜਨੇਤਾ ਦੇ ਉੱਤੇ ਜਾਂ ਇੱਕ ਪੋਲੀਟੀਸ਼ੀਅਨ ਦੇ ਉੱਤੇ, ਉਹ ਕਦੇ ਟੁੱਟੇ ਨਾ। ਇਹੀ ਮੇਰਾ ਮਕਸਦ ਹੈ ਔਰ ਇਸੇ ਮਕਸਦ ਦੇ ਲਈ ਅੱਜ ਮੈਂ ਉੱਥੇ ਖੜਾ, ਉਸ ਕਗਾਰ ਦੇ ਉੱਤੇ ਖੜਾ ਜਿੱਥੇ ਬੇਭਰੋਸਗੀ ਤੋਂ ਵਾਪਸ, ਵਾਅਦਾ ਖਿਲਾਫੀ ਤੋਂ ਵਾਪਸ, ਕਿਰਦਾਰ ਦੇ ਉੱਤੇ, ਕਿਸੇ ਏਜੰਡੇ ਦੇ ਉੱਤੇ ਔਰ ਕਿਸੇ ਦੀ ਜ਼ਬਾਨ ਦੇ ਉੱਤੇ ਭਰੋਸਾ ਕਰਕੇ ਪੰਜਾਬ ਦੇ ਲੋਕ ਗੁੰਮਰਾਹ ਹੋ ਕੇ ਨਹੀਂ, ਸ਼ੁਰਲੀਆਂ ਨਾਲ ਨਹੀਂ, ਲੋਲੀਪੌਪਾਂ ਨਾਲ ਨਹੀਂ, ਲੇਕਿਨ ਇੱਕ ਯੋਜਨਾਬੰਦ ਨੀਤੀਬੱਧ ਤਰੀਕੇ ਦੇ ਨਾਲ ਪੰਜਾਬ ਦੀ ਉਸਾਰੀ ਨੂੰ ਵੋਟਾਂ ਪਾ ਸਕਣ, ਆਪਣੇ ਭਵਿੱਖ ਨੂੰ ਵੋਟਾਂ ਪਾ ਸਕਣ, ਬਾਹਰ ਜਾਂਦੇ ਬੱਚਿਆਂ ਨੂੰ ਰੋਕਣ ਦੇ ਲਈ, ਸਾਡੀ ਅਗਲੀ ਜਨਰੇਸ਼ਨ ਦੇ ਲਈ ਵੋਟਾਂ ਪਾ ਸਕਣ। ਇਹ ਇਲੈਕਸ਼ਨ ਇੰਨਾ ਇੰਪੋਰਟੈਂਟ ਹੈ, ਇੰਨਾ ਜ਼ਿਆਦਾ ਇਹਦਾ ਮਹੱਤਵ ਹੈ ਕਿ ਅਸੀਂ ਉਸ ਕਗਾਰ ਦੇ ਉੱਤੇ ਖੜੇ ਹਾਂ ਜਿੱਥੇ 1,40,000 ਕਰੋੜ ਰੁਪਏ ਦੇ ਖਰਚਿਆਂ 'ਚੋਂ ਸਾਡਾ ਬਜਟ ਜਿਹੜਾ ਹੈ, ਸਾਡੇ ਕੋਲ ਸਿਰਫ 15,000 ਹੀ ਬਚਦਾ। ਤੇ ਜੇ ਇਸੇ ਤਰੀਕੇ ਦੇ ਨਾਲ ਇਸ ਪੁੱਠੀ ਰਾਹ ਦੇ ਉੱਤੇ ਤੁਰੇ, 1 ਸਾਲ ਵੀ ਹੋਰ ਕੱਢਿਆ ਤੇ ਉਹ ਵੀ ਨਹੀਂ ਬਚਣਾ। ਇਸ ਕਰਕੇ ਇਲੈਕਸ਼ਨ 2022 ਤੋਂ ਅੱਗੇ ਦੇਖਣ ਦੀ ਲੋੜ ਹੈ। ਉਹ 5 ਸਾਲ ਕਿਸ ਤਰ੍ਹਾਂ ਸਰਕਾਰ ਚੱਲੇਗੀ ਉਹਨੂੰ ਦੇਖਣ ਦੀ ਲੋੜ ਹੈ। ਝੂਠੇ ਵਾਅਦਿਆਂ ਨਾਲੋਂ ਇੱਕ ਏਜੰਡਾ, ਇੱਕ ਰੋਡ ਮੈਪ ਪੰਜਾਬ ਦੇ ਰਿਵਾਈਵਲ ਦਾ ਉਹ ਦੇਣ ਦੀ ਲੋੜ ਹੈ ਔਰ ਲੋਕਾਂ ਨੂੰ ਬੜੇ ਸਜਗ ਹੋ ਕੇ, ਸਤਰਕ ਹੋ ਕੇ ਵੋਟਾਂ ਪਾਉਣ ਦੀ ਲੋੜ ਹੈ। ਮੈਂ ਕੋਈ ਪ੍ਰੈਸ ਕਾਨਫਰੰਸ ਨਹੀਂ ਸੀ ਰੱਖੀ, ਮੈਂ ਤੇ ਘੁੱਲੀ ਦੇ ਆਫਿਸ ਆਇਆ ਸੀ, ਪਰ ਹੁਣ ਤੁਸੀਂ ਸਾਰਿਆਂ ਨੇ ਜਦੋਂ ਘੇਰ ਹੀ ਲਿਆ ਤੇ ਮੈਂ ਉਹ ਗੱਲਾਂ ਕਰੂੰਗਾ ਜਿਹੜੀਆਂ ਵਾਜਬ ਨੇ। ਕਿਸੇ ਦੇ ਉਕਸਾਨ ਤੇ ਗਾਲਾਂ ਕੱਢਣ ਨਾਲ, ਚੈਲੰਜ ਮੈਂ ਆ ਗਿਆ, ਮੈਂ ਚਲਿਆ ਗਿਆ, ਮੈਂ ਫਲਾਨਾ, ਮੈਂ ਟਮਕਾਨਾ, ਕੁਝ ਨਹੀਂ ਹੋਣਾ। ਜਿਨ੍ਹਾਂ ਲੋਕਾਂ ਨੂੰ ਮੌਕੇ ਮਿਲੇ ਉਹਨਾਂ ਗਵਾਏ, ਕਦੇ ਉਹ ਲਏ। ਔਰ ਇਹ ਵੀ ਬੜਾ ਕਲੀਅਰ ਹੈ ਕਿ ਜਿਹੜਾ ਉੱਪਰ ਬੈਠਾ ਮੁੱਖ ਅਦਾਕਾਰ, ਸੱਤਾ ਦੇ ਗਲਿਆਰਿਆਂ ਦੇ ਵਿੱਚ ਸਭ ਤੋਂ ਵੱਡਾ ਮੁੱਖ ਮੰਤਰੀ, ਉਹਦੇ ਕੋਲ ਐਬਸੋਲੂਟ ਪਾਵਰ ਹੈ, ਸੈਂਟਰਲਾਈਜ਼ਡ ਪਾਵਰ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਹ ਨਿਸ਼ਚਾ ਕਰਨਾ ਪਊਗਾ ਕਿ ਉਹਨਾਂ ਨੂੰ ਭਰੋਸਾ ਕਿਹਦੇ ਤੇ ਹੈ। ਮੈਂ ਪੰਜਾਬ ਮਾਡਲ ਦੁਆਰਾ ਪੰਜਾਬ ਦੇ ਕਿਸਮਤ ਦੇ ਉੱਤੇ ਲੱਗੇ ਤਾਲੇ ਖੋਲ੍ਹਣਾ ਚਾਹੁੰਦਾ। ਸ਼ੁਰੂਆਤ ਗਰੀਬ ਮਜ਼ਦੂਰ ਤੋਂ ਤੇ ਸਾਡੇ ਰੱਬ ਵਰਗੇ ਕਿਸਾਨਾਂ ਤੋਂ ਕਰਨਾ ਚਾਹੁੰਦਾ ਔਰ ਇੱਕ ਐਸਾ ਮਾਡਲ ਪੇਸ਼ ਕਰਨਾ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਬੇਭਰੋਸਗੀ ਹੈ ਪੋਲੀਟੀਸ਼ੀਅਨਸ ਤੋਂ, ਉਹ
ਕਿਸੇ ਯੋਜਨਾ, ਕਿਸੇ ਨੀਤੀਬੱਧ ਬਜਟਰੀ ਐਲੋਕੇਸ਼ਨ ਦੇ ਨਾਲ ਪੂਰੀ ਹੋ। ਥੋੜੀ ਜੀ ਗੱਲ ਆ ਰਹੀ ਜੀ ਅਕਾਲੀ ਦਲ ਜਿੱਥੇ ਜਿਹੜਾ ਤੁਸੀਂ ਪਰਚਾ ਦੇਖੋ ਜੋ ਮੈਂ ਕੌਣ ਹੁੰਦਾ ਬਾਈ ਮੈਂ ਕੌਣ ਹੁੰਦਾ ਟਵੀਟ ਕੀਤਾ ਸੀ ਨਾ ਮੀਡੀਆ ਸਾਹਿਬ ਤੇ ਭਾਈ ਟਵੀਟ ਤਾਂ ਮੈਂ ਅੱਜ ਦਾ ਥੋੜਾ ਨਾ ਕਰਦਾ, 5 ਸਾਲ ਦਾ ਕਰਦਾ। ਕਹਿੰਦੇ 3 DGP ਬਦਲੇ ਆ ਝੂਠਾ ਪਰਚਾ ਕਰਨਾ। देखो कुछ तो लोग कहेंगे, लोगों का काम है कहना, छोड़ो बेकार की बात है। ਪਰ ਸਿੱਧੂ ਸਾਹਿਬ ਜਿਹੜਾ ਵਿਕਰਮ ਮਜੀਠੀ ਦੇ ਪਰਚਾ ਆਇਆ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਆਪਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਮਿੱਤਰੋ, ਨਹੀਂ ਪਰ ਫਿਰ ਵੀ ਤੁਸੀਂ ਜਿਸ ਜਿਸ ਤਰ੍ਹਾਂ- ਤਰ੍ਹਾਂ ਕਿ ਜੋ 6 ਸਾਲ ਚ ਨਹੀਂ ਹੋ ਸਕਿਆ ਤੁਸੀਂ ਟਵੀਟ ਕੀਤਾ ਕਿ 6 ਸਾਲ ਤੇ ਜੋ ਨਹੀਂ ਹੋਇਆ ਸਾਡੀ ਸਰਕਾਰ ਨੇ ਕਰ ਦਿੱਤਾ। ਮੈਂ ਤੁਹਾਡੇ ਟਵੀਟ ਦੀ ਗੱਲ ਕਰ ਰਿਹਾ। हाँ मैं भी ਉਹਦੀ ਗੱਲ ਕਰ ਰਿਹਾ। ਸਵਾਲ ਇਹ ਹੈ ਕਿ ਮੈਂ ਕੋਈ ਵੀ ਕਾਨੂੰਨੀ ਕਾਰਵਾਈ ਹੋਵੇ ਜਿਨ੍ਹਾਂ ਨੇ ਕਰਨੀ ਹੈ ਉਹ ਦੇਖਣ, ਲੇਕਿਨ ਮੈਂ ਜਿੰਨਾ ਕੁ ਉਹਨੂੰ ਫੈਸਿਲਿਟੇਟ ਕਰ ਸਕਦਾ, ਜਿੰਨਾ ਕੁ ਆਵਾਜ਼ ਚੁੱਕ ਸਕਦਾ, ਜਿਹੜੇ ਲੋਕ ਅੱਜ ਉਸ ਕਗਾਰ ਤੇ ਕਿ ਉਹਨਾਂ ਨੂੰ ਭਰੋਸਾ ਹੀ ਨਹੀਂ ਰਹਿ ਗਿਆ, ਚਾਹੇ ਬੇਅਦਬੀ ਦੀ ਗੱਲ ਹੋਵੇ ਭਾਵੇਂ ਹੋਰ ਗੱਲ, ਮੈਂ ਇਹਦੇ 'ਚ ਹਮੇਸ਼ਾ ਇੱਕ ਸਾਜ਼ਿਸ਼ ਨੂੰ ਦੇਖਦਾ ਕਿ ਜਦੋਂ ਇਲੈਕਸ਼ਨ ਕੋਲ ਆਉਂਦਾ ਉਦੋਂ ਹੀ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ। ਇਹ ਸਭ ਤੋਂ ਇੰਪੋਰਟੈਂਟ ਗੱਲ ਮੈਂ ਕਹਿਣ ਲੱਗਿਆ, ਅਗਰ ਇਸ ਗੱਲ ਨੂੰ ਤੁਸੀਂ ਹਾਈਲਾਈਟ ਕਰੋਗੇ ਤੇ ਬਹੁਤ ਵਧੀਆ। ਕਈ ਵਾਰ ਇਹ ਹੁੰਦਾ ਹੈ ਕਿ ਜਾਣ ਬੁੱਝ ਕੇ ਜਦੋਂ ਇਲੈਕਸ਼ਨ ਆਉਂਦੀ ਹੈ ਨਾ, ਸਹਿਮ ਫੈਲਾਇਆ ਜਾਂਦਾ। ਉਹ ਸਹਿਮ ਇੱਕ ਪਾਰਟਿਕੂਲਰ ਸ਼ਹਿਰੀ ਕਮਿਊਨਿਟੀ ਦੇ ਵਾਸਤੇ ਹੈ ਵੀ ਉਹ ਸਹਿਮ ਜਾਣ ਔਰ ਫਿਰ ਪੋਲਰਾਈਜੇਸ਼ਨ ਹੋ ਜੇ। ਇਹੋ ਜਿਹਾ ਕੁਛ ਨਹੀਂ ਹੈ। ਪੰਜਾਬ ਇਕੱਠਾ ਹੈ, ਪੰਜਾਬ ਗੁਰੂਆਂ ਦੀ ਵਿਚਾਰਧਾਰਾ ਨਾਲ ਬੰਨਿਆ ਹੋਇਆ, ਪੰਜਾਬ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਭ ਇਕੱਠੇ ਨੇ। ਇਹ ਪਹਿਲਾਂ ਵੀ ਜਿਨ੍ਹਾਂ ਨੇ ਖਤਾ ਖਾਧੀ 50 ਸੀਟਾਂ ਤੋਂ 15-18 ਤੇ ਆਏ, ਉਹਨਾਂ ਨੇ ਆਹੀ ਕੁਛ ਕੀਤਾ ਸੀ। ਇਹੀ ਕੁਕਰਮ ਉਹਨਾਂ ਦਾ ਨਾਸ਼ ਕਰਕੇ, ਇਸ ਕਰਕੇ ਜਿਹੜੇ ਹੁਣ ਵੀ ਇਹ ਕੋਸ਼ਿਸ਼ਾਂ ਕਰ ਰਹੇ ਆ ਵੋਟ ਬੈਂਕ ਦੀ ਰਾਜਨੀਤੀ ਦੇ ਲਈ, ਜ਼ਾਤ-ਪਾਤ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੰਡਣਾ, ਉਹਨਾਂ ਨੂੰ ਮੂੰਹ ਦੀ ਖਾਣੀ ਪਏਗੀ। ਕਿਉਂਕਿ ਪੰਜਾਬ ਪੰਜਾਬੀਅਤ ਨੂੰ ਨਹੀਂ ਛੱਡੇਗਾ, ਪੰਜਾਬ ਆਪਸੀ ਭਾਈਚਾਰੇ ਨੂੰ ਨਹੀਂ ਛੱਡੇਗਾ, ਪੰਜਾਬ ਆਪਸੀ ਸਾਂਝ ਨੂੰ ਨਹੀਂ ਛੱਡੇਗਾ, ਆਪਸੀ ਪਿਆਰ ਨੂੰ ਨਹੀਂ ਛੱਡੇਗਾ। ਇਸੇ ਕਰਕੇ ਜਦੋਂ ਵੀ ਕੋਈ ਪੋਲਰਾਈਜੇਸ਼ਨ ਦੀ ਗੱਲ ਆਉਂਦੀ ਹੈ ਦੇਸ਼ 'ਚੋਂ, ਪੰਜਾਬ ਪੁੱਠਾ ਚੱਲਦਾ। ਸਾਈਂ ਮੀਆਂ ਮੀਰ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ, 4 ਵਰਨਾਂ ਨੂੰ ਖੁੱਲੇ ਦਰਵਾਜ਼ੇ ਨੇ, ਕਿਸੇ ਨੂੰ ਕੋਈ ਰੋਕ ਟੋਕ ਨਹੀਂ, ਕੋਈ ਧਰਮ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਊਂਚ ਨਹੀਂ, ਕੋਈ ਨੀਚ ਨਹੀਂ। ਇਹੀ ਅੱਜ ਪੰਜਾਬੀਅਤ ਅਸੀਂ ਉਸਾਰਨੀ ਹੈ। ਇਸੇ ਪੰਜਾਬੀਅਤ ਦੇ ਨੂੰ ਸਾਧਨ ਬਣਾ ਕੇ ਅਸੀਂ ਇਲੈਕਸ਼ਨ ਲੜਨਾ। ਬੜੇ ਲੋਕ ਨੇ ਜਿਹੜੇ ਭੰਗ ਕਰਨ ਦੇ ਲਈ ਪਹਿਲਾਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਸੂਬਾ ਸੂਬੀ ਬਣਾਤੀ, ਕੱਟ ਕੇ, ਵੱਢ ਕੇ, ਟੁੱਕ ਕੇ। ਲੱਖਾਂ ਨੇ ਜ਼ਿੰਦਗੀਆਂ ਗਵਾਈਆਂ, ਬੇਆਬਰੂ ਹੋਏ। ਠੀਕ ਹੈ, ਦਾਦਿਆਂ ਪੜਦਾਦਿਆਂ ਤੱਕ ਉਹ ਘਾਓ ਹਲ ਤੱਕ ਭਰੇ ਨਹੀਂ। ਲੇਕਿਨ ਅੱਜ ਮੇਰੀ ਇੱਕੋ ਹੀ ਬੇਨਤੀ ਹੈ ਕਿ ਪੰਜਾਬ ਨੂੰ ਵੋਟ ਪਾਈਓ, ਸੋਚ ਸਮਝ ਕੇ ਵੋਟ ਪਾਈਓ। ਮੈਂ ਤੁਹਾਡੇ ਰਾਹੀਂ ਪੰਜਾਬ ਨੂੰ ਸੁਨੇਹਾ ਦੇ ਰਿਹਾ, ਗੁੰਮਰਾਹ ਹੋ ਕੇ ਵੋਟ ਨਾ ਪਾਇਓ, ਮੁੱਦਿਆਂ ਦੀ ਰਾਜਨੀਤੀ ਤੋਂ ਭਟਕਣ ਨਾ ਦਿਓ। ਇਹ ਮੁੱਦਿਆਂ ਦੀ ਰਾਜਨੀਤੀ ਤੋਂ ਭਟਕਾਉਂਦੇ ਆ। ਸਵਾਲ ਦੋ ਹੀ ਨੇ, ਪੰਜਾਬ ਕਿੱਦਾਂ ਉੱਪਰਨਾ ਹੈ, ਕਿਹਨੇ ਉਭਾਰਨਾ ਹੈ ਤੇ ਕਿਵੇਂ ਉਭਾਰਨਾ। ਸਭ ਤੋਂ ਇੰਪੋਰਟੈਂਟ ਸਵਾਲ ਹੈ ਕਿਵੇਂ ਉਭਾਰਨਾ ਹੈ। ਕਿਸੇ ਨੂੰ ਰੋਡ ਮੈਪ ਦੇਣ ਦੀ ਗੱਲ ਸੁਣਦੇ ਹੋ ਤੁਸੀਂ? ਕਿਸ ਫਿਰ ਚਲੋ ਮੈਂ ਜੇ ਦਿੰਦਾ ਤੁਹਾਨੂੰ ਵੋਟ ਪਏਗੀ ਨਾ, ਹੋ ਸਕਦਾ ਨਹੀਂ, ਤੁਹਾਨੂੰ ਨਾ ਤੇ ਤੇਰੇ ਕਹਿਣ ਤੇ ਪੈਣੀ ਹੈ, ਨਾ ਕਿਸੇ ਦੇ ਕਹਿਣ ਤੇ ਪੈਣੀ ਹੈ। ਲੇਕਿਨ ਸਰ ਦਾ ਸਵਾਲ ਤਾਂ ਹੈ, ਜਵਾਬ ਕੀ ਹੈ? ਜਵਾਬ ਇੰਨਾ ਹੀ ਹੈ ਕਿ ਕੋਈ ਕਿਤੇ ਜਾਵੇ ਨਾ ਜਾਵੇ, ਫੈਸਲਾ ਲੋਕਾਂ ਨੇ ਕਰਨਾ। ਔਰ ਲੋਕਾਂ ਨੂੰ ਇੱਕ ਏਜੰਡਾ ਚਾਹੀਦਾ, ਲੋਲੀਪੌਪ ਨਹੀਂ ਚਾਹੀਦੇ ਲੋਕਾਂ ਨੂੰ। ਮਤਲਬ ਜੇ ਕੋਈ ਕਹਿੰਦਾ ਵੀ 1 ਲੱਖ ਕਰੋੜ ਰੁਪਏ ਦਾ ਮੈਂ ਕਰਜ਼ਾ ਮਾਫ ਕਰ ਦੂੰ, ਕਿੱਥੋਂ ਲਿਆਏਗਾ ਵੀ ਪੈਸੇ? ਕਿਹਨੇ ਪੁੱਛਿਆ ਹੈ? ਤਾਂ ਹੀ ਖਤਾ ਖਾਧੀ ਹੈ ਨਾ। 26 ਲੱਖ ਨੌਕਰੀ ਪਿਛਲੀ ਵਾਰ ਕੇਜਰੀਵਾਲ ਨੇ ਵੀ ਕਿਹਾ ਸੀ, ਸਾਡੇ ਵਾਲਾ ਵੀ ਕਹਿ ਗਿਆ ਸੀ। 26 ਲੱਖ ਨੌਕਰੀ ਲਈ 1 ਸਾਲ ਦਾ ਤੁਸੀਂ ਓਵਰਆਲ ਜੇ ਤੁਸੀਂ ਦੇਖੋ 93,000 ਕਰੋੜ ਰੁਪਏ ਚਾਹੀਦਾ। ਸਰ ਹੁਣ ਵੀ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਹੈ। ਦੇਖੋ 30,000 ਮੁਲਾਜ਼ਮ ਪੱਕੇ ਸਰ ਇਸ ਵੇਲੇ ਸਾਰਾ ਪੰਜਾਬ ਮੇਰੀ ਇੱਕ ਗੱਲ ਨੂੰ ਸੁਣੋ। ਦੇਖੋ ਮੈਂ ਇਹ ਬਾਰ-ਬਾਰ ਕਹਿਣਾ, ਸਾਰਾ ਪੰਜਾਬ ਸੜਕਾਂ ਦੇ ਉੱਤੇ ਹੈ। ਮੈਂ ਹਰੇਕ ਨੂੰ ਕਹਿਣਾ, ਸਭ ਤੋਂ ਪਹਿਲੀ ਆਵਾਜ਼ ਮੈਂ ETT ਟੀਚਰਾਂ ਲਈ ਚੁੱਕੀ, ਡਾਕਟਰਾਂ ਲਈ ਚੁੱਕੀ, ਕੱਚੇ ਮੁਲਾਜ਼ਮਾਂ ਲਈ ਚੁੱਕੀ, ਸਭ ਲਈ ਚੁੱਕੀ। ਲੇਕਿਨ ਚੁੱਕੀ ਦਾ ਹੱਲ ਮੈਂ ਤੁਹਾਨੂੰ 200 ਵਾਰ ਦੱਸ ਚੁੱਕਿਆ ਕਿ 1000 ਕਰੋੜ ਰੁਪਈਆ ਚਾਹੀਦਾ ਭਾਈ, ਸਾਰੇ ਟੀਚਰ ਵਾਪਸ ਕਰ ਭੇਜਣੇ 1000 ਕਰੋੜ ਤੇ 5000 ਕਰੋੜ ਰੁਪਈਆ ਟੋਟਲ ਸਰਪਲਸ ਮਨੀ ਜਿਹੜੀ ਪੰਜਾਬ ਸਰਕਾਰ ਨੂੰ ਚਾਹੀਦੀ ਹੈ, ਜਿੰਨੇ ਵੀ ਧਰਨੇ ਦੇ ਰਹੇ ਨੇ ਉਹਨਾਂ ਨੂੰ ਵਾਪਸ ਭੇਜਣ ਲਈ। ਤੇ 25 ਤੋਂ 1 ਮਿੰਟ 25000 ਕਰੋੜ ਦੀ ਚੋਰੀ ਹੈ ਵੱਧ।
25,000 ਕਰੋੜ ਤੋਂ ਵੱਧ ਦੀ ਚੋਰੀ ਹੈ। ਮਤਲਬ 25,000 ਕਰੋੜ ਤਾਂ ਜੇ ਤੁਸੀਂ ਚਾਹੋ ਨਾ, ਦਾਰੂ ਦੀ ਖਪਤ, ਮੈਂ ਦਾਰੂ ਦੇ ਹੱਕ 'ਚ ਨਹੀਂ, ਮੈਂ ਹਮੇਸ਼ਾ ਕਹਿਣਾ ਦਾਰੂ ਦੀ ਖਪਤ ਡਬਲ ਹੈ ਪੰਜਾਬ 'ਚ, ਤੇ ਡਬਲ ਹੋਣ ਦੇ ਬਾਵਜੂਦ, ਦਾਰੂ ਦੀ ਖਪਤ ਡਬਲ ਹੋਣ ਦੇ ਬਾਵਜੂਦ ਸਾਡੀ ਇਨਕਮ 4,000 ਕਰੋੜ ਹੈ, ਤਾਮਿਲਨਾਡੂ 35,000 ਕਰੋੜ ਕਮਾਉਂਦਾ, 30,000 ਕਰੋੜ ਦਾ ਫਰਕ ਇੱਥੇ ਹੀ ਹੈ। ਤੇ 2 ਤੋਂ 2,500 ਕਰੋੜ ਰੁਪਈਆ ਰੇਤੇ 'ਚੋਂ ਅੱਜ ਤੇਲੰਗਾਨਾ 5 ਸਾਲਾਂ ਦੇ ਵਿੱਚ, 4 ਸਾਲਾਂ ਦੇ ਵਿੱਚ 3,000 ਕਰੋੜ ਰੁਪਈਆ ਕਮਾ ਗਿਆ। ਸਮਝੋ ਮੇਰੀ ਗੱਲ। ਤੇ ਜਿਹੜਾ ਕੇਜਰੀਵਾਲ ਇਹ ਕਹਿੰਦਾ ਵੀ ਜੀ 20,000 ਕਰੋੜ ਰੁਪਈਏ ਕਮਾਊਂਗਾ ਮੈਂ ਰੇਤੇ 'ਚੋਂ, ਮੈਂ ਕਹਿੰਦਾ ਇੱਕ ਸਟੇਟ ਦੱਸ ਦੇ ਮੈਨੂੰ ਜਿਹੜਾ 2,000 ਵੀ ਕਮਾਉਂਦਾ ਹੋਵੇ। ਉਹ ਡਿਬੇਟ ਤੋਂ ਵੀ ਭੱਜ ਗਏ, ਉਹਨਾਂ ਨੇ ਕਿਹਾ ਕਿ ਡਿਬੇਟ ਤੋਂ ਭੱਜ ਗਿਆ। ਵੀ ਦੱਸੋ, ਤੂੰ ਕਹਿੰਦਾ ਭਗਵੰਤ ਨਾਲ ਕਰ, ਭਗਵੰਤ ਮੁੱਖ ਮੰਤਰੀ ਹੈ ਦਿੱਲੀ ਦਾ, ਭਗਵੰਤ ਨੇ ਦਿੱਤੇ ਕੰਟਰੈਕਟ ਦੀਪ ਮਲਹੋਤਰੇ ਨੂੰ, ਬਲੈਕ ਲਿਸਟਡ ਐਮਐਲਏ ਨੂੰ, ਬਾਦਲਾਂ ਦੇ। ਭਗਵੰਤ ਨੇ 8 ਲੱਖ ਨੌਕਰੀਆਂ ਕਹੀਆਂ ਸੀ, ਦਿੱਤੀਆਂ 440 ਹੈ। ਵੀ ਮੈਂ ਕਰੇ ਕੋਈ ਤੇ ਬਹਿਸ ਕਰੇ ਕੋਈ, ਕਿਉਂ ਬਈ ਪ੍ਰਧਾਨ ਕੇ ਫਿਰ ਪ੍ਰਧਾਨ ਦੀ ਫੋਟੋ ਲਾਉਣੀ ਸੀ ਤੂੰ, फोटो तो तू अपने आई एक मौका केजरीवाल को, क्यों भाई दिल्ली चलू सरकार है, क्यों भाई? तो पिछली बारी भी यही सी, पिछली बारी भी यही सी। मैं उदों कहंदा सीगा भी बरात खड़ी है, लाड़ा दिखाओ, मैनू कहंदा डिप्टी सीएम मैं किहदा बनना है। ਸੁਖਬੀਰ ਦਾ ਚੈਲੰਜ ਕਬੂਲ, ਫਿਰ ਉਹ ਕਹਿ ਰਿਹਾ ਮੇਰਾ ਹੀ ਚੈਲੰਜ ਕਬੂਲ ਤੁਹਾਡਾ ਜਿਹੜਾ ਪੱਤੇ ਦਿੱਤਾ। ਖਾਸ ਕਰਕੇ ਤੁਹਾਡੇ ਬਾਰੇ ਵੇਖੋ ਮੇਰੀ ਗੱਲ ਨੂੰ ਸੁਣੋ, ਕੋਈ ਧੂੜ ਚ ਟੱਟੂ ਉਡਾਈ ਜਵੇ, ਉਡਾਈ ਜਵੇ, ਮੈਂ ਜਿਹੜੀ ਗੱਲ ਕਰਨੀ ਹੁੰਦੀ ਹੈ ਮੈਂ ਠੋਕ ਕੇ ਕਰਦਾ ਔਰ ਫਿਰ ਉਹਦਾ ਜਵਾਬ ਦਿੰਦਾ। ਮੈਂ ਉਹਨੂੰ ਕਿਹਾ ਨਾ ਕਿ ਬਾਦਲਾਂ ਦੀਆਂ ਬੱਸਾਂ ਦੇ ਰੂਟ ਉੱਥੇ ਤੱਕ ਲਾਏ ਆ, ਕਿਉਂ ਲਾਏ ਆ? ਹਾਂਜੀ, ਤੂੰ ਇੱਥੇ ਆ ਕੇ ਸਾਡੇ ਟੀਚਰਾਂ ਨੂੰ ਝਾਂਸੇ ਦਿੰਦਾ ਹੈ, ਉੱਥੇ 7,000 ਵੈਕੈਂਸੀ ਸੀ, ਅੱਜ 19,000 ਵੈਕੈਂਸੀ ਹੈ, ਕਿਉਂ ਹੈ? ਤੇ ਤੂੰ 22,000 ਟੀਚਰ ਪੱਕੇ ਕਰਨ ਦੀ ਗੱਲ ਕਰਦਾ, ਇੱਥੇ ਤੂੰ ਪੱਕੇ ਕਰਨ ਦੀ ਗੱਲ ਕਰਦਾ, 22,000 ਟੀਚਰ 15-15 ਦਿਨ ਦੇ ਕੰਟਰੈਕਟ ਤੇ ਰੱਖੇ ਹੋਏ ਆ। ਬੋਲ ਮੁੱਕਰ, ਬੈਠਣਾ ਤਾਂ ਹੀ ਤਾਂ ਕਹਿੰਦਾ ਬਹਿਸ ਕਰ ਹੈ। ਤੁਸੀਂ ਗੱਲ ਕੀਤੀ ਸੀ ਕਿ ਤੇ ਮੈਂ ਜਦੋਂ ਮੈਂ ਰੇਤ ਮਾਫੀਆ ਲਈ ਲੜਦਾ ਹੁੰਦਾ ਸੀ, ਇਹ ਕਹਿੰਦਾ ਨਾ ਛੋਟੇ ਕਹਿੰਦਾ ਨਕਲੀ ਕੇਜਰੀਵਾਲ ਫਿਰਦੇ ਆ ਇੱਥੇ, ਇਹ ਇਲਜ਼ਾਮ ਲਾਉਂਦਾ ਹੈ ਨਕਲੀ। ਮੈਂ ਕਹਿੰਦਾ ਨਕਲੀ ਸਿੱਧੂ ਫਿਰਦੇ ਆ ਇੱਥੇ। ਮੇਰੀ ਪਾਲਿਸੀ ਦੇਖਦੇ, ਫੋਟੋ ਸਟੇਟ ਦੀ ਦੁਕਾਨ ਤੇ ਖਟ ਕਰਕੇ ਫਿਰ ਨਾਲ ਦੀ ਨਾਲ ਰੱਖ ਦਿੰਦੇ ਆ। ਇਹਨੂੰ ਪਤਾ ਕੀ ਹੈ, ਨਕਲ 'ਚ ਵੀ ਅਕਲ ਚਾਹੀਦੀ ਹੈ ਨਾ। ਕੀ ਮਤਲਬ ਵੀ ਕਿੱਥੋਂ ਲਿਆਊਗਾ ਪੈਸੇ ਇੰਨੇ? ਇਹ 12,000 ਕਰੋੜ ਹੀ ਦੱਸਦੇ ਪੰਜਾਬ 'ਚੋਂ ਕਿੱਥੋਂ ਲਿਆਊਗਾ ਜਿਹੜਾ ਅਨਾਉਂਸ ਕਰਕੇ ਗਿਆ। ਤੇ ਇਹ ਦੱਸੇ ਇੱਕ ਵੀ ਸਿੱਖ, ਇੱਕ ਵੀ ਪੰਜਾਬੀ ਇਹਦੀ ਕੈਬਨਿਟ 'ਚ ਹੈ? ਇੱਕ ਇਹਦਾ SYL ਦੇ ਉੱਤੇ ਕੀ ਸਟੈਂਡ ਸੀ? ਤੇ ਅੱਜ ਜਿਹਦੇ ਤੇ ਪਰਚਾ ਹੋਇਆ ਉਹਦੇ ਤਲਵੇ ਚੱਟੇ ਕਿ ਨਹੀਂ, ਇਹਨੇ ਮਾਫੀ ਮੰਗੀ ਕਿ ਨਹੀਂ ਮੰਗੀ ਹੈ? ਇਹਦਾ ਕੀ ਸਟੈਂਡ ਹੈ? ਤੇ ਕੋੜ ਕਿੱਲਾ ਵੀ ਇਹਦੇ ਨਾਲ ਛੇਤੀ ਰੰਗ ਬਦਲਦਾ। ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ, ਇਹ ਬੰਦਾ ਮਤਲਬ ਕਿਸੇ ਤਰੀਕੇ ਕਿਤੇ ਵੀ ਆ ਕੇ ਮੇਰੇ ਨਾਲ ਬੈਠੇ ਔਰ ਸਮਝਾਵੇ ਸਾਡੀ ਪਰਾਲੀ ਨੂੰ ਗਾਲਾਂ ਕੱਢੂ। ਸਾਡੀ ਪਰਾਲੀ ਦਾ ਕੀ ਕਸੂਰ ਹੈ? 6,000 ਬੱਸਾਂ ਚੱਲਦੀਆਂ ਸੀ ਸ਼ੀਲਾ ਜੀ ਵੇਲੇ, ਅੱਜ 3,000 ਰਹਿ ਗਈਆਂ। 45 ਲੱਖ ਸਵਾਰੀ ਸੀ, ਅੱਜ 29 ਲੱਖ ਰਹਿ ਗਈ। ਹਾਂਜੀ, 3.5 ਫੇਜ਼ ਉਹਦੇ ਜਿਹੜੇ ਮੈਟਰੋ ਦੇ ਕੰਪਲੀਟ ਕੀਤੇ, 4 ਨਹੀਂ ਹੋਏ ਪੂਰੇ। 2 ਤੋਂ 23 ਗ੍ਰੀਨ ਕਵਰ ਲੈ ਕੇ ਗਈ ਸ਼ੀਲਾ ਜੀ। ਬਿਜਲੀ ਦੀ ਚੋਰੀ ਬੰਦ ਕੀਤੀ, ਫਾਇਦਾ ਇਹ ਕੱਟ ਗਿਆ। 13 ਰੁਪਏ ਬਿਜਲੀ ਆਏ, ਬਿਜਲੀ ਕਹਿੰਦਾ 13 ਰੁਪਏ ਬਿਜਲੀ ਦਿੰਦਾ ਇਹ ਇੰਡਸਟਰੀ ਨੂੰ, ਅਸੀਂ 9 ਦਿੰਦੇ ਆ, 9 ਤੋਂ ਵੀ 6 ਤੇ ਲਿਜਾਂਗੇ। ਇਹ ਕਿਹੜੀਆਂ ਗੱਲਾਂ ਕਰਦਾ? ਇੱਕ ਬੰਦੇ ਨੂੰ ਇਹਨੇ ਕਿਸਾਨ ਨੂੰ ਸਬਸਿਡੀ ਦਿੱਤੀ ਹੈ, ਅਸੀਂ 7,000 ਕਰੋੜ ਦਿੰਦੇ ਆ। ਨਾ ਤੇ ਬਿਜਲੀ ਬਣਾਉਂਦੇ ਆ ਤੇ ਨਾ ਬਿਜਲੀ ਵੇਚਦੇ ਆ। ਅਸੀਂ ਬਿਜਲੀ ਬਣਾਉਣੇ ਵੀ ਆ ਤੇ PSPSC ਦਿੰਦੀ ਵੀ ਆ, ਹਜ਼ਾਰਾਂ ਨੂੰ ਲੱਖਾਂ ਨੂੰ ਨੌਕਰੀ ਵੀ ਦਿੰਦੀ। ਕਰਦੇ ਕਿ ਮਾਫੀਆ ਤੇ ਇਹਨਾਂ ਦੇ ਸੱਜੇ ਖੱਬੇ ਬੈਠੇ ਹੁੰਦੇ ਤੇ ਇਹਨਾਂ ਨੇ ਕਿਦਾਂ? ਤੇ ਮੇਰੀ ਇੱਕ ਗੱਲ ਨੂੰ ਸੁਣ, ਤੇ ਮਾਫੀਆ ਦੀਪ ਮਲਹੋਤਰਾ ਕੌਣ ਹੈ? ਤੂੰ ਤਾਂ ਕਹਿੰਦਾ ਸੀਗਾ ਵੀ ਸ਼ਰਾਬ, ਤਾਂ ਹੀ ਸ਼ਰਾਬ ਬਾਰੇ ਬੋਲਦਾ ਨਹੀਂ ਨਾ, ਕਿਉਂਕਿ ਸਾਰੀ ਅੱਟੀ ਸੱਟੀ ਕਰ ਲਈ ਚੱਡਿਆਂ ਨਾਲ, ਪੌਂਟੀ ਚੱਡੇ ਦੇ ਪਰਿਵਾਰ ਨਾਲ ਕਰ ਲਈ, ਤਾਂ ਹੀ ਤਾਂ ਬਹਿਸ ਕਰਨ ਆਉਂਦਾ ਨਹੀਂ। ਤਾਂ ਹੀ ਤਾਂ ਕਹਿੰਦਾ ਸਿੱਧੂ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ, ਕਹਿੰਦਾ ਕਿ ਨਹੀਂ ਕਹਿੰਦਾ? ਕਹਿੰਦਾ ਨਾ ਮੇਰੀ ਤਾਰੀਫ ਕਰਕੇ ਗਿਆ ਹੈ ਨਹੀਂ ਕਿ ਭਾਈ? ਇਹ ਤੇ ਲੋਕਤੰਤਰ ਦਾ ਉਹ ਅਸੂਲ ਹੈ, ਕੋਈ ਆਵੇ ਕੋਈ ਜਾਵੇ, ਜਿਹਦੀ ਜਦ ਜੋ ਮਰਜ਼ੀ। ਕਿ ਹੋਰ ਵੀ ਵੱਡੇ ਚਿਹਰੇ ਜਿਹੜੇ ਨੇ ਪ੍ਰਧਾਨ ਨੇ ਬੇਅਦਬੀ ਦੇ ਮਾਮਲੇ ਨੂੰ ਸਿੱਧਾ ਜਿਹੜਾ ਸੈਂਟਰ ਦੇ ਨਾਲ ਜੋੜਿਆ ਔਰ ਇਹ ਵੀ ਕਿਹਾ ਉਹਨਾਂ ਨੇ ਕਿ ਜਦੋਂ ਦਾ ਕਿਸਾਨੀ ਅੰਦੋਲਨ ਰੁਕਿਆ ਉਸ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤੁਹਾਡਾ ਕੀ ਇਹਦੇ ਬਾਰੇ ਸਵਾਲ? ਵੇਖੋ ਮੇਰੀ ਗੱਲ ਸਿੰਪਲ ਜੀ ਹੈ, ਮੈਂ ਤਾਂ ਸਿੰਪਲ ਕਹਿਣਾ ਕਿ ਕਿਸੇ ਵੀ ਚੀਜ਼ ਨੂੰ ਰੋਕਣ ਵਾਸਤੇ ਸਜ਼ਾ ਵੱਡੀ ਚਾਹੀਦੀ ਹੈ। ਸਿੰਗਾਪੁਰ 'ਚ ਅੱਜ ਵੀ ਕਦੇ ਕੋਈ ਪੁੜੀ ਨਹੀਂ ਵਿਕਦੀ। ਕਿਉਂ ਨਹੀਂ ਵਿਕਦੀ? ਕਿਉਂਕਿ ਜਿਹੜਾ ਬੰਦਾ ਥੋੜੇ ਜਿਹੇ ਵੀ ਜੁਰਮ ਨਾਲ ਫੜਿਆ ਗਿਆ, ਉਹ ਆਪਣੇ ਪਰਿਵਾਰ ਨੂੰ ਦੁਬਾਰਾ ਦੇਖਦਾ ਨਹੀਂ, ਉਹਨੂੰ ਮਰਨ ਵੀ ਨਹੀਂ ਦਿੰਦੇ, ਤਿਲ ਕਰਕੇ ਮਾਰਦੇ। ਐਸੀ ਖੌਫਨਾਕ ਸਜ਼ਾ ਹੈ ਭਾਈ। ਬੇਅਦਬੀ ਮੈਨੂੰ ਸੋਚ ਕੇ ਦੇਖੋ, ਚਾਹੇ ਕੁਰਾਨ ਸ਼ਰੀਫ ਦੀ ਹੋਵੇ, ਚਾਹੇ ਭਗਵਤ ਗੀਤਾ ਜੀ ਦੀ ਹੋਵੇ,
ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇ, ਚਾਹੇ ਉਹ ਕਿਸੇ ਚਰਚ ਦੇ ਵਿੱਚ ਹੋਵੇ, ਪਰਮਾਤਮਾ ਅਗਰ ਇੱਕ ਹੈ ਤੇ ਫਿਰ ਭਾਈ ਸਭ ਤੋਂ ਵੱਡੀ ਜਿਹੜੀ ਕਨਸਟੀਟਿਊਸ਼ਨ ਦੀ ਸਜ਼ਾ ਹੈ ਉਹਨੂੰ ਮਿਲਣੀ ਚਾਹੀਦੀ ਹੈ ਨਾ। ਤੇ ਪਿਛਲੇ 6 ਸਾਲ ਦੇ ਜਿਨ੍ਹਾਂ ਨੇ ਬੇਅਦਬੀ ਕੀਤੀ, ਜਿਨ੍ਹਾਂ ਦਾ ਨਾਂ ਆਉਂਦਾ ਨਾ, ਅਫਸਰਾਂ ਸਮੇਤ ਮਿਊਨਿਸਪੈਲਿਟੀ ਦੇ ਸਾਂਢਾਂ ਵਾਂਗ ਫਿਰਦੇ ਆ। ਤੇ ਜੇ ਸਿਸਟਮ ਨੇ ਰਲ ਮਿਲ ਕੇ ਉਹਨਾਂ ਨੂੰ ਪ੍ਰੋਟੈਕਸ਼ਨ ਹੀ ਦੇਣੀ ਹੈ ਤੇ ਫਿਰ ਜਨਤਾ ਆਪਣੇ ਹੱਥ 'ਚ ਲੈ ਰਹੀ ਹੈ। ਉਹਨਾਂ ਦੀ ਬੇਭਰੋਸਗੀ ਹੈ ਸਿਸਟਮ ਤੋਂ। ਬਟ ਉਹ ਕਹਿ ਰਹੇ ਸਿੱਧੂ ਸਾਹਿਬ ਇਹ ਕਹਿ ਰਹੇ ਨੇ ਕਾਂਗਰਸ ਦੇ ਸੱਜਣ ਕੁਮਾਰ ਉਹਨਾਂ ਨੂੰ ਕਿੰਨੀ ਕੁ ਸਜ਼ਾ ਮੈਂ ਕੀ ਆਨਾ ਕਿ ਮੈਂ ਕਹਿੰਦਾ ਕੋਈ ਹੋਵੇ, ਇੱਥੇ ਨਾ ਕਾਂਗਰਸ ਦਾ ਸਵਾਲ ਹੈ, ਨਾ ਬੀਜੇਪੀ ਦਾ ਸਵਾਲ ਹੈ, ਨਾ ਕਿਸੇ ਪਾਰਟੀ ਦਾ ਸਵਾਲ ਹੈ। ਇੱਥੇ ਸਵਾਲ ਧਰਮ ਦਾ ਹੈ। ਗੁਰੂ ਸਾਹਿਬਾਨਾਂ ਨੇ ਸਾਨੂੰ ਇੱਕ ਸੇਧ ਦਿੱਤੀ ਹੈ, ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈ ਜੈਕਾਰ। ਤੇ ਮੀਰੀ ਪੀਰੀ ਦੇ ਝੰਡਿਆਂ 'ਚੋਂ ਦੇਖ ਲਓ ਉੱਚਾ ਝੰਡਾ ਕਿਹੜਾ ਹੈ? ਧਰਮ ਦਾ ਝੰਡਾ। ਤੇ ਫਿਰ ਉਸ ਰਾਜ ਦਾ ਕੀ ਕਰਨਾ ਜਿਹੜਾ ਧਰਮ ਨੂੰ ਸੁਰੱਖਿਆ ਨਾ ਦੇ ਸਕੇ, ਧਰਮ ਨੂੰ ਪ੍ਰੋਟੈਕਟ ਨਾ ਕਰ ਸਕੇ, ਧਰਮ ਨੂੰ ਨਿਆਂ ਨਾ ਦੇ ਸਕੇ? ਦੱਸੋ ਉਸ ਰਾਜ ਤੋਂ ਕੀ ਕਰਾਉਣਾ? ਪਰ ਉਹ ਕਹਿੰਦੇ ਕਾਂਗਰਸ ਦੇ ਨਸ਼ੇ ਕਹੀ ਜਾਣ ਜੋ ਮਰਜ਼ੀ ਕਹੀ ਜਾਣ, ਮੈਨੂੰ ਕਿਸੇ ਨੇ ਕਿਸੇ ਦੇ ਮੂੰਹ ਤੇ ਟੇਪ ਲਾਈ। ਰੋਡ ਤੇ ਹੈ ਤੁਹਾਨੂੰ ਅੱਜ ਆਪਾਂ ਕੌਨਫੀਡੈਂਸ ਕਿੱਦਾਂ ਲਾਂਗੇ, ਕਿਉਂਕਿ ਹਰ ਇੱਕ ਮਿਨਿਸਟਰੀਅਲ ਸਟਾਫ ਵੀ ਜਿਹੜਾ ਹੜਤਾਲ ਤੇ ਹੈ ਜੀ। ਵੇਖੋ ਇੱਕੋ ਤਰੀਕੇ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਇੱਕੋ ਤਰੀਕੇ ਕੌਨਫੀਡੈਂਸ 'ਚ ਲੈ ਸਕਦੇ ਆ। ਮੈਂ ਕਿਸੇ ਨੂੰ ਝੂਠ ਨਹੀਂ ਬੋਲਦਾ। ਮੇਰੇ ਘਰੇ ਵੀ ਆ ਕੇ ਬਾਹਰ ਬਹਿੰਦੇ ਆ, ਮੈਂ ਉਹਨਾਂ ਨਾਲ ਖੜਦਾ ਤੇ ਉਹਨਾਂ ਨੂੰ ਕਹਿਣਾ ਕਿ ਜਦ ਤੱਕ ਇਹ ਮਾਫੀਆ ਮੁੱਕਦਾ ਨਹੀਂ, ਜੋ ਸਟੇਟ ਦੇ ਖਜ਼ਾਨੇ 'ਚ ਪੈਸੇ ਆਉਣੇ ਚਾਹੀਦੇ ਸੀਗੇ ਉਹ ਸਟੇਟ ਦੇ ਖਜ਼ਾਨੇ 'ਚ ਆਉਂਦੇ ਨਹੀਂ, ਉੱਥੋਂ ਡਬਲ ਹੁੰਦੇ ਨਹੀਂ ਤੇ ਤੁਹਾਡੇ ਮਸਲੇ ਹੱਲ ਹੁੰਦੇ ਨਹੀਂ। ਇਹ ਜਿੰਨਾ ਸਟੇਟ ਦੇ ਖਜ਼ਾਨੇ 'ਚ ਪੈਸਾ ਆਉਣਾ ਨਿੱਜੀ ਜੇਬਾਂ ਜਾਂਦਾ ਹੈ ਤੇ ਅਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹਾਂ। ਸੁਖਬੀਰ ਬਾਦਲ ਨੇ ਪੁਰਾਣੀ ਪੈਨਸ਼ਨ ਦਾ ਚੋਗਾ ਪਾਇਆ ਜੀ, ਜਦੋਂ ਆਵਾਂਗੇ ਤੇ ਤੁਹਾਡੀ ਬਹਾਲ ਕਰਾਂਗੇ। ਦੇਖੋ 900 ਚੂਹੇ ਖਾ ਕੇ ਬਿੱਲੀ ਚੱਲੇ ਹੱਜ ਨੂੰ ਲੋਕ ਸਭ ਸਮਝਦੇ ਆ। ਲੋਕਾਂ ਸਾਹਿਬ ਨੂੰ ਆਗੇ ਆਗੇ ਦੇਖੋ ਹੋਸਾ ਕਿਆ ਰਾਣਾ ਗੁਰਜੀਤ ਕਹਿੰਦੇ ਨੇ ਕਿ ਨਾਲ ਹੋਰ ਸਭ ਸਾਡੇ ਨੇ ਜ਼ਿਆਦਾ ਵਾ। ਰਾਣਾ ਗੁਰਜੀਤ ਤੁਹਾਡੇ ਮਸਲੇ ਹਾਂਜੀ ਜਿੱਤੇ ਬਾਦਲ ਪਰਿਵਾਰ ਦੇ ਪਿੱਛੇ ਵੀ ਬੇਅਦਬੀ ਵਾਲੋਂ ਤੋਂ ਧਿਆਨ ਨਹੀਂ, ਮੀਟਿੰਗ ਸਿਰਫ ਬਾਦਲ ਪਰਿਵਾਰ ਨੂੰ ਮਿਲਾਉਣਾ। ਦੇਖੋ ਮੇਰੀ ਇੱਕ ਗੱਲ ਨੂੰ ਸੁਣੋ, 15 ਸੀਟਾਂ ਦੇ ਉੱਤੇ ਬਾਦਲ ਪਰਿਵਾਰ ਨੂੰ ਅਸੀਂ ਤਾਂ ਲਿਆਏ ਨਹੀਂ, ਪੰਜਾਬ ਦੇ ਲੋਕ ਲਿਆਏ। ਜਦੋਂ ਘਰਾਂ ਦੇ ਦਰਵਾਜ਼ੇ ਤੋੜ ਕੇ ਨਿਕਲਦੇ ਸੀਗੇ, ਇਹ ਅੰਦਰ ਲੁਕਦੇ ਸੀਗੇ, ਉਹ ਵੀ ਪੰਜਾਬ ਦੇ ਲੋਕਾਂ ਨੇ ਕੀਤਾ। ਜੁੱਤੀਆਂ ਪੰਜਾਬ ਦੇ ਲੋਕਾਂ ਨੇ ਭਰਾਈਆਂ, ਸਮਝ ਨਹੀਂ? ਗੋਹੇ ਪੰਜਾਬ ਦੇ ਲੋਕਾਂ ਨੇ। ਪੰਜਾਬ ਦੇ ਲੋਕਾਂ ਨੂੰ ਕੀ ਨਹੀਂ ਪਤਾ ਜਿਹੜਾ ਪੰਥ ਜਿਹਦੇ ਨਾਮ ਦੇ ਉੱਤੇ, ਸਰਵੋੱਚ ਪੰਥ ਜਿਹਦੇ ਨਾਮ ਦੇ ਉੱਤੇ ਰਾਜ ਕੀਤਾ, ਉਸੇ ਪੰਥ ਨੇ ਅੱਗੇ ਖੜੇ ਹੋ ਕੇ ਕਿਸੇ ਹੋਰ ਨੇ ਥੋੜਾ ਵਿਰੋਧ ਕੀਤਾ। ਇਹ ਛੁਰਲੀਆਂ ਛੱਡਦਾ ਸਿੱਧੂ ਸਾਹਿਬ ਉਹਨਾਂ ਲਈ ਥੱਲੇ ਲਾਇਆ। ਗੁਰਜੀਤ ਕਹਿ ਰਹੇ ਕਿ ਤੁਸੀਂ ਪਾਰਟੀ ਨੂੰ ਤੋੜਨ ਆਏ ਹੋ। ਮੈਂ ਕਹਿੰਦਾ ਲੋਕਤੰਤਰ ਦੇ ਵਿੱਚ ਤੈਨੂੰ ਨਹੀਂ ਰੋਕਿਆ, ਉਹਨੂੰ ਨਹੀਂ ਰੋਕਿਆ। ਮੈਂ ਕਿਹਾ ਕੋਈ ਕਿਸੇ ਬਾਰੇ ਵੀ ਕੁਝ ਕਹੇ, ਜ਼ਰੂਰੀ ਹੈ ਕਿ ਮੈਂ ਜਵਾਬ ਦਿਆਂ? ਉਹ ਕਹਿੰਦੇ ਚੰਨੀ ਸਾਹਿਬ ਤੋਂ ਸੜਦੇ ਨੇ। ਮੈਂ ਕਿਹਾ ਤੁਸੀਂ ਹੋਰ ਜ਼ੋਰ ਦੀ ਇੱਕ ਟੇਪ ਭਰ ਕੇ ਇੱਥੇ ਛੱਡ ਜਾਓ, ਜ਼ਰੂਰੀ ਹੈ ਮੈਂ ਜਵਾਬ ਦਿਆਂਗਾ। ਪਰਮਿੰਦਰ ਪਿੰਕੀ ਨੂੰ ਡੀਜੀਪੀ ਦੂਜੀ ਗੱਲ, ਜਿਨ੍ਹਾਂ ਜਵਾਬ ਦੇਣਾ ਉਹਨਾਂ ਦੇਤਾ। ਦੂਜੀ ਗੱਲ ਇਹ ਕਿ ਮੈਂ ਕੋਈ ਜ਼ਰੂਰੀ ਨਹੀਂ ਹੈ ਕਿ ਮੇਰੇ ਬਾਰੇ ਹਜ਼ਾਰਾਂ ਲੋਕ ਬੋਲਦੇ ਆ, ਲੱਖਾਂ ਲੋਕ ਪਿਆਰ ਕਰਦੇ ਆ, ਕਰੋੜਾਂ, ਤੇ ਮੈਂ ਮਤਲਬ ਦੋਨਾਂ ਨੂੰ ਸਵੀਕਾਰ ਕਰਦਾ। ਲੋਕਤੰਤਰ ਪਾਰਟੀ ਦੇ ਕੈਬਨਿਟ ਮੰਤਰੀ ਨੇ। ਹਾਂਜੀ ਬਾਈਬਲ ਖੜਾ ਦੀ ਟਵੀਟ ਕੀਤਾ ਲੱਗਦੀ ਹੈ। ਨਹੀਂ, ਮੈਂ ਜਿਹੜਾ ਬਾਈਬਲ ਕਲਾਂ ਦੀ ਗੱਲ ਜਿਹੜੀ ਅੱਜ ਕੀਤੀ ਹੈ ਉਹ ਇਹ ਕੀਤੀ ਹੈ ਕਿ ਅਸਲ ਨੌਕਰੀ ਇਹ ਲੋਕ ਡਿਜ਼ਰਵ ਕਰਦੇ ਕਿ ਮਿਨਿਸਟਰ ਦਾ ਮੁੰਡਾ ਨਹੀਂ, ਕਤਾਰ ਦੇ ਵਿੱਚ ਅੱਗੇ ਖੜੋਤਾ ਪ੍ਰਿਵਿਲੇਜ ਬੰਦਾ ਨਹੀਂ। ਜੇ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦੇਣੀ ਹੈ ਤੇ ਇਹੋ ਜਿਹੇ ਲੋਕਾਂ ਨੂੰ ਨੌਕਰੀ ਦਿਓ। ਕਿਉਂ ਨਹੀਂ ਦਿੱਤੀ? ਤੁਸੀਂ ਗਰੀਬ ਨੂੰ, ਜਿਹੜਾ ਬੰਦਾ ਗੁਰੂ ਦੇ ਲਈ ਲੜਦਾ ਰਿਹਾ, ਗੁਰੂ ਦੇ ਇਨਸਾਫ ਦੇ ਲਈ ਲੜਦਾ ਰਿਹਾ ਔਰ ਉਦੋਂ ਜ਼ਖਮੀ ਹੋਇਆ, 2 ਸਾਲ ਮੰਜੇ ਤੇ ਪਿਆ ਰਿਹਾ, ਕੀ ਉਹ ਨੌਕਰੀ ਨਹੀਂ ਡਿਜ਼ਰਵ ਕਰਦਾ? ਜਾਂ ਕਿ ਮੰਤਰੀਆਂ ਦੇ ਮੁੰਡੇ ਹੀ ਡਿਜ਼ਰਵ ਕਰਦੇ ਆ, ਐਮਐਲਏ ਦੇ ਮੁੰਡੇ ਹੀ ਡਿਜ਼ਰਵ ਕਰਦੇ ਆ? ਇਹ ਪੁੱਛਣਾ ਗਲਤ ਹੈ। ਪੁੱਛੂਗਾ। ਸਿੱਧੂ ਸਾਹਿਬ ਇੱਕ ਪਰਮਿੰਦਰ ਪਿੰਕੀ ਨੇ ਡੀਜੀਪੀ ਤੇ ਬੜੇ ਗੰਭੀਰ ਦੋਸ਼ ਲਾਏ ਕਿ ਉਹ ਤੇ ਬਲਾਦ ਰੇਪ ਦੇ ਦੋਸ਼ ਨੇ ਸ਼ਰੇਆਮ ਉਹਨਾਂ ਨੂੰ ਚਲੋ ਯਾਰ, ਕਿਸੇ ਦੇ ਕੋਈ ਦੋਸ਼ ਜੋ ਮਰਜ਼ੀ ਲਾ ਸਕਦਾ, ਚੰਗੀ ਗੱਲ ਹੈ, ਲਾਵੇ, ਪ੍ਰੂਵ ਹੋਣਾ ਚਾਹੀਦਾ। ਸਿੱਧੂ ਸਾਹਿਬ ਰਾਣਾ ਗੁਰਜੀਤ ਤੁਹਾਡੇ ਕੈਬਨਿਟ ਇੱਕ ਗੱਲ ਦੁਹਰਾਈ ਹੈ ਕਿ ਜਿੰਨੇ ਵੀ ਬੇਅਦਬੀ ਕਰਵਾਈ ਹੈ ਉਹਦਾ ਕੁਝ ਨਾ ਰਵੇ। ਕਹਿੰਦੇ ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ। ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਤੇ ਉਹਦਾ ਕੱਖ ਰਿਹਾ ਨਹੀਂ। ਪੁੱਛ ਲੈ ਉਹਨੂੰ ਜਾ ਕੇ, ਰਿਹਾ ਤੇਰਾ? ਦੱਸ ਰਿਹਾ ਕਿਤੇ? ਰਾਣਾ ਕਹਿੰਦੇ 800 ਕਰੋੜ ਲਾਤੇ, 800 ਕਰੋੜ ਲਾਤੇ, 1000 ਕਰੋੜ ਲੋਕੀ ਘਰੋਂ ਨਿਕਲ ਦਿੰਦੇ, ਰਿਹਾ ਕੁਝ? ਕਾਂਗਰਸ ਦੀਆਂ 16 ਸੀਟਾਂ ਆਣੀਆਂ ਰਿਹਾ ਉੱਥੋਂ ਵੀ ਰਿਜ਼ਾਈਨ ਦੇ ਆਏ। ਔਰ ਸੁਖਬੀਰ ਕਹਿੰਦੇ ਜੀ 85 ਸੀਟਾਂ ਜਿੱਤਾਂਗੇ ਐਤਕੀ। ਹਾਂਜੀ, ਉਹ ਕਹਿੰਦੇ ਕਾਂਗਰਸ ਦੀਆਂ 16 ਸੀਟਾਂ ਆਣੀਆਂ ਤੇ ਆਪ ਦੀਆਂ 5। ਨਹੀਂ, ਉਹਨੂੰ ਕੋਈ ਗਲਤ ਕਹਿ ਰਿਹਾ। ਉਹ 117 ਚੋਂ 135 ਜਿੱਤੂਗਾ।
ਤਾਂ ਹੀ ਗੱਪੀ ਹੈ। ਸਿੱਧੂ ਸਾਹਿਬ ਇਸ ਤੋਂ ਵੱਡਾ ਗੱਪੀ ਪੈਦਾ ਹੋਇਆ ਪਰ ਤਾਂ ਇਦਾਂ ਦੀ ਗੱਲ ਆ ਰਹੀ ਹੈ ਕਿ 8 ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਜਿਹੜੇ ਨੇ ਬੀਜੇਪੀ 'ਚ ਜਾ ਰਹੇ ਦੇਖੋ ਸ਼ਰਲਕ ਹੋਮਸ ਦਾ ਪਿਓ ਬੈਠਾ ਇੱਥੇ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਨਹੀਂ ਸ਼ਰਲਕ ਹੋਮਸ ਦਾ ਬਾਪੂ ਬੈਠਾ ਜਸੂਸ ਹੈ ਬਈ, ਇਹ ਕਿੰਨੀ ਵੱਡੀ ਇਨਫੋਰਮੇਸ਼ਨ ਹੈ। ਖਬਰ ਬਣਾਓ, ਖਬਰ ਵੋਟ ਲੱਗਣ ਤੋਂ ਬਾਅਦ ਦੇਖਣਾ ਕੀ ਹੁੰਦਾ, ਪਰ ਵੋਟ ਲੱਗਣ ਤੋਂ ਪਹਿਲੇ ਜਾ ਰਹੇ ਨੇ। ਹਾਂਜੀ ਵੋਟ ਲੱਗਣ ਤੋਂ ਪਹਿਲੇ ਹੀ ਜਾ ਰਹੇ ਨੇ ਜੀ। ਕੋਈ ਵੀ ਜਾਵੇ ਕੋਈ ਵੀ ਆਵੇ, ਕੋਈ ਵੀ ਜਾਵੇ ਕੋਈ ਵੀ ਆਵੇ, ਉਹਦੀ ਇੱਛਾ ਹੈ। ਕਾਂਗਰਸ ਨੂੰ ਨੁਕਸਾਨ ਨਹੀਂ ਹੋਏਗਾ। ਮੈਂ ਕਿਹਾ ਯਾਰ ਕਮਾਲ ਹੋ ਗਈ, ਕਾਂਗਰਸ ਨੂੰ ਕਾਹਦਾ ਨੁਕਸਾਨ ਵੀ, ਕਈ ਆਏ ਕਈ ਗਏ, ਕਾਂਗਰਸ ਤੇ ਖੜੀ ਹੈ। ਕਾਂਗਰਸ ਤੇ ਵਿਚਾਰਧਾਰਾ ਹੈ, ਤੁਸੀਂ ਉਸ ਵਿਚਾਰਧਾਰਾ ਨਾਲ ਹੋ ਤੇ ਤੁਸੀਂ ਕਾਂਗਰਸ ਦੇ ਨਾਲ ਹੋ। ਜਿਹੜੀ FIR ਸੈਕੂਲਰ ਵਿਚਾਰਧਾਰਾ ਜਿਹੜੀ ਹੈ ਉਹ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ 70 ਸਾਲ ਦੀ, ਇਹ ਉਹ ਪਾਰਟੀ ਹੈ। ਇੱਕ ਵਿਚਾਰਧਾਰਾ, ਤੁਸੀਂ ਉਸ ਵਿਚਾਰਧਾਰਾ ਨਾਲ ਨਹੀਂ ਹੋ ਤਾਂ ਚਲੇ ਜਾਓ। ਕੀ ਸਿੱਧੂ ਸਾਹਿਬ ਜਿਹੜੀ FIR ਹੋਈ ਹੈ ਇਹਦੇ ਵਿੱਚ ਗ੍ਰਿਫਤਾਰੀ ਦੀ ਮੰਗ ਕਰੋਗੇ ਕੀ ਅੱਗੇ ਤੁਸੀਂ? ਭਾਈ ਮੈਂ ਕੁਝ ਨਹੀਂ ਕਰੂੰਗਾ, ਅੱਛਾ ਜੀ, ਜੋ ਕਰੂਗਾ ਕਾਨੂੰਨ ਕਰੂਗਾ। ਕਾਨੂੰਨ ਤੇ ਸਿੱਧੂ ਸਾਹਿਬ ਗ੍ਰਿਫਤਾਰੀ ਅਸੀਂ ਤੇ ਮੰਗ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹਾਂ, ਜਿਹੜੀ ਸੱਚੀ ਗੱਲ ਹੈ ਉਹਦੀ ਮੰਗ ਕਰ, ਇੰਨੀ ਗੱਲ ਹੈ। ਵੈਸੇ ਕੀ ਮੰਗ ਕੀ ਹੈ ਪੰਜਾਬ ਦੇ ਲੋਕਾਂ ਦੀ? ਪੰਜਾਬ ਦੇ ਲੋਕਾਂ ਦੀ ਮੰਗ ਅੱਜ ਦੀ ਥੋੜਾ ਨਾ 6 ਸਾਲ ਦੇ ਉਡੀਕਦੇ ਆ ਕਿ ਦੋਸ਼ੀਆਂ ਨੂੰ ਸਜ਼ਾ ਦਿਓ, ਅਸਲੀ ਸੱਚੇ ਦੋਸ਼ੀਆਂ ਨੂੰ ਸਜ਼ਾ ਦਿਓ, ਠੀਕ ਹੈ ਕਿ ਨਹੀਂ। ਤੇ ਇਹ ਜਾਇਜ਼ ਮੰਗ ਹੈ, ਪਰ ਇਹਦੇ ਤੇ ਰਾਜਨੀਤੀ ਹੁੰਦੀ ਰਹੀ ਹੈ, ਇਹਦੇ ਤੇ ਪੱਖਪਾਤ ਹੁੰਦਾ ਰਿਹਾ, ਇਹਦੇ ਤੇ ਇਹ ਮਿਲ ਜੁਲ ਕੇ ਰਲ ਮਿਲ ਕੇ ਕੱਪੜੇ ਪਾਏ ਗਏ ਆ ਤੇ ਸਜ਼ਾ ਵੀ ਪਈ ਹੈ। ਜਿਨ੍ਹਾਂ ਨੇ ਕੀਤਾ ਉਹ ਰਹੇ ਨਹੀਂ, ਦਰਵਾਜ਼ੇ ਬੰਦ ਕਰਦੇ ਕਿਸੇ ਹੋਰ ਨੂੰ ਆਪਦੇ ਲਈ ਹੋ ਗਏ, ਦਰ ਠੋਕਰਾਂ ਖਾਂਦੇ ਫਿਰਦੇ। ਵੀਰ ਜੀਰਾ ਨੇ ਕਿਹਾ ਜੇਕਰ ਉਹ ਸਹੀ ਨੇ ਤਾਂ ਸਰੈਂਡਰ ਕਿਉਂ ਨਹੀਂ ਕਰਦੇ ਵਿਕਰਮ ਮਜੀਠੀਆ, ਤੁਸੀਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹੋ? ਭਾਈ ਮੈਂ ਕਿਸੇ ਦੀ ਗੱਲ ਨਾਲ ਵੀ ਸਹਿਮਤ ਨਹੀਂ, ਕਿਸੇ ਦੀ ਗੱਲ ਤੋਂ ਵੀ ਇਨਕਾਰ ਨਹੀਂ ਕਰਦਾ, ਪਰ ਤੁਸੀਂ ਇਹ ਲੋਕਾਂ ਨੇ ਫੈਸਲੇ ਕਰਨੇ। ਪਰ ਤੁਸੀਂ ਇਹ ਮੰਨਦੇ ਸਿੱਧੂ ਸਾਹਿਬ ਜਿਹੜਾ ਤੁਸੀਂ ਪ੍ਰੈਸ਼ਰ ਇੱਕ ਪਾਇਆ ਸੀ ਲਗਾਤਾਰ ਸਰਕਾਰ ਦੇ ਉੱਤੇ ਬਣਾਇਆ ਸੀ, ਤੁਹਾਡੀ ਕੱਲ੍ਹ ਦੀ speech ਉਹਦਾ ਬਹੁਤ ਚੱਲਦਾ ਹੀ ਵਧੀਆ ਪੱਕਾ ਹੋਇਆ, ਉਸ ਨੂੰ ਲੈ ਕੇ ਇਹ ਰਾਤੋਂ ਰਾਤ FIR ਹੋ ਗਈ, ਇਹ ਤਾਂ ਮੰਨਦੇ ਨਾ ਤੁਸੀਂ? ਬੋਲੋ ਸਰ। ਹੋਰ ਕੋਈ ਸਵਾਲ? ਇਹ ਸਵਾਲ ਹੀ ਹੈ, ਸਿੱਧੂ ਸਾਹਿਬ ਜਵਾਬ ਦੇ ਦਿਓ। ਸਵਾਲ ਹੈ, ਜਵਾਬ ਦੇ ਦਿਓ। ਮੈਂ ਹੁਣ ਬਹੁਤ ਜਵਾਬ ਦੇ ਲਏ, ਮੈਂ ਹੁਣ ਤੁਹਾਨੂੰ ਧੰਨਵਾਦ ਕਹਿ ਰਿਹਾ, ਥੈਂਕ ਯੂ ਵੈਰੀ ਮਚ। ਮੈਨੂੰ ਕੁੱਲੀ ਨਾਲ ਤਾਂ ਗੱਲ ਕਰ ਲੈਣ ਦਿਓ। ਆਖਰੀ ਸਵਾਲ ਸਰ, ਕੱਲ੍ਹ ਦੀ ਜਿਹੜੀ ਸਪੀਚ ਤੁਹਾਡੀ ਬਹੁਤ ਵਾਇਰਲ ਹੋ ਰਹੀ ਹੈ, ਇਸ ਬਾਰੇ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰੈਸ਼ਰ ਹੇਠ ਆ ਕੇ ਜਿਹੜੀ FIR, ਹਾਲਾਂਕਿ ਤੁਸੀਂ ਪਹਿਲਾਂ ਵੀ ਰਿਪੋਰਟ ਦਾ ਜ਼ਿਕਰ ਕਰ ਚੁੱਕੇ ਹੋ। ਇਸ ਤਰ੍ਹਾਂ ਹੈ ਕਿ ਮੈਂ ਆਪਣੀ ਕਨਸਟੀਚੁਐਂਸੀ 'ਚ ਆਇਆ, ਆਪਣੇ ਉਹਨਾਂ ਲੰਬਰਦਾਰਾਂ ਸੂਬੇਦਾਰਾਂ ਦੇ ਕੋਲ ਆਇਆ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਨਵਾਜ਼ਿਆ, 5 ਇਲੈਕਸ਼ਨ ਜਿਤਾਤੇ, 4 ਵਾਰ MP ਬਣਾਤਾ। ਉੱਥੇ ਆ ਕੇ ਮੈਨੂੰ ਐ ਲੱਗਦਾ ਮੈਂ ਆਪਣੇ ਘਰ ਆਇਆ। 2 ਕਮੀਜ਼ਾਂ 'ਚ ਆਇਆ ਸੀ ਅੰਮ੍ਰਿਤਸਰ, ਮੈਂ 36 ਸਾਲ ਪਟਿਆਲੇ ਵਾਲੇ ਘਰ 'ਚੋਂ ਨਿਕਲਿਆ ਨਹੀਂ, ਲੇਕਿਨ ਜਦੋਂ ਦਾ ਇੱਥੇ ਆਇਆ ਇਸ ਗੁਰੂ ਦੇ ਦਰ ਦਾ ਨੌਕਰ ਬਣ ਕੇ ਰਿਹਾ। ਇੱਕੋ ਹੀ ਆਸ ਉਮੀਦ ਦੇ ਨਾਲ ਰਾਜਨੀਤੀ ਦੇ ਵਿੱਚ ਹਰ ਕਦਮ ਅੱਗੇ ਰੱਖਿਆ ਕਿ ਮੇਰੇ ਕਿਸੇ ਵੀ ਕਾਜ ਦੇ ਨਾਲ ਮੇਰੀ ਕਨਸਟੀਚੁਐਂਸੀ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਇੱਕ ਰਾਜਨੇਤਾ ਦੇ ਉੱਤੇ ਜਾਂ ਇੱਕ ਪੋਲੀਟੀਸ਼ੀਅਨ ਦੇ ਉੱਤੇ, ਉਹ ਕਦੇ ਟੁੱਟੇ ਨਾ। ਇਹੀ ਮੇਰਾ ਮਕਸਦ ਹੈ ਔਰ ਇਸੇ ਮਕਸਦ ਦੇ ਲਈ ਅੱਜ ਮੈਂ ਉੱਥੇ ਖੜਾ, ਉਸ ਕਗਾਰ ਦੇ ਉੱਤੇ ਖੜਾ ਜਿੱਥੇ ਬੇਭਰੋਸਗੀ ਤੋਂ ਵਾਪਸ, ਵਾਅਦਾ ਖਿਲਾਫੀ ਤੋਂ ਵਾਪਸ, ਕਿਰਦਾਰ ਦੇ ਉੱਤੇ, ਕਿਸੇ ਏਜੰਡੇ ਦੇ ਉੱਤੇ ਔਰ ਕਿਸੇ ਦੀ ਜ਼ਬਾਨ ਦੇ ਉੱਤੇ ਭਰੋਸਾ ਕਰਕੇ ਪੰਜਾਬ ਦੇ ਲੋਕ ਗੁੰਮਰਾਹ ਹੋ ਕੇ ਨਹੀਂ, ਸ਼ੁਰਲੀਆਂ ਨਾਲ ਨਹੀਂ, ਲੋਲੀਪੌਪਾਂ ਨਾਲ ਨਹੀਂ, ਲੇਕਿਨ ਇੱਕ ਯੋਜਨਾਬੰਦ ਨੀਤੀਬੱਧ ਤਰੀਕੇ ਦੇ ਨਾਲ ਪੰਜਾਬ ਦੀ ਉਸਾਰੀ ਨੂੰ ਵੋਟਾਂ ਪਾ ਸਕਣ, ਆਪਣੇ ਭਵਿੱਖ ਨੂੰ ਵੋਟਾਂ ਪਾ ਸਕਣ, ਬਾਹਰ ਜਾਂਦੇ ਬੱਚਿਆਂ ਨੂੰ ਰੋਕਣ ਦੇ ਲਈ, ਸਾਡੀ ਅਗਲੀ ਜਨਰੇਸ਼ਨ ਦੇ ਲਈ ਵੋਟਾਂ ਪਾ ਸਕਣ। ਇਹ ਇਲੈਕਸ਼ਨ ਇੰਨਾ ਇੰਪੋਰਟੈਂਟ ਹੈ, ਇੰਨਾ ਜ਼ਿਆਦਾ ਇਹਦਾ ਮਹੱਤਵ ਹੈ ਕਿ ਅਸੀਂ ਉਸ ਕਗਾਰ ਦੇ ਉੱਤੇ ਖੜੇ ਹਾਂ ਜਿੱਥੇ 1,40,000 ਕਰੋੜ ਰੁਪਏ ਦੇ ਖਰਚਿਆਂ 'ਚੋਂ ਸਾਡਾ ਬਜਟ ਜਿਹੜਾ ਹੈ, ਸਾਡੇ ਕੋਲ ਸਿਰਫ 15,000 ਹੀ ਬਚਦਾ। ਤੇ ਜੇ ਇਸੇ ਤਰੀਕੇ ਦੇ ਨਾਲ ਇਸ ਪੁੱਠੀ ਰਾਹ ਦੇ ਉੱਤੇ ਤੁਰੇ, 1 ਸਾਲ ਵੀ ਹੋਰ ਕੱਢਿਆ ਤੇ ਉਹ ਵੀ ਨਹੀਂ ਬਚਣਾ। ਇਸ ਕਰਕੇ ਇਲੈਕਸ਼ਨ 2022 ਤੋਂ ਅੱਗੇ ਦੇਖਣ ਦੀ ਲੋੜ ਹੈ। ਉਹ 5 ਸਾਲ ਕਿਸ ਤਰ੍ਹਾਂ ਸਰਕਾਰ ਚੱਲੇਗੀ ਉਹਨੂੰ ਦੇਖਣ ਦੀ ਲੋੜ ਹੈ। ਝੂਠੇ ਵਾਅਦਿਆਂ ਨਾਲੋਂ ਇੱਕ ਏਜੰਡਾ, ਇੱਕ ਰੋਡ ਮੈਪ,
ਪੰਜਾਬ ਦੇ ਰਿਵਾਈਵਲ ਦਾ ਉਹ ਦੇਣ ਦੀ ਲੋੜ ਹੈ ਔਰ ਲੋਕਾਂ ਨੂੰ ਬੜੇ ਸਜਗ ਹੋ ਕੇ ਸਤਰਕ ਹੋ ਕੇ ਵੋਟਾਂ ਪਾਉਣ ਦੀ ਲੋੜ ਹੈ। ਮੈਂ ਕੋਈ ਪ੍ਰੈਸ ਕਾਨਫਰੰਸ ਨਹੀਂ ਸੀ ਰੱਖੀ, ਮੈਂ ਤੇ ਘੁੱਲੀ ਦੇ ਆਫਿਸ ਆਇਆ ਸੀ, ਪਰ ਹੁਣ ਤੁਸੀਂ ਸਾਰਿਆਂ ਨੇ ਜਦੋਂ ਘੇਰ ਹੀ ਲਿਆ ਤੇ ਮੈਂ ਉਹ ਗੱਲਾਂ ਕਰੂੰਗਾ ਜਿਹੜੀਆਂ ਵਾਜਬ ਨੇ। ਕਿਸੇ ਦੇ ਉਕਸਾਨ ਤੇ ਗਾਲਾਂ ਕੱਢਣ ਨਾਲ ਚੈਲੰਜ ਮੈਂ ਆ ਗਿਆ, ਮੈਂ ਚਲਿਆ ਗਿਆ, ਮੈਂ ਫਲਾਨਾ, ਮੈਂ ਟਮਕਾਨਾ, ਕੁਝ ਨਹੀਂ ਹੋਣਾ। ਜਿਨ੍ਹਾਂ ਲੋਕਾਂ ਨੂੰ ਮੌਕੇ ਮਿਲੇ ਉਹਨਾਂ ਗਵਾਏ, ਤਦੇ ਉਹ ਲਏ। ਔਰ ਇਹ ਵੀ ਬੜਾ ਕਲੀਅਰ ਹੈ ਕਿ ਜਿਹੜਾ ਉੱਪਰ ਬੈਠਾ ਮੁੱਖ ਅਦਾਕਾਰ, ਸੱਤਾ ਦੇ ਗਲਿਆਰਿਆਂ ਦੇ ਵਿੱਚ ਸਭ ਤੋਂ ਵੱਡਾ ਮੁੱਖ ਮੰਤਰੀ, ਉਹਦੇ ਕੋਲ ਐਬਸੋਲੂਟ ਪਾਵਰ ਹੈ, ਸੈਂਟਰਲਾਈਜ਼ਡ ਪਾਵਰ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਹ ਨਿਸ਼ਚਾ ਕਰਨਾ ਪਊਗਾ ਕਿ ਉਹਨਾਂ ਨੂੰ ਭਰੋਸਾ ਕਿਹਦੇ ਤੇ ਹੈ। ਮੈਂ ਪੰਜਾਬ ਮਾਡਲ ਦੁਆਰਾ ਪੰਜਾਬ ਦੇ ਕਿਸਮਤ ਦੇ ਉੱਤੇ ਲੱਗੇ ਤਾਲੇ ਖੋਲ੍ਹਣਾ ਚਾਹੁੰਦਾ। ਸ਼ੁਰੂਆਤ ਗਰੀਬ ਮਜ਼ਦੂਰ ਤੋਂ ਤੇ ਸਾਡੇ ਰੱਬ ਵਰਗੇ ਕਿਸਾਨਾਂ ਤੋਂ ਕਰਨਾ ਚਾਹੁੰਦਾ ਔਰ ਇੱਕ ਐਸਾ ਮਾਡਲ ਪੇਸ਼ ਕਰਨਾ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਬੇਭਰੋਸਗੀ ਹੈ ਪੋਲੀਟੀਸ਼ੀਅਨਸ ਤੋਂ, ਉਹ ਕਿਸੇ ਯੋਜਨਾ, ਕਿਸੇ ਨੀਤੀਬੱਧ ਬਜਟਰੀ ਐਲੋਕੇਸ਼ਨ ਦੇ ਨਾਲ ਪੂਰੀ ਹੋ। ਦੀ ਗੱਲ ਆ ਰਹੀ ਹੈ ਅਕਾਲੀ ਦਲ ਜਿੱਥੇ ਜਿਹੜਾ ਤੁਸੀਂ ਪਰਚਾ ਦੇਖੋ ਜੋ ਮੈਂ ਕੌਣ ਹੁੰਦਾ ਬਾਈ, ਮੈਂ ਕੌਣ ਹੁੰਦਾ ਟਵੀਟ ਕੀਤਾ ਸੀ ਨਾ ਮੀਡੀਆ ਸਾਹਿਬ ਤੇ ਬਾਈ ਟਵੀਟ ਤਾਂ ਮੈਂ ਅੱਜ ਦਾ ਥੋੜਾ ਨਾ ਕਰਦਾ, 5 ਸਾਲ ਦਾ ਕਰਦਾ। ਕਹਿੰਦੇ 3 ਡੀਜੀਪੀ ਬਦਲੇ ਹੈ ਝੂਠਾ ਪਰਚਾ ਕਰਨਾ। देखो कुछ तो लोग कहेंगे, लोगों का काम है कहना, छोड़ो बेकार की बात है। ਪਰ ਸਿੱਧੂ ਸਾਹਿਬ ਜਿਹੜਾ ਵਿਕਰਮ ਮਜੀਠੀ ਦੇ ਪਰਚਾ ਆਇਆ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਆਪਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਮਿੱਤਰੋ, ਨਹੀਂ ਪਰ ਫਿਰ ਵੀ ਤੁਸੀਂ ਜਿਸ ਜਿਸ ਤਰ੍ਹਾਂ- ਤਰ੍ਹਾਂ ਕਿ ਜੋ 6 ਸਾਲ ਚ ਨਹੀਂ ਹੋ ਸਕਿਆ, ਤੁਸੀਂ ਟਵੀਟ ਕੀਤਾ ਕਿ 6 ਸਾਲ ਤੇ ਜੋ ਨਹੀਂ ਹੋਇਆ ਸਾਡੀ ਸਰਕਾਰ ਨੇ ਕਰ ਦਿੱਤਾ। ਤੁਹਾਡੇ ਟਵੀਟ ਦੀ ਗੱਲ ਕਰ ਰਹੇ ਹਾਂ। ਹਾਂ ਮੈਂ ਵੀ ਉਹਦੀ ਉਹ ਗੱਲ ਕਰ ਰਿਹਾ। ਸਵਾਲ ਇਹ ਹੈ ਕਿ ਮੈਂ ਕੋਈ ਵੀ ਕਾਨੂੰਨੀ ਕਾਰਵਾਈ ਹੋਵੇ ਜਿਨ੍ਹਾਂ ਨੇ ਕਰਨੀ ਹੈ ਉਹ ਦੇਖਣ, ਲੇਕਿਨ ਮੈਂ ਜਿੰਨਾ ਕੁ ਉਹਨੂੰ ਫੈਸਿਲਿਟੇਟ ਕਰ ਸਕਦਾ, ਜਿੰਨਾ ਕੁ ਆਵਾਜ਼ ਚੁੱਕ ਸਕਦਾ, ਜਿਹੜੇ ਲੋਕ ਅੱਜ ਉਸ ਕਗਾਰ ਤੇ ਕਿ ਉਹਨਾਂ ਨੂੰ ਭਰੋਸਾ ਹੀ ਨਹੀਂ ਰਹਿ ਗਿਆ, ਚਾਹੇ ਬੇਅਦਬੀ ਦੀ ਗੱਲ ਹੋਵੇ ਭਾਵੇਂ ਹੋਰ ਗੱਲ, ਮੈਂ ਇਹਦੇ 'ਚ ਹਮੇਸ਼ਾ ਇੱਕ ਸਾਜ਼ਿਸ਼ ਨੂੰ ਦੇਖਦਾ ਕਿ ਜਦੋਂ ਇਲੈਕਸ਼ਨ ਕੋਲ ਆਉਂਦਾ ਉਦੋਂ ਹੀ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ। ਇਹ ਸਭ ਤੋਂ ਇੰਪੋਰਟੈਂਟ ਗੱਲ ਮੈਂ ਕਹਿਣ ਲੱਗਿਆ। ਅਗਰ ਇਸ ਗੱਲ ਨੂੰ ਤੁਸੀਂ ਹਾਈਲਾਈਟ ਕਰੋਗੇ ਤੇ ਬਹੁਤ ਵਧੀਆ। ਕਈ ਵਾਰ ਇਹ ਹੁੰਦਾ ਹੈ ਕਿ ਜਾਣ ਬੁੱਝ ਕੇ ਜਦੋਂ ਇਲੈਕਸ਼ਨ ਆਉਂਦੀ ਹੈ ਨਾ, ਸਹਿਮ ਫੈਲਾਇਆ ਜਾਂਦਾ। ਉਹ ਸਹਿਮ ਇੱਕ ਪਾਰਟਿਕੂਲਰ ਸ਼ਹਿਰੀ ਕਮਿਊਨਿਟੀ ਦੇ ਵਾਸਤੇ ਹੈ ਵੀ ਉਹ ਸਹਿਮ ਜਾਣ ਔਰ ਫਿਰ ਪੋਲਰਾਈਜੇਸ਼ਨ ਹੋ ਜੇ। ਇਹੋ ਜਿਹਾ ਕੁਛ ਨਹੀਂ ਹੈ। ਪੰਜਾਬ ਇਕੱਠਾ ਹੈ, ਪੰਜਾਬ ਗੁਰੂਆਂ ਦੀ ਵਿਚਾਰਧਾਰਾ ਨਾਲ ਬੰਨਿਆ ਹੋਇਆ। ਪੰਜਾਬ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਭ ਇਕੱਠੇ ਨੇ। ਇਹ ਪਹਿਲਾਂ ਵੀ ਜਿਨ੍ਹਾਂ ਨੇ ਖਤਾ ਖਾਧੀ 50 ਸੀਟਾਂ ਤੋਂ 15-18 ਤੇ ਆਏ, ਉਹਨਾਂ ਨੇ ਆਹੀ ਕੁਛ ਕੀਤਾ ਸੀ। ਇਹੀ ਕੁਕਰਮ ਉਹਨਾਂ ਦਾ ਨਾਸ਼ ਕਰਕੇ, ਇਸ ਕਰਕੇ ਜਿਹੜੇ ਹੁਣ ਵੀ ਇਹ ਕੋਸ਼ਿਸ਼ਾਂ ਕਰ ਰਹੇ ਆ ਵੋਟ ਬੈਂਕ ਦੀ ਰਾਜਨੀਤੀ ਦੇ ਲਈ, ਜ਼ਾਤ-ਪਾਤ, ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੰਡਣਾ, ਉਹਨਾਂ ਨੂੰ ਮੂੰਹ ਦੀ ਖਾਣੀ ਪਏਗੀ। ਕਿਉਂਕਿ ਪੰਜਾਬ ਪੰਜਾਬੀਅਤ ਨੂੰ ਨਹੀਂ ਛੱਡੇਗਾ, ਪੰਜਾਬ ਆਪਸੀ ਭਾਈਚਾਰੇ ਨੂੰ ਨਹੀਂ ਛੱਡੇਗਾ, ਪੰਜਾਬ ਆਪਸੀ ਸਾਂਝ ਨੂੰ ਨਹੀਂ ਛੱਡੇਗਾ, ਆਪਸੀ ਪਿਆਰ ਨੂੰ ਨਹੀਂ ਛੱਡੇਗਾ। ਇਸੇ ਕਰਕੇ ਜਦੋਂ ਵੀ ਕੋਈ ਪੋਲਰਾਈਜੇਸ਼ਨ ਦੀ ਗੱਲ ਆਉਂਦੀ ਹੈ ਦੇਸ਼ 'ਚੋਂ, ਪੰਜਾਬ ਪੁੱਠਾ ਚੱਲਦਾ। ਸਾਈਂ ਮੀਆਂ ਮੀਰ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ, 4 ਵਰਨਾਂ ਨੂੰ ਖੁੱਲੇ ਦਰਵਾਜ਼ੇ ਨੇ, ਕਿਸੇ ਨੂੰ ਕੋਈ ਰੋਕ ਟੋਕ ਨਹੀਂ, ਕੋਈ ਧਰਮ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਊਂਚ ਨਹੀਂ, ਕੋਈ ਨੀਚ ਨਹੀਂ। ਇਹੀ ਅੱਜ ਪੰਜਾਬੀਅਤ ਅਸੀਂ ਉਸਾਰਨੀ ਹੈ। ਇਸੇ ਪੰਜਾਬੀਅਤ ਦੇ ਨੂੰ ਸਾਧਨ ਬਣਾ ਕੇ ਅਸੀਂ ਇਲੈਕਸ਼ਨ ਲੜਨਾ। ਬੜੇ ਲੋਕ ਨੇ ਜਿਹੜੇ ਭੰਗ ਕਰਨ ਦੇ ਲਈ ਪਹਿਲਾਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਸੂਬਾ ਸੂਬੀ ਬਣਾਤੀ, ਕੱਟ ਕੇ, ਵੱਢ ਕੇ, ਟੁੱਕ ਕੇ। ਲੱਖਾਂ ਨੇ ਜ਼ਿੰਦਗੀਆਂ ਗਵਾਈਆਂ, ਬੇਆਬਰੂ ਹੋਏ। ਠੀਕ ਹੈ, ਦਾਦਿਆਂ ਪੜਦਾਦਿਆਂ ਤੱਕ ਉਹ ਘਾਓ ਹਲ ਤੱਕ ਭਰੇ ਨਹੀਂ। ਲੇਕਿਨ ਅੱਜ ਮੇਰੀ ਇੱਕੋ ਹੀ ਬੇਨਤੀ ਹੈ ਕਿ ਪੰਜਾਬ ਨੂੰ ਵੋਟ ਪਾਈਓ, ਸੋਚ ਸਮਝ ਕੇ ਵੋਟ ਪਾਈਓ। ਮੈਂ ਤੁਹਾਡੇ ਰਾਹੀਂ ਪੰਜਾਬ ਨੂੰ ਸੁਨੇਹਾ ਦੇ ਰਿਹਾ, ਗੁੰਮਰਾਹ ਹੋ ਕੇ ਵੋਟ ਨਾ ਪਾਇਓ, ਮੁੱਦਿਆਂ ਦੀ ਰਾਜਨੀਤੀ ਤੋਂ ਭਟਕਣ ਨਾ ਦਿਓ। ਇਹ ਮੁੱਦਿਆਂ ਦੀ ਰਾਜਨੀਤੀ ਤੋਂ ਭਟਕਾਉਂਦੇ ਆ। ਸਵਾਲ 2 ਹੀ ਨੇ, ਪੰਜਾਬ ਕਿੱਦਾਂ ਉੱਪਰਨਾ ਹੈ, ਕਿਹਨੇ ਉਭਾਰਨਾ ਹੈ ਤੇ ਕਿਵੇਂ ਉਭਾਰਨਾ। ਸਭ ਤੋਂ ਇੰਪੋਰਟੈਂਟ ਸਵਾਲ ਹੈ ਕਿਵੇਂ ਉਭਾਰਨਾ ਹੈ। ਕਿਸੇ ਨੂੰ ਰੋਡ ਮੈਪ ਦੇਣ ਦੀ ਗੱਲ ਸੁਣਦੇ ਹੋ ਤੁਸੀਂ?
ਕਿਸ ਫਿਰ ਚਲੋ ਮੈਂ ਜੇ ਦਿਨਾ ਤੁਹਾਨੂੰ ਵੋਟ ਪਏਗੀ ਨਾ, ਹੋ ਸਕਦਾ ਨਹੀਂ, ਤੁਹਾਨੂੰ ਹੀ ਪਏ। ਨਾ ਤੇ ਤੇਰੇ ਕਹਿਣ ਤੇ ਪੈਣੀ ਹੈ ਨਾ ਕਿਸੇ ਦੇ ਕਹਿਣ ਤੇ ਪੈਣੀ ਹੈ, ਲੇਕਿਨ ਸਰ ਦਾ ਸਵਾਲ ਤਾਂ ਹੈ, ਜਵਾਬ ਕੀ ਹੈ? ਜਵਾਬ ਇੰਨਾ ਹੀ ਹੈ ਕਿ ਕੋਈ ਕਿਤੇ ਜਾਵੇ ਨਾ ਜਾਵੇ, ਫੈਸਲਾ ਲੋਕਾਂ ਨੇ ਕਰਨਾ, ਔਰ ਲੋਕਾਂ ਨੂੰ ਇੱਕ ਏਜੰਡਾ ਚਾਹੀਦਾ, ਲੋਲੀਪੌਪ ਨਹੀਂ ਚਾਹੀਦੇ ਲੋਕਾਂ ਨੂੰ। ਮਤਲਬ ਜੇ ਕੋਈ ਕਹਿੰਦਾ ਵੀ 1 ਲੱਖ ਕਰੋੜ ਰੁਪਏ ਦਾ ਮੈਂ ਕਰਜ਼ਾ ਮਾਫ ਕਰੂ, ਕਿੱਥੋਂ ਲਿਆਏਗਾ ਵੀ ਪੈਸੇ? ਕਿਹਨੇ ਪੁੱਛਿਆ ਹੈ? ਤਾਂ ਹੀ ਖਾਧੀ ਹੈ ਨਾ। 26 ਲੱਖ ਨੌਕਰੀ ਪਿਛਲੀ ਵਾਰ ਕੇਜਰੀਵਾਲ ਨੇ ਵੀ ਕਿਹਾ ਸੀ, ਸਾਡੇ ਵਾਲਾ ਵੀ ਕਹਿ ਗਿਆ ਸੀ 26 ਲੱਖ ਨੌਕਰੀ ਲਈ 1 ਸਾਲ ਦਾ ਤੁਸੀਂ ਓਵਰਆਲ ਜੇ ਤੁਸੀਂ ਦੇਖੋ 30,000 93,000 ਕਰੋੜ ਰੁਪਏ ਚਾਹੀਦਾ। ਸਰ ਹੁਣ ਵੀ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਹੈ। ਦੇਖੋ 30,000 ਮੁਲਾਜ਼ਮ ਪੱਕੇ ਸਰ ਇਸ ਵੇਲੇ ਸਾਰਾ ਪੰਜਾਬ ਮੇਰੀ ਇੱਕ ਗੱਲ ਨੂੰ ਸੁਣੋ, ਦੇਖੋ ਮੈਂ ਇਹ ਬਾਰ-ਬਾਰ ਕਹਿਣਾ, ਸਾਰਾ ਪੰਜਾਬ ਸੜਕਾਂ ਦੇ ਉੱਤੇ ਹੈ। ਮੈਂ ਹਰੇਕ ਨੂੰ ਕਹਿਣਾ, ਸਭ ਤੋਂ ਪਹਿਲੀ ਆਵਾਜ਼ ਮੈਂ ETT ਟੀਚਰਾਂ ਲਈ ਚੁੱਕੀ, ਡਾਕਟਰਾਂ ਲਈ ਚੁੱਕੀ, ਕੱਚੇ ਮੁਲਾਜ਼ਮਾਂ ਲਈ ਚੁੱਕੀ, ਸਭ ਲਈ ਚੁੱਕੀ, ਲੇਕਿਨ ਚੁੱਕੀ ਦਾ ਹੱਲ ਮੈਂ ਤੁਹਾਨੂੰ 200 ਵਾਰ ਦੱਸ ਚੁੱਕਿਆ ਕਿ 1000 ਕਰੋੜ ਰੁਪਈਆ ਚਾਹੀਦਾ ਭਾਈ, ਸਾਰੇ ਟੀਚਰ ਵਾਪਸ ਕਰ ਭੇਜਣ 1000 ਕਰੋੜ, ਤੇ 5000 ਕਰੋੜ ਰੁਪਈਆ ਟੋਟਲ ਸਰਪਲਸ ਮਨੀ ਜਿਹੜੀ ਪੰਜਾਬ ਸਰਕਾਰ ਨੂੰ ਚਾਹੀਦੀ ਹੈ, ਜਿੰਨੇ ਵੀ ਧਰਨੇ ਦੇ ਰਹੇ ਨੇ ਉਹਨਾਂ ਨੂੰ ਵਾਪਸ ਭੇਜਣ ਲਈ। ਤੇ 25 ਤੋਂ 1 ਮਿੰਟ 25000 ਕਰੋੜ ਦੀ ਚੋਰੀ ਹੈ, ਵੱਧ 25000 ਕਰੋੜ ਤੋਂ ਵੱਧ ਦੀ ਚੋਰੀ ਹੈ। ਮਤਲਬ 25000 ਕਰੋੜ ਤਾਂ ਜੇ ਤੁਸੀਂ ਚਾਹੋ ਨਾ, ਦਾਰੂ ਦੀ ਖਪਤ, ਮੈਂ ਦਾਰੂ ਦੇ ਹੱਕ 'ਚ ਨਹੀਂ, ਮੈਂ ਹਮੇਸ਼ਾ ਕਹਿਣਾ ਦਾਰੂ ਦੀ ਖਪਤ ਡਬਲ ਹੈ ਪੰਜਾਬ 'ਚ, ਤੇ ਡਬਲ ਹੋਣ ਦੇ ਬਾਵਜੂਦ, ਦਾਰੂ ਦੀ ਖਪਤ ਡਬਲ ਹੋਣ ਦੇ ਬਾਵਜੂਦ ਸਾਡੀ ਇਨਕਮ 4000 ਕਰੋੜ ਹੈ, ਤਾਮਿਲਨਾਡੂ 35000 ਕਰੋੜ ਕਮਾਉਂਦਾ, 30000 ਕਰੋੜ ਦਾ ਫਰਕ ਇੱਥੇ ਹੀ ਹੈ। ਤੇ 2 ਤੋਂ 2500 ਕਰੋੜ ਰੁਪਈਆ ਰੇਤੇ 'ਚੋਂ ਅੱਜ ਤੇਲੰਗਾਨਾ 5 ਸਾਲਾਂ ਦੇ ਵਿੱਚ, 4 ਸਾਲਾਂ ਦੇ ਵਿੱਚ 3000 ਕਰੋੜ ਰੁਪਈਆ ਕਮਾ ਗਿਆ। ਸਮਝੋ ਮੇਰੀ ਗੱਲ। ਤੇ ਜਿਹੜਾ ਕੇਜਰੀਵਾਲ ਇਹ ਕਹਿੰਦਾ ਵੀ ਜੀ 20000 ਕਰੋੜ ਰੁਪਈਏ ਕਮਾਊਂਗਾ ਮੈਂ ਰੇਤੇ 'ਚੋਂ, ਮੈਂ ਕਹਿੰਦਾ ਇੱਕ ਸਟੇਟ ਦੱਸ ਦੇ ਮੈਨੂੰ ਜਿਹੜਾ 2000 ਵੀ ਕਮਾਉਂਦਾ ਹੋਵੇ। ਡਿਬੇਟ ਤੋਂ ਵੀ ਭੱਜ ਗਏ, ਉਹਨਾਂ ਨੇ ਕਿਹਾ ਕਿ ਡਿਬੇਟ ਤੋਂ ਭੱਜ ਗਿਆ। ਵੀ ਦੱਸੋ, ਤੂੰ ਕਹਿੰਦਾ ਭਗਵੰਤ ਨਾਲ ਕਰ, ਭਗਵੰਤ ਮੁੱਖ ਮੰਤਰੀ ਹੈ ਦਿੱਲੀ ਦਾ, ਭਗਵੰਤ ਨੇ ਦਿੱਤੇ ਕੰਟਰੈਕਟ ਦੀਪ ਮਲਹੋਤਰੇ ਨੂੰ, ਬਲੈਕ ਲਿਸਟਡ MLA ਨੂੰ, ਬਾਦਲਾਂ ਦੇ। ਭਗਵੰਤ ਨੇ 8 ਲੱਖ ਨੌਕਰੀਆਂ ਕਹੀਆਂ ਸੀ, ਦਿੱਤੀਆਂ 440 ਹੈ। ਵੀ ਮੈਂ ਕਰੇ ਕੋਈ ਤੇ ਬਹਿਸ ਕਰੇ ਕੋਈ, ਕਿਉਂ ਬਈ? ਪ੍ਰਧਾਨ ਕੇ ਫਿਰ ਪ੍ਰਧਾਨ ਦੀ ਫੋਟੋ ਲਾਉਣੀ ਸੀ ਤੂੰ, ਫੋਟੋ ਤਾਂ ਤੂੰ ਆਪਣੇ ਆਈ ਇੱਕ ਮੌਕਾ ਕੇਜਰੀਵਾਲ ਕੋ, ਕਿਉਂ ਬਈ? ਦਿੱਲੀੋਂ ਚੱਲੂ ਸਰਕਾਰ ਹੈ, ਕਿਉਂ ਬਈ? ਤਾਂ ਪਿਛਲੀ ਵਾਰੀ ਵੀ ਇਹੀ ਸੀ, ਮੈਂ ਉਦੋਂ ਕਹਿੰਦਾ ਸੀਗਾ ਵੀ ਬਰਾਤ ਖੜੀ ਹੈ, ਲਾੜਾ ਦਿਖਾਓ, ਮੈਨੂੰ ਕਹਿੰਦਾ ਡਿਪਟੀ ਸੀਐਮ ਮੈਂ, ਉਹ ਕਿਹਦਾ ਬਣਨਾ ਹੈ? ਪਰ ਇਹਦਾ ਸੁਖਬੀਰ ਦਾ ਚੈਲੰਜ ਕਬੂਲ, ਫਿਰ ਉਹ ਕਹਿ ਰਿਹਾ ਮੇਰਾ ਹੀ ਚੈਲੰਜ ਕਬੂਲ ਤੁਹਾਡਾ ਜਿਹੜਾ ਪੱਤੇ ਦਿੱਤਾ। ਖਾਸ ਕਰਕੇ ਤੁਹਾਡੇ ਬਾਰੇ ਵੇਖੋ ਮੇਰੀ ਗੱਲ ਨੂੰ ਸੁਣੋ, ਕੋਈ ਧੂੜ 'ਚ ਟੱਟੂ ਉਡਾਈ ਜਵੇ, ਮੈਂ ਜਿਹੜੀ ਗੱਲ ਕਰਨੀ ਹੁੰਦੀ ਹੈ ਮੈਂ ਠੋਕ ਕੇ ਕਰਦਾ, ਔਰ ਫਿਰ ਉਹਦਾ ਜਵਾਬ ਦਿੰਦਾ। ਮੈਂ ਉਹਨੂੰ ਕਿਹਾ ਨਾ ਕਿ ਬਾਦਲਾਂ ਦੀਆਂ ਬੱਸਾਂ ਦੇ ਰੂਟ ਉੱਥੇ ਤੱਕ ਲਾਏ ਆ, ਕਿਉਂ ਲਾਏ ਆ? ਹਾਂਜੀ, ਤੂੰ ਇੱਥੇ ਆ ਕੇ ਸਾਡੇ ਟੀਚਰਾਂ ਨੂੰ ਝਾਂਸੇ ਦਿੰਦਾ ਹੈ। ਉੱਥੇ 7000 ਵੈਕੈਂਸੀ ਸੀ, ਅੱਜ 19000 ਵੈਕੈਂਸੀ ਹੈ, ਕਿਉਂ ਹੈ? ਤੇ ਤੂੰ 22000 ਟੀਚਰ ਪੱਕੇ ਕਰਨ ਦੀ ਗੱਲ ਕਰਦਾ, ਇੱਥੇ ਤੂੰ ਪੱਕੇ ਕਰਨ ਦੀ ਗੱਲ ਕਰਦਾ। 22000 ਟੀਚਰ 15-15 ਦਿਨ ਦੇ ਕੰਟਰੈਕਟ ਤੇ ਰੱਖੇ ਹੋਏ ਆ। ਬੋਲ ਮੁੱਕਰ, ਬੈਠਣਾ, ਤਾਂ ਹੀ ਤਾਂ ਕਹਿੰਦਾ ਬਹਿਸ ਕਰ ਹੈ। ਤੁਸੀਂ ਗੱਲ ਕੀਤੀ ਸੀ ਕਿ ਤੇ ਮੈਂ ਜਦੋਂ ਮੈਂ ਰੇਤ ਮਾਫੀਆ ਲਈ ਲੜਦਾ ਹੁੰਦਾ ਸੀ, ਇਹ ਕਹਿੰਦਾ ਨਾ ਛੋਟੇ ਕਹਿੰਦਾ ਨਕਲੀ ਕੇਜਰੀਵਾਲ ਫਿਰਦੇ ਆ ਇੱਥੇ, ਇਹ ਇਲਜ਼ਾਮ ਲਾਉਂਦਾ ਹੈ ਨਕਲੀ। ਮੈਂ ਕਹਿੰਦਾ ਨਕਲੀ ਸਿੱਧੂ ਫਿਰਦੇ ਆ ਇੱਥੇ। ਮੇਰੀ ਪਾਲਿਸੀ ਦੇਖਦੇ, ਫੋਟੋ ਸਟੇਟ ਦੀ ਦੁਕਾਨ ਤੇ ਕੱਟ ਕਰਕੇ ਫਿਰ ਨਾਲ ਦੀ ਨਾਲ ਰੱਖ ਦਿੰਦੇ ਆ। ਇਹਨੂੰ ਪਤਾ ਕੀ ਹੈ, ਨਕਲ 'ਚ ਵੀ ਅਕਲ ਚਾਹੀਦੀ ਹੈ ਨਾ। ਕੀ ਮਤਲਬ ਵੀ ਕਿੱਥੋਂ ਲਿਆਊਗਾ ਪੈਸੇ ਇੰਨੇ? ਇਹ 12000 ਕਰੋੜ ਹੀ ਦੱਸਦੇ ਪੰਜਾਬ 'ਚੋਂ ਕਿੱਥੋਂ ਲਿਆਊਗਾ, ਜਿਹੜਾ ਅਨਾਉਂਸ ਕਰਕੇ ਗਿਆ। ਤੇ ਇਹ ਦੱਸੇ ਇੱਕ ਵੀ ਸਿੱਖ, ਇੱਕ ਵੀ ਪੰਜਾਬੀ ਇਹਦੀ ਕੈਬਨਿਟ 'ਚ ਹੈ? ਇੱਕ ਇਹਦਾ SYL ਦੇ ਉੱਤੇ ਕੀ ਸਟੈਂਡ ਸੀ? ਤੇ ਅੱਜ ਜਿਹਦੇ ਤੇ ਪਰਚਾ ਹੋਇਆ ਉਹਦੇ ਤਲਵੇ ਚੱਟੇ ਕਿ ਨਹੀਂ, ਇਹਨੇ ਮਾਫੀ ਮੰਗੀ ਕਿ ਨਹੀਂ ਮੰਗੀ ਹੈ? ਇਹਦਾ ਕੀ ਸਟੈਂਡ ਹੈ? ਤੇ ਕੋੜ ਕਿੱਲਾ ਵੀ ਇਹਦੇ ਨਾਲ ਛੇਤੀ ਰੰਗ ਬਦਲਦਾ। ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ, ਇਹ ਬੰਦਾ ਮਤਲਬ ਕਿਸੇ ਤਰੀਕੇ ਕਿਤੇ ਵੀ ਆ ਕੇ ਮੇਰੇ ਨਾਲ ਬੈਠੇ ਔਰ ਸਮਝਾਵੇ, ਸਾਡੀ ਪਰਾਲੀ ਨੂੰ ਗਾਲਾਂ ਕੱਢੂ। ਸਾਡੀ ਪਰਾਲੀ ਦਾ ਕੀ ਕਸੂਰ ਹੈ? 6000 ਬੱਸਾਂ ਚੱਲਦੀਆਂ ਸੀ ਸ਼ੀਲਾ ਜੀ ਵੇਲੇ, ਅੱਜ 3000 ਰਹਿ ਗਈਆਂ। 45 ਲੱਖ ਸਵਾਰੀ ਸੀ, ਅੱਜ 29 ਲੱਖ ਰਹਿ ਗਈ। ਹਾਂਜੀ, 3.5 ਫੇਜ਼ ਉਹਦੇ ਜਿਹੜੇ ਮੈਟਰੋ ਦੇ ਕੰਪਲੀਟ ਕੀਤੇ, 4 ਨਹੀਂ ਹੋਏ ਪੂਰੇ। 2 ਤੋਂ 23 ਗ੍ਰੀਨ ਕਵਰ ਲੈ ਕੇ ਗਈ ਸ਼ੀਲਾ ਜੀ। ਬਿਜਲੀ ਦੀ ਚੋਰੀ ਬੰਦ ਕੀਤੀ, ਫਾਇਦਾ ਇਹ ਕੱਟ ਗਿਆ। 13 ਰੁਪਏ ਬਿਜਲੀ ਆਏ, ਬਿਜਲੀ ਕਹਿੰਦਾ 13 ਰੁਪਏ ਬਿਜਲੀ ਦਿੰਦਾ ਇਹ ਇੰਡਸਟਰੀ ਨੂੰ, ਅਸੀਂ 9 ਦਿੰਦੇ ਹਾਂ, 9 ਤੋਂ ਵੀ 6 ਤੇ ਲਿਜਾਂਗੇ।
ਇਹ ਕਿਹੜੀਆਂ ਗੱਲਾਂ ਕਰਦਾ? ਇੱਕ ਬੰਦੇ ਨੂੰ ਇਹਨੇ ਕਿਸਾਨ ਨੂੰ ਸਬਸਿਡੀ ਦਿੱਤੀ ਹੈ। ਅਸੀਂ 7000 ਕਰੋੜ ਦਿੰਦੇ ਆ। ਨਾ ਤੇ ਬਿਜਲੀ ਬਣਾਉਂਦੇ ਆ ਤੇ ਨਾ ਬਿਜਲੀ ਵੇਚਦੇ ਆ। ਅਸੀਂ ਬਿਜਲੀ ਬਣਾਉਣੇ ਵੀ ਆ ਤੇ PSPSC ਦਿੰਦੀ ਵੀ ਆ, ਹਜ਼ਾਰਾਂ ਨੂੰ ਲੱਖਾਂ ਨੂੰ ਨੌਕਰੀ ਵੀ ਦਿੰਦੀ। ਕਰਦੇ ਕਿ ਮਾਫੀਏ ਤੇ ਇਹਨਾਂ ਦੇ ਸੱਜੇ ਖੱਬੇ ਬੈਠੇ ਹੁੰਦੇ ਤੇ ਇਹਨਾਂ ਨੇ ਕਿਦਾਂ ਤੇ ਮੇਰੀ ਇੱਕ ਗੱਲ ਨੂੰ ਸੁਣ, ਤੇ ਮਾਫੀਆ ਦੀਪ ਮਲਹੋਤਰਾ ਕੌਣ ਹੈ? ਤੂੰ ਤਾਂ ਕਹਿੰਦਾ ਸੀਗਾ ਵੀ ਸ਼ਰਾਬ, ਤਾਂ ਹੀ ਸ਼ਰਾਬ ਬਾਰੇ ਬੋਲਦਾ ਨਹੀਂ ਨਾ, ਕਿਉਂਕਿ ਸਾਰੀ ਅੱਟੀ ਸੱਟੀ ਕਰ ਲਈ ਚੱਡਿਆਂ ਨਾਲ, ਪੌਂਟੀ ਚੱਡੇ ਦੇ ਪਰਿਵਾਰ ਨਾਲ ਕਰ ਲਈ, ਤਾਂ ਹੀ ਤਾਂ ਬਹਿਸ ਕਰਨ ਆਉਂਦਾ ਨਹੀਂ। ਤਾਂ ਹੀ ਤਾਂ ਕਹਿੰਦਾ ਸਿੱਧੂ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ, ਕਹਿੰਦਾ ਕਿ ਨਹੀਂ ਕਹਿੰਦਾ? ਕਹਿੰਦਾ ਨਾ ਮੇਰੀ ਤਾਰੀਫ ਕਰਕੇ ਗਿਆ ਹੈ ਨਹੀਂ ਕਿ ਭਾਈ ਇਹ ਤੇ ਲੋਕਤੰਤਰ ਦਾ ਉਹ ਅਸੂਲ ਹੈ, ਕੋਈ ਆਵੇ ਕੋਈ ਜਾਵੇ, ਜਿਹਦੀ ਜਦ ਜੋ ਮਰਜ਼ੀ। ਲੱਗਦਾ ਕਿ ਹੋਰ ਵੀ ਵੱਡੇ ਚਿਹਰੇ ਜਿਹੜੇ ਨੇ ਸ਼ਾਮਲ ਕ੍ਰਿਸ਼ੀ ਪ੍ਰਧਾਨ ਨੇ ਬੇਅਦਬੀ ਦੇ ਮਾਮਲੇ ਨੂੰ ਸਿੱਧਾ ਜਿਹੜਾ ਸੈਂਟਰ ਦੇ ਨਾਲ ਜੋੜਿਆ, ਔਰ ਇਹ ਵੀ ਕਿਹਾ ਉਹਨਾਂ ਨੇ ਕਿ ਜਦੋਂ ਦਾ ਕਿਸਾਨੀ ਅੰਦੋਲਨ ਰੁਕਿਆ ਉਸ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤੁਹਾਡਾ ਕੀ ਇਹਦੇ ਬਾਰੇ ਸਵਾਲ? ਵੇਖੋ ਮੇਰੀ ਗੱਲ ਸਿੰਪਲ ਜੀ ਹੈ, ਮੈਂ ਤਾਂ ਸਿੰਪਲ ਕਹਿਣਾ ਕਿ ਕਿਸੇ ਵੀ ਚੀਜ਼ ਨੂੰ ਰੋਕਣ ਵਾਸਤੇ ਸਜ਼ਾ ਵੱਡੀ ਚਾਹੀਦੀ ਹੈ। ਸਿੰਗਾਪੁਰ 'ਚ ਅੱਜ ਵੀ ਕਦੇ ਕੋਈ ਪੁੜੀ ਨਹੀਂ ਵਿਕਦੀ। ਕਿਉਂ ਨਹੀਂ ਵਿਕਦੀ? ਕਿਉਂਕਿ ਜਿਹੜਾ ਬੰਦਾ ਥੋੜੇ ਜਿਹੇ ਵੀ ਜੁਰਮ ਨਾਲ ਫੜਿਆ ਗਿਆ, ਉਹ ਆਪਣੇ ਪਰਿਵਾਰ ਨੂੰ ਦੁਬਾਰਾ ਦੇਖਦਾ ਨਹੀਂ, ਉਹਨੂੰ ਮਰਨ ਵੀ ਨਹੀਂ ਦਿੰਦੇ, ਤਿਲ ਕਰਕੇ ਮਾਰਦੇ। ਐਸੀ ਖੌਫਨਾਕ ਸਜ਼ਾ ਹੈ ਭਾਈ। ਬੇਅਦਬੀ ਮੈਨੂੰ ਸੋਚ ਕੇ ਦੇਖੋ, ਚਾਹੇ ਕੁਰਾਨ ਸ਼ਰੀਫ ਦੀ ਹੋਵੇ, ਚਾਹੇ ਭਗਵਤ ਗੀਤਾ ਜੀ ਦੀ ਹੋਵੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇ, ਚਾਹੇ ਉਹ ਕਿਸੇ ਚਰਚ ਦੇ ਵਿੱਚ ਹੋਵੇ, ਪਰਮਾਤਮਾ ਅਗਰ ਇੱਕ ਹੈ ਤੇ ਫਿਰ ਭਾਈ ਸਭ ਤੋਂ ਵੱਡੀ ਜਿਹੜੀ ਕਨਸਟੀਟਿਊਸ਼ਨ ਦੀ ਸਜ਼ਾ ਹੈ ਉਹਨੂੰ ਮਿਲਣੀ ਚਾਹੀਦੀ ਹੈ ਨਾ। ਤੇ ਪਿਛਲੇ 6 ਸਾਲ ਦੇ ਜਿਨ੍ਹਾਂ ਨੇ ਬੇਅਦਬੀ ਕੀਤੀ, ਜਿਨ੍ਹਾਂ ਦਾ ਨਾਂ ਆਉਂਦਾ ਨਾ, ਅਫਸਰਾਂ ਸਮੇਤ ਮਿਊਨਿਸਪੈਲਿਟੀ ਦੇ ਸਾਂਢਾਂ ਵਾਂਗ ਫਿਰਦੇ ਆ। ਤੇ ਜੇ ਸਿਸਟਮ ਨੇ ਰਲ ਮਿਲ ਕੇ ਉਹਨਾਂ ਨੂੰ ਪ੍ਰੋਟੈਕਸ਼ਨਾਂ ਹੀ ਦੇਣੀਆਂ ਤੇ ਫਿਰ ਜਨਤਾ ਆਪਣੇ ਹੱਥ 'ਚ ਲੈ ਰਹੀ ਹੈ। ਉਹਨਾਂ ਦੀ ਬੇਭਰੋਸਗੀ ਹੈ ਸਿਸਟਮ ਤੋਂ। ਬਟ ਉਹ ਕਹਿ ਰਹੇ ਸਿੱਧੂ ਸਾਹਿਬ ਇਹ ਕਹਿ ਰਹੇ ਨੇ ਕਾਂਗਰਸ ਦੇ ਸੱਜਣ ਕੁਮਾਰ ਉਹਨਾਂ ਨੂੰ ਕਿੰਨੀ ਕੁ ਸਜ਼ਾ? ਮੈਂ ਕੀ ਆਨਾ ਕਿ ਮੈਂ ਕਹਿੰਦਾ ਕੋਈ ਹੋਵੇ ਇੱਥੇ, ਨਾ ਕਾਂਗਰਸ ਦਾ ਸਵਾਲ ਹੈ, ਨਾ BJP ਦਾ ਸਵਾਲ ਹੈ, ਨਾ ਕਿਸੇ ਪਾਰਟੀ ਦਾ ਸਵਾਲ ਹੈ। ਇੱਥੇ ਸਵਾਲ ਧਰਮ ਦਾ ਹੈ। ਗੁਰੂ ਸਾਹਿਬਾਨਾਂ ਨੇ ਸਾਨੂੰ ਇੱਕ ਸੇਧ ਦਿੱਤੀ ਹੈ, ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈ ਜੈਕਾਰ। ਤੇ ਮੀਰੀ ਪੀਰੀ ਦੇ ਝੰਡਿਆਂ 'ਚੋਂ ਦੇਖ ਲਓ ਉੱਚਾ ਝੰਡਾ ਕਿਹੜਾ ਹੈ? ਧਰਮ ਦਾ ਝੰਡਾ। ਤੇ ਫਿਰ ਉਸ ਰਾਜ ਦਾ ਕੀ ਕਰਨਾ ਜਿਹੜਾ ਧਰਮ ਨੂੰ ਸੁਰੱਖਿਆ ਨਾ ਦੇ ਸਕੇ, ਧਰਮ ਨੂੰ ਪ੍ਰੋਟੈਕਟ ਨਾ ਕਰ ਸਕੇ, ਧਰਮ ਨੂੰ ਨਿਆਂ ਨਾ ਦੇ ਸਕੇ? ਦੱਸੋ ਉਸ ਰਾਜ ਤੋਂ ਕੀ ਕਰਾਉਣਾ? ਉਹ ਕਹਿੰਦੇ ਕਾਂਗਰਸ ਦੇ ਨਸ਼ੇ ਕਹੀ ਜਾਣ ਜੋ ਮਰਜ਼ੀ ਕਹੀ ਜਾਣ, ਮੈਨੂੰ ਕਿਸੇ ਨੇ ਕਿਸੇ ਦੇ ਮੂੰਹ ਤੇ ਟੇਪ ਲਾਈ। ਰੋਡ ਤੇ ਆਇਆ ਤੁਹਾਨੂੰ ਅੱਜ ਆਪਾਂ ਕੌਨਫੀਡੈਂਸ ਕਿੱਦਾਂ ਲਾਂਗੇ, ਕਿਉਂਕਿ ਹਰ ਇੱਕ ਮਿਨਿਸਟਰੀਅਲ ਸਟਾਫ ਵੀ ਜਿਹੜਾ ਹੜਤਾਲ ਤੇ ਹੈ ਜੀ। ਵੇਖੋ ਇੱਕੋ ਤਰੀਕੇ ਵਾਲੇ ਜਿਹੜੇ ਮੁਲਾਜ਼ਮ ਨੇ ਇੱਕੋ ਤਰੀਕੇ ਕੌਨਫੀਡੈਂਸ 'ਚ ਲੈ ਸਕਦੇ ਆ। ਮੈਂ ਕਿਸੇ ਨੂੰ ਝੂਠ ਨਹੀਂ ਬੋਲਦਾ। ਮੇਰੇ ਘਰੇ ਵੀ ਆ ਕੇ ਬਾਹਰ ਬਹਿੰਦੇ ਆ, ਮੈਂ ਉਹਨਾਂ ਨਾਲ ਖੜਦਾ ਤੇ ਉਹਨਾਂ ਨੂੰ ਕਹਿਣਾ ਕਿ ਜਦ ਤੱਕ ਇਹ ਮਾਫੀਆ ਮੁੱਕਦਾ ਨਹੀਂ, ਜੋ ਸਟੇਟ ਦੇ ਖਜ਼ਾਨੇ 'ਚ ਪੈਸੇ ਆਉਣੇ ਚਾਹੀਦੇ ਸੀਗੇ ਉਹ ਸਟੇਟ ਦੇ ਖਜ਼ਾਨੇ 'ਚ ਆਉਂਦੇ ਨਹੀਂ, ਉੱਥੋਂ ਡਬਲ ਹੁੰਦੇ ਨਹੀਂ ਤੇ ਤੁਹਾਡੇ ਮਸਲੇ ਹੱਲ ਹੁੰਦੇ ਨਹੀਂ। ਇਹ ਜਿੰਨਾ ਸਟੇਟ ਦੇ ਖਜ਼ਾਨੇ 'ਚ ਪੈਸਾ ਆਉਣਾ ਨਿੱਜੀ ਜੇਬਾਂ ਜਾਂਦਾ ਹੈ ਤੇ ਅਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹਾਂ। ਸੁਖਬੀਰ ਬਾਦਲ ਨੇ ਪੁਰਾਣੀ ਪੈਨਸ਼ਨ ਦਾ ਚੋਗਾ ਪਾਇਆ ਜੀ, ਜਦੋਂ ਆਵਾਂਗੇ ਤੇ ਤੁਹਾਡੀ ਬਹਾਲ ਕਰਾਂਗੇ। ਦੇਖੋ 900 ਚੂਹੇ ਖਾ ਕੇ ਬਿੱਲੀ ਚੱਲੇ ਹੱਜ ਨੂੰ ਲੋਕ ਸਭ ਸਮਝਦੇ ਆ। ਲੋਕਾਂ ਨੂੰ ਆਗੇ ਦੇਖੋ ਰਾਣਾ ਗੁਰਜੀਤ ਕਹਿੰਦੇ ਨੇ ਕਿ ਨਾਲ ਹੋਰ ਸਭ ਸਾਡੇ ਨੇ ਜ਼ਿਆਦਾ ਵਾ। ਰਾਣਾ ਗੁਰਜੀਤ ਤੁਹਾਡੇ ਮਸਲੇ ਹਾਂਜੀ ਜਿੱਤੇ ਬਾਦਲ ਪਰਿਵਾਰ ਦੇ ਪਿੱਛੇ ਵੀ ਬੇਅਦਬੀ ਵੱਲੋਂ ਤੋਂ ਧਿਆਨ ਨਹੀਂ, ਮੀਟਿੰਗ ਸਿਰੋਂ ਬਾਦਲ ਪਰਿਵਾਰ ਨੂੰ ਲਿਜਾਣਾ। ਦੇਖੋ ਮੇਰੀ ਇੱਕ ਗੱਲ ਨੂੰ ਸੁਣੋ, 15 ਸੀਟਾਂ ਦੇ ਉੱਤੇ ਬਾਦਲ ਪਰਿਵਾਰ ਨੂੰ ਅਸੀਂ ਤਾਂ ਲਿਆਏ ਨਹੀਂ, ਪੰਜਾਬ ਦੇ ਲੋਕ ਲਿਆਏ। ਜਦੋਂ ਘਰਾਂ ਦੇ ਦਰਵਾਜ਼ੇ ਤੋੜ ਕੇ ਨਿਕਲਦੇ ਸੀਗੇ, ਇਹ ਅੰਦਰ ਲੁਕਦੇ ਸੀਗੇ, ਉਹ ਵੀ ਪੰਜਾਬ ਦੇ ਲੋਕਾਂ ਨੇ ਕੀਤਾ। ਜੁੱਤੀਆਂ ਪੰਜਾਬ ਦੇ ਲੋਕਾਂ ਨੇ ਭਰਾਈਆਂ, ਸਮਝ ਨਹੀਂ? ਗੋਹੇ ਪੰਜਾਬ ਦੇ ਲੋਕਾਂ ਨੇ। ਪੰਜਾਬ ਦੇ ਲੋਕਾਂ ਨੂੰ ਕੀ ਨਹੀਂ ਪਤਾ? ਜਿਹੜਾ ਪੰਥ ਜਿਹਦੇ ਨਾਮ ਦੇ ਉੱਤੇ, ਸਰਵੋੱਚ ਪੰਥ ਜਿਹਦੇ ਨਾਮ ਦੇ ਉੱਤੇ ਰਾਜ ਕੀਤਾ, ਉਸੇ ਪੰਥ ਨੇ ਅੱਗੇ ਖੜੇ ਹੋ ਕੇ ਕਿਸੇ ਹੋਰ ਨੇ ਥੋੜਾ ਵਿਰੋਧ ਕੀਤਾ। ਇਹ ਛੁਰਲੀਆਂ ਛੱਡਦਾ ਸਿੱਧੂ ਸਾਹਿਬ ਉਹਨਾਂ ਲਈ ਥੱਲੇ ਲਾਇਆ। ਜੀਤ ਕਹਿ ਰਹੇ ਕਿ ਤੁਸੀਂ ਪਾਰਟੀ ਨੂੰ ਤੋੜਨ ਆਏ ਹੋ। ਮੈਂ ਕਹਿੰਦਾ ਲੋਕਤੰਤਰ ਦੇ ਵਿੱਚ ਤੈਨੂੰ ਨਹੀਂ ਰੋਕਿਆ, ਉਹਨੂੰ ਨਹੀਂ ਰੋਕਿਆ। ਮੈਂ ਕਿਹਾ ਕੋਈ ਕਿਸੇ ਬਾਰੇ ਵੀ ਕੁਝ ਕਹੇ, ਜ਼ਰੂਰੀ ਹੈ ਕਿ ਮੈਂ ਜਵਾਬ ਦਿਆਂ? ਉਹ ਕਹਿੰਦੇ ਚੰਨੀ ਸਾਹਿਬ ਤੋਂ ਸਰਦੇ ਨੇ। ਮੈਂ ਕਿਹਾ ਤੁਸੀਂ ਹੋਰ ਜ਼ੋਰ ਦੀ ਟੇਪ ਭਰ ਕੇ ਇੱਥੇ ਛੱਡ ਜਾਓ, ਜ਼ਰੂਰੀ ਹੈ ਮੈਂ ਜਵਾਬ ਦਿਆਂਗਾ। ਪਰਮਿੰਦਰ ਪਿੰਕੀ ਨੂੰ DGP ਦੂਜੀ ਗੱਲ, ਜਿਨ੍ਹਾਂ ਜਵਾਬ ਦੇਣਾ ਉਹਨਾਂ ਦੇਤਾ। ਦੂਜੀ ਗੱਲ ਇਹ ਕਿ ਮੈਂ ਕੋਈ ਜ਼ਰੂਰੀ ਨਹੀਂ ਹੈ ਕਿ ਮੇਰੇ ਬਾਰੇ ਹਜ਼ਾਰਾਂ ਲੋਕ ਬੋਲਦੇ ਆ, ਲੱਖਾਂ ਲੋਕ ਪਿਆਰ ਕਰਦੇ ਆ, ਕਰੋੜਾਂ, ਤੇ ਮੈਂ ਮਤਲਬ ਦੋਨਾਂ ਨੂੰ ਸਵੀਕਾਰ ਕਰਦਾ। ਲੋਕਤੰਤਰ ਪਾਰਟੀ ਦੇ ਕੈਬਨਿਟ ਮੰਤਰੀ ਨੇ। ਹਾਂਜੀ ਬਾਈਬਲ ਖੜਾ ਤੇ ਟਵੀਟ ਕੀਤਾ ਲੜਕੀਆਂ ਨੂੰ। ਨਹੀਂ, ਮੈਂ ਜਿਹੜਾ ਬਾਈਬਲ ਕਲਾਂ ਦੀ ਗੱਲ ਜਿਹੜੀ ਅੱਜ ਕੀਤੀ ਹੈ ਉਹ ਇਹ ਕੀਤੀ ਹੈ ਕਿ ਅਸਲ ਨੌਕਰੀ ਇਹ ਲੋਕ ਡਿਜ਼ਰਵ ਕਰਦੇ।
ਕਿ ਮਿਨਿਸਟਰ ਦਾ ਮੁੰਡਾ ਨਹੀਂ, ਕਤਾਰ ਦੇ ਵਿੱਚ ਅੱਗੇ ਖੜੋਤਾ ਪ੍ਰਿਵਿਲੇਜ ਬੰਦਾ ਨਹੀਂ। ਜੇ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦੇਣੀ ਹੈ ਤਾਂ ਇਹੋ ਜਿਹੇ ਲੋਕਾਂ ਨੂੰ ਨੌਕਰੀ ਦਿਓ, ਕਿਉਂ ਨਹੀਂ ਦਿੱਤੀ? ਤੁਸੀਂ ਗਰੀਬ ਨੂੰ, ਜਿਹੜਾ ਬੰਦਾ ਗੁਰੂ ਦੇ ਲਈ ਲੜਦਾ ਰਿਹਾ, ਗੁਰੂ ਦੇ ਇਨਸਾਫ ਦੇ ਲਈ ਲੜਦਾ ਰਿਹਾ ਔਰ ਉਦੋਂ ਜ਼ਖਮੀ ਹੋਇਆ, 2 ਸਾਲ ਮੰਜੇ ਤੇ ਪਿਆ ਰਿਹਾ, ਕੀ ਉਹ ਨੌਕਰੀ ਨਹੀਂ ਡਿਜ਼ਰਵ ਕਰਦਾ? ਜਾਂ ਕਿ ਮੰਤਰੀਆਂ ਦੇ ਮੁੰਡੇ ਹੀ ਡਿਜ਼ਰਵ ਕਰਦੇ ਆ, ਐਮਐਲਏ ਦੇ ਮੁੰਡੇ ਹੀ ਡਿਜ਼ਰਵ ਕਰਦੇ ਆ? ਇਹ ਪੁੱਛਣਾ ਗਲਤ ਹੈ, ਪੁੱਛੂੰਗਾ। ਸਿੱਧੂ ਸਾਹਿਬ, ਇੱਕ ਪਰਮਿੰਦਰ ਪਿੰਕੀ ਨੇ ਡੀਜੀਪੀ ਤੇ ਬੜੇ ਗੰਭੀਰ ਦੋਸ਼ ਲਾਏ ਕਿ ਉਹਤੇ ਬਲਾਦ ਰੇਪ ਦੇ ਦੋਸ਼ ਨੇ ਸ਼ਰੇਆਮ ਘੁੰਮਿਆ ਨੂੰ। ਚਲੋ ਯਾਰ, ਕਿਸੇ ਦੇ ਕੋਈ ਦੋਸ਼ ਜੋ ਮਰਜ਼ੀ ਲਾ ਸਕਦਾ, ਚੰਗੀ ਗੱਲ ਹੈ, ਲਾਵੇ, ਪ੍ਰੂਵ ਹੋਣਾ ਚਾਹੀਦਾ। ਸਾਹਿਬ ਰਾਣਾ ਗੁਰਜੀਤ ਤੁਹਾਡੇ ਕੈਬਨਿਟ ਇੱਕ ਗੱਲ ਦੁਹਰਾਈ ਹੈ ਕਿ ਜਿੰਨੇ ਵੀ ਬੇਅਦਬੀ ਕਰਵਾਈ ਹੈ ਉਹਦਾ ਕੁਝ ਨਾ ਰਵੇ। ਕਹਿੰਦੇ ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ। ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਤੇ ਉਹਦਾ ਕੱਖ ਰਿਹਾ ਨਹੀਂ, ਪੁੱਛ ਲੈ ਉਹਨੂੰ ਜਾ ਕੇ, ਰਿਹਾ ਤੇਰਾ? ਦੱਸ, ਰਿਹਾ ਕਿਤੇ? ਰਾਣਾ ਕਹਿੰਦੇ 800 ਕਰੋੜ ਲਾਤੇ, 800 ਕਰੋੜ ਲਾਤੇ, 1000 ਕਰੋੜ ਲੋਕੀ ਘਰੋਂ ਨਿਕਲ ਦਿੰਦੇ, ਰਿਹਾ ਕੁਝ? ਕਾਂਗਰਸ ਦੀਆਂ 16 ਸੀਟਾਂ ਆ ਰੇ ਰਹੀਆਂ ਉੱਥੋਂ ਵੀ ਰਿਜ਼ਾਈਨ ਦੇ ਆਏ। ਔਰ ਸੁਖਬੀਰ ਕਹਿੰਦੇ ਜੀ 85 ਸੀਟਾਂ ਜਿੱਤਾਂਗੇ ਅਰਗੀ। ਹਾਂਜੀ, ਉਹ ਕਹਿੰਦੇ ਕਾਂਗਰਸ ਦੀਆਂ 16 ਸੀਟਾਂ ਆਣੀਆਂ ਤੇ ਆਪ ਦੀਆਂ 5। ਨਹੀਂ, ਉਹਨੂੰ ਕੋਈ ਗਲਤ ਕਹਿ ਰਿਹਾ। ਉਹ 117 ਚੋਂ 135 ਜਿੱਤੂਗਾ, ਤਾਂ ਹੀ ਗੱਪੀ ਹੈ। ਸਿੱਧੂ ਸਾਹਿਬ, ਇਸ ਤੋਂ ਵੱਡਾ ਗੱਪੀ ਪੈਦਾ ਹੋਇਆ ਪਰ ਤਾਂ ਏਦਾਂ ਦੀ ਗੱਲ ਆ ਰਹੀ ਹੈ ਕਿ 8 ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਜਿਹੜੇ ਨੇ ਬੀਜੇਪੀ 'ਚ ਜਾ ਰਹੇ। ਦੇਖੋ, ਸ਼ਰਲਕ ਹੋਮਸ ਦਾ ਪਿਓ ਬੈਠਾ ਇੱਥੇ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਨਹੀਂ, ਸ਼ਰਲਕ ਹੋਮਸ ਦਾ ਬਾਪੂ ਬੈਠਾ, ਜਸੂਸ ਹੈ ਬਈ। ਇਹ ਕਿੰਨੀ ਵੱਡੀ ਇਨਫੋਰਮੇਸ਼ਨ ਹੈ। ਖਬਰ ਬਣਾਓ, ਖਬਰ। ਵੋਟ ਲੱਗਣ ਤੋਂ ਬਾਅਦ ਦੇਖਣਾ ਕੀ ਹੁੰਦਾ, ਪਰ ਵੋਟ ਲੱਗਣ ਤੋਂ ਪਹਿਲੇ ਜਾ ਰਹੇ ਨੇ। ਹਾਂਜੀ, ਵੋਟ ਲੱਗਣ ਤੋਂ ਪਹਿਲੇ ਜਾ ਰਹੇ ਨੇ ਜੀ। ਕੋਈ ਵੀ ਜਾਵੇ, ਕੋਈ ਵੀ ਆਵੇ, ਉਹਦੀ ਇੱਛਾ ਹੈ। ਕਾਂਗਰਸ ਨੂੰ ਨੁਕਸਾਨ ਨਹੀਂ ਹੋਏਗਾ? ਮੈਂ ਕਿਹਾ ਯਾਰ, ਕਮਾਲ ਹੋ ਗਈ। ਕਾਂਗਰਸ ਨੂੰ ਕਾਹਦਾ ਨੁਕਸਾਨ ਵੀ? ਕਈ ਆਏ ਕਈ ਗਏ, ਕਾਂਗਰਸ ਤੇ ਖੜੀ ਹੈ। ਕਾਂਗਰਸ ਤੇ ਵਿਚਾਰਧਾਰਾ ਹੈ, ਤੁਸੀਂ ਉਸ ਵਿਚਾਰਧਾਰਾ ਨਾਲ ਹੋ ਤੇ ਤੁਸੀਂ ਕਾਂਗਰਸ ਦੇ ਨਾਲ ਹੋ। ਸੈਕੂਲਰ ਵਿਚਾਰਧਾਰਾ ਜਿਹੜੀ ਹੈ ਉਹ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ 70 ਸਾਲ ਦੀ, ਇਹ ਉਹ ਪਾਰਟੀ ਹੈ। ਇੱਕ ਵਿਚਾਰਧਾਰਾ, ਤੁਸੀਂ ਉਸ ਵਿਚਾਰਧਾਰਾ ਨਾਲ ਨਹੀਂ ਹੋ ਤਾਂ ਚਲੇ ਜਾਓ। ਸਿੱਧੂ ਸਾਹਿਬ, ਜਿਹੜੀ ਐਫਆਈਆਰ ਹੋਈ ਹੈ ਇਹਦੇ ਵਿੱਚ ਗ੍ਰਿਫਤਾਰੀ ਦੀ ਮੰਗ ਕਰੋਗੇ? ਕੀ ਅੱਗੇ ਤੁਸੀਂ? ਭਾਈ, ਮੈਂ ਕੁਛ ਨਹੀਂ ਕਰੂੰਗਾ, ਜੋ ਕਰੂਗਾ ਕਾਨੂੰਨ ਕਰੂਗਾ। ਸਿੱਧੂ ਸਾਹਿਬ ਗ੍ਰਿਫਤਾਰੀ ਅਸੀਂ ਤੇ ਮੰਗ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹਾਂ, ਜਿਹੜੀ ਸੱਚੀ ਗੱਲ ਹੈ ਉਹਦੀ ਮੰਗ ਕਰ। ਇੰਨੀ ਗੱਲ ਹੈ। ਕੀ ਮੰਗ ਕੀ ਹੈ ਪੰਜਾਬ ਦੇ ਲੋਕਾਂ ਦੀ? ਪੰਜਾਬ ਦੇ ਲੋਕਾਂ ਦੀ ਮੰਗ ਅੱਜ ਦੀ ਥੋੜਾ ਨਾ, 6 ਸਾਲ ਦੇ ਉਡੀਕਦੇ ਆ ਕਿ ਦੋਸ਼ੀਆਂ ਨੂੰ ਸਜ਼ਾ ਦਿਓ, ਅਸਲੀ ਸੱਚੇ ਦੋਸ਼ੀਆਂ ਨੂੰ ਸਜ਼ਾ ਦਿਓ, ਠੀਕ ਹੈ ਕਿ ਨਹੀਂ? ਤੇ ਇਹ ਜਾਇਜ਼ ਮੰਗ ਹੈ, ਪਰ ਇਹਦੇ ਤੇ ਰਾਜਨੀਤੀ ਹੁੰਦੀ ਰਹੀ ਹੈ, ਇਹਦੇ ਤੇ ਪੱਖਪਾਤ ਹੁੰਦਾ ਰਿਹਾ, ਇਹਦੇ ਤੇ ਮਿਲ ਜੁਲ ਕੇ, ਰਲ ਮਿਲ ਕੇ ਕੱਪੜੇ ਪਾਏ ਗਏ ਆ ਤੇ ਸਜ਼ਾ ਵੀ ਪਈ ਹੈ। ਜਿਨ੍ਹਾਂ ਨੇ ਕੀਤਾ ਉਹ ਰਹੇ ਨਹੀਂ, ਦਰਵਾਜ਼ੇ ਬੰਦ ਕਰਦੇ ਕਿਸੇ ਹੋਰ ਨੂੰ ਆਪਦੇ ਲਈ ਹੋ ਗਏ, ਦਰ ਠੋਕਰਾਂ ਖਾਂਦੇ ਫਿਰਦੇ। ਕੁਲਬੀਰ ਜੀਰਾ ਨੇ ਕਿਹਾ ਜੇਕਰ ਉਹ ਸਹੀ ਨੇ ਤਾਂ ਸਰੈਂਡਰ ਕਿਉਂ ਨਹੀਂ ਕਰਦੇ ਵਿਕਰਮ ਮਜੀਠੀਆ? ਤੁਸੀਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹੋ? ਭਾਈ, ਮੈਂ ਕਿਸੇ ਦੀ ਗੱਲ ਨਾਲ ਵੀ ਸਹਿਮਤ ਨਹੀਂ, ਕਿਸੇ ਦੀ ਗੱਲ ਤੋਂ ਵੀ ਇਨਕਾਰ ਨਹੀਂ ਕਰਦਾ। ਇਹ ਲੋਕਾਂ ਨੇ ਫੈਸਲੇ ਕਰਨੇ। ਪਰ ਤੁਸੀਂ ਇਹ ਮੰਨਦੇ ਸੀ ਸਭ ਜਿਹੜਾ ਤੁਸੀਂ ਪ੍ਰੈਸ਼ਰ ਇੱਕ ਪਾਇਆ ਸੀ ਲਗਾਤਾਰ ਸਰਕਾਰ ਦੇ ਉੱਤੇ ਬਣਾਇਆ ਸੀ, ਤੁਹਾਡੀ ਕੱਲ੍ਹ ਦੀ speech ਉਹਦਾ ਚੱਲਦਾ ਹੀ ਨਹੀਂ ਨਹੀਂ ਹੋਇਆ। ਉਹਨੂੰ ਲੈ ਕੇ ਇਹ ਰਾਤੋਂ ਰਾਤ ਐਫਆਈਆਰ ਹੋ ਗਈ, ਇਹ ਤਾਂ ਮੰਨਦੇ ਨਾ ਤੁਸੀਂ? ਬੋਲੋ ਸਰ। ਹੋਰ ਕੋਈ ਸਵਾਲ? ਇਹ ਸਵਾਲ ਹੀ ਹੈ, ਸਭ ਜਵਾਬ ਦੇ ਦਿਓ। ਸਵਾਲ ਹੈ, ਜਵਾਬ ਦੇ ਦਿਓ। ਮੈਂ ਹੁਣ ਬਹੁਤ ਜਵਾਬ ਦੇ ਲੈ। ਮੈਂ ਹੁਣ ਤੁਹਾਨੂੰ ਧੰਨਵਾਦ ਕਹਿ ਰਿਹਾ, ਥੈਂਕ ਯੂ ਵੈਰੀ ਮਚ। ਮੈਨੂੰ ਕੁੱਲੀ ਨਾਲ ਤਾਂ ਗੱਲ ਕਰ ਲੈਣ ਦਿਓ। ਆਖਰੀ ਸਵਾਲ ਸਰ, ਕੱਲ੍ਹ ਦੀ ਜਿਹੜੀ ਸਪੀਚ ਤੁਹਾਡੀ ਬਹੁਤ ਵਾਇਰਲ ਹੋ ਰਹੀ ਹੈ, ਉਹਦੇ ਬਾਰੇ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰੈਸ਼ਰ ਹੇਠ ਆ ਕੇ ਜਿਹੜੀ ਐਫਆਈਆਰ, ਹਾਲਾਂਕਿ ਤੁਸੀਂ ਪਹਿਲਾਂ ਵੀ ਰਿਪੋਰਟ ਦਾ ਜ਼ਿਕਰ ਕਰ ਚੁੱਕੇ ਹੋ। ਇਸ ਤਰ੍ਹਾਂ ਹੈ ਕਿ ਮੈਂ ਆਪਣੀ ਕਨਸਟੀਚੁਐਂਸੀ 'ਚ ਆਇਆ, ਆਪਣੇ ਉਹਨਾਂ ਲੰਬਰਦਾਰਾਂ, ਸੂਬੇਦਾਰਾਂ ਦੇ ਕੋਲ ਆਇਆ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਨਵਾਜ਼ਿਆ। 5 ਇਲੈਕਸ਼ਨ ਜਿਤਾਤੇ, 4 ਵਾਰ MP ਬਣਾਤਾ। ਉੱਥੇ ਆ ਕੇ ਮੈਨੂੰ ਐ ਲੱਗਦਾ ਮੈਂ ਆਪਣੇ ਘਰ ਆਇਆ। 2 ਕਮੀਜ਼ਾਂ 'ਚ ਆਇਆ ਸੀ ਅੰਮ੍ਰਿਤਸਰ ਮੈਂ, 36 ਸਾਲ ਪਟਿਆਲੇ ਵਾਲੇ ਘਰ 'ਚੋਂ ਨਿਕਲਿਆ ਨਹੀਂ, ਲੇਕਿਨ ਜਦੋਂ ਦਾ ਇੱਥੇ ਆਇਆ ਇਸ ਗੁਰੂ ਦੇ ਦਰ ਦਾ ਨੌਕਰ ਬਣ ਕੇ ਰਿਹਾ। ਇੱਕੋ ਹੀ ਆਸ ਉਮੀਦ ਦੇ ਨਾਲ ਰਾਜਨੀਤੀ ਦੇ ਵਿੱਚ ਹਰ ਕਦਮ ਅੱਗੇ ਰੱਖਿਆ ਕਿ ਮੇਰੇ ਕਿਸੇ ਵੀ ਕਾਜ ਦੇ ਨਾਲ